ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਖਬਰ ਤੇ ਨਜ਼ਰ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 6 ਅਗਸਤ ਦਿਨ ਹੈਗਾ ਜੀ ਸ਼ੁੱਕਰਵਾਰ, ਤੇ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਜੀਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500 4082722500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਜੀਐਨ ਟਾਇਰ ਐਂਡ ਲੂਪ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541। ਜਰਨੈਲ ਸਿੰਘ ਜੌਹਲ ਲਿਨਵੁੱਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਜ਼ੈਂਡਰ ਮੌਰਗੇਜ ਅਤੇ ਰੀਅਲ estate ਵਾਲੇ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559-905-2575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਉਹਨਾਂ ਦੇ ਨਾਲ ਸੰਪਰਕ ਕਰੋ। ਕਾਲ 415-909-0503। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਗ੍ਰੇਟ ਬ੍ਰਿਟੇਨ ਨੇ ਉਮੀਦਾਂ ਤੋੜੀਆਂ, ਭਾਰਤ ਦੀਆਂ ਕੁੜੀਆਂ ਨੇ ਦਿਲ ਜਿੱਤੇ, ਕੋਚ ਨੇ ਅਸਤੀਫਾ ਵੀ ਦਿੱਤਾ। ਹਾਂ ਜੀ, ਕਾਫੀ ਕੁਛ ਵਾਪਰ ਗਿਆ ਅੱਜ ਇੱਕ ਦਿਨ ਦੇ ਵਿੱਚ। ਖੈਰ, ਇਹ ਖੇਡ ਆ, ਇਸ ਖੇਡ ਦੇ ਵਿੱਚ ਜਿੱਦਾਂ ਮਰਹਲੇ ਆਉਂਦੇ ਆ, ਤਾਂ ਖੇਡ ਤੋਂ ਬਾਅਦ ਵੀ ਇਸ ਤਰ੍ਹਾਂ ਦੇ ਮਰਹਲੇ ਆਉਂਦੇ ਆ ਜਿਹਦੇ 'ਚ ਖੁਸ਼ੀ, ਗਮੀ, ਚਿੰਤਨ, ਕਈ ਵਾਰ ਅਫਸੋਸ ਵੀ ਨਿਕਲਦਾ ਹੈ, ਕਈ ਵਾਰ ਰੋਸ ਵੀ ਨਿਕਲਦਾ, ਬਹੁਤ ਕੁਛ ਹੁੰਦਾ। ਤਾਂ ਬਹਰਹਾਲ ਦੇਖੋ, ਕੁੜੀਆਂ ਬਹੁਤ ਤਕੜਾ ਖੇਡੀਆਂ। ਜਿੱਦਾਂ ਦਾ ਮੈਚ ਸੀ ਉੱਦਾਂ ਦਾ ਹੀ ਉਹਨਾਂ ਦਾ ਪ੍ਰਦਰਸ਼ਨ ਸੀ। ਪਛੜਨ ਦੇ ਬਾਵਜੂਦ ਨਾ ਸਿਰਫ ਉਹਨਾਂ ਨੇ ਲੀਡ ਤੋੜੀ, ਬਲਕਿ ਲੀਡ ਲਈ ਵੀ, ਪਰ ਅੰਤਲੇ ਪੜਾਅ 'ਤੇ ਜਾ ਕੇ ਇੱਕ ਗੋਲ ਦੇ ਨਾਲ ਉਹ ਹਾਰ ਗਈਆਂ। ਹਾਰੀਆਂ ਵੀ ਕਿਹਦੇ ਤੋਂ ਆ? ਗ੍ਰੇਟ ਬ੍ਰਿਟੇਨ ਤੋਂ, ਜਿਹੜਾ ਪਿਛਲੇ ਵਾਰ ਦਾ ਓਲੰਪਿਕ ਚੈਂਪੀਅਨ ਆ ਜੀ। ਸੋ ਓਲੰਪਿਕ ਚੈਂਪੀਅਨ ਤੋਂ ਹਾਰਨਾ ਕੋਈ ਉਹ ਮੈਨੂੰ ਨਹੀਂ ਲੱਗਦਾ ਕਿ ਮਿਹਣਾ ਆ, ਔਰ ਸਿਰਫ ਇੱਕ ਗੋਲ ਨਾਲ, ਕਿਉਂਕਿ ਤਾਬੜ ਤੋੜ ਕੁਆਟਰ ਇੱਕ ਖੇਡਿਆ ਇਹਨਾਂ ਨੇ, ਬੜੇ ਜ਼ਬਰਦਸਤ ਗੋਲ ਕੀਤੇ। ਸੋ 3-4 ਦੇ ਨਾਲ ਇਹ ਹਾਰ ਗਈਆਂ ਕੁੜੀਆਂ। ਕੋਈ ਵੱਡਾ ਅੰਤਰ ਨਹੀਂ ਸੀ, ਕੋਈ ਇਹ ਨਹੀਂ ਕਹਿ ਸਕਦੇ ਆਪਾਂ ਕਿ ਖੇਡ ਦੇ ਲੈਵਲ ਦਾ ਫਰਕ ਸੀ। ਬਸ ਕਈ ਵਾਰ ਇਹ ਹੁੰਦਾ ਕਿ ਦੂਜੀ ਟੀਮ ਥੋੜ੍ਹਾ ਜਿਹਾ ਤੁਹਾਡੇ ਨਾਲੋਂ ਜ਼ਿਆਦਾ ਅੱਛਾ ਖੇਡ ਜਾਂਦੀ ਹੈ, ਜਾਂ ਤੁਹਾਡੇ ਨਾਲੋਂ ਜ਼ਿਆਦਾ ਤਜਰਬੇਕਾਰ ਹੁੰਦੀ ਹੈ ਇਹੋ ਜਿਹੀਆਂ ਪਰਿਸਥਿਤੀਆਂ ਦੇ। ਕਿਉਂਕਿ ਸੈਮੀ ਹੋਇਆ, ਫਾਈਨਲ ਹੋਇਆ, ਜਾਂ ਬਰਾਊਨਜ਼ ਮੈਡਲ ਲਈ ਤੁਸੀਂ ਖੇਡ ਰਹੇ ਹੋ, ਇਹ ਬੜੇ ਵੱਡੇ ਮੈਚ ਹੁੰਦੇ ਆ। ਵੱਡੇ ਮੈਚਾਂ ਦੇ ਵੱਡੇ ਪ੍ਰਦਰਸ਼ਨਾਂ ਦੇ ਵੱਡੇ ਦਬਾਅ ਵੀ ਹੁੰਦੇ ਆ, ਅਤੇ ਇਹੋ ਜਿਹੇ ਮੌਕੇ 'ਤੇ ਤਜਰਬਾ ਬਹੁਤ ਵੱਡੀ ਚੀਜ਼ ਹੁੰਦਾ। ਤਾਂ ਸਾਡੀਆਂ ਕੁੜੀਆਂ ਤਾਂ ਕੁਆਲੀਫਾਈ ਪਿਛਲੇ ਓਲੰਪਿਕ ਦੇ ਵਿੱਚ ਕੀਤਾ ਸੀ ਉਹਨਾਂ ਨੇ, ਮੇਰੇ ਖਿਆਲ ਦੇ ਨਾਲ 80 ਤੋਂ ਬਾਅਦ, ਹਿਸਾਬ ਲਾ ਲਓ। ਇਹਨਾਂ ਵਿਚਾਰੀਆਂ ਨੇ ਤਾਂ ਕੋਈ ਵੱਡਾ ਇਹੋ ਜਿਹਾ ਦਬਾਅ ਵਾਲਾ ਮੈਚ ਹੀ ਨਹੀਂ ਖੇਡਿਆ, ਪਰ ਬਾਵਜੂਦ ਇਸ 'ਤੇ ਤੁਸੀਂ ਦੇਖੋ ਵੰਦਨਾ ਕਟਾਰੀਆ ਦੇ ਘਰ ਦੇ ਅੱਗੇ ਨਿਰਲੱਜਾਂ ਨੇ ਕਿਸ ਤਰ੍ਹਾਂ ਦੀ ਕਰਤੂਤ ਕੀਤੀ, ਪਟਾਕੇ ਉੱਥੇ ਚਲਾਏ ਅਤੇ ਆਖਿਆ ਕਿ ਇਹ ਦਲਿਤਾਂ ਦੀਆਂ ਕੁੜੀਆਂ ਜਿਹੜੀਆਂ ਵਿੱਚ ਚੁਣੀਆਂ ਹੋਈਆਂ ਬੇੜਾ ਗਰਕ ਕਰਨ ਡਈਆਂ ਟੀਮ ਦਾ। ਤਾਂ ਬਾਵਜੂਦ ਇਸ 'ਤੇ ਉਹਨੇ ਫਿਰ ਗੋਲ ਕੱਢਿਆ ਬਰਾਊਨਜ਼ ਮੈਡਲ ਦੇ ਮੈਚ ਦੇ ਵਿੱਚ। ਤਾਂ ਤੁਸੀਂ ਦੇਖੋ ਕਿ ਛੋਟੇ ਛੋਟੇ ਘਰਾਂ, ਛੋਟੇ ਛੋਟੇ ਪਿੰਡਾਂ, ਛੋਟੇ ਛੋਟੇ ਕਸਬਿਆਂ ਤੋਂ ਉੱਠ ਕੇ ਆਈਆਂ ਇਹ ਕੁੜੀਆਂ ਕਿੰਨਾ ਵੱਡਾ ਕਮਾਲ ਕਰ ਗਈਆਂ ਕਿ ਅੰਤਲੇ ਮੌਕੇ ਤੱਕ, ਅੰਤਲੇ ਸੈਕਿੰਡ ਤੱਕ ਜੂਝਦੀਆਂ ਰਹੀਆਂ। ਸੋ ਇਹੀ ਖੇਡ ਦੇ ਵਿੱਚ ਹੁੰਦਾ। ਤੁਹਾਨੂੰ ਪਤਾ ਹੀ ਆ ਕਿ ਆਉਂਦੇ ਤਾਂ ਸਾਰੇ ਇੱਥੇ ਚੈਂਪੀਅਨ ਹੀ ਆ, ਅਤੇ ਚੈਂਪੀਅਨਾਂ 'ਚੋਂ ਇੱਕ ਨੇ ਜਿੱਤਣਾ ਹੁੰਦਾ, ਬਾਕੀ ਸਾਰੇ ਇਸ ਤਰ੍ਹਾਂ ਹਾਰਦੇ 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 ਤੁਰੇ ਜਾਂਦੇ ਆ। ਸੋ ਕੋਈ ਗੱਲ ਨਹੀਂ ਹੈ। ਮੈਂ ਤਾਂ ਕਹੂੰਗਾ ਕਿ ਇਹਨਾਂ ਨੇ ਜੋ ਸਾਡੇ ਇੱਥੇ ਉਹ ਜਿਵੇਂ ਨਾ ਇੱਕ ਸ਼ੇਅਰ ਆ ਇੰਦੌਰੀ ਸਾਹਿਬ ਦਾ ਸ਼ਾਇਦ, ਕਿ ਜੁਗਨੂਓਂ ਨੇ ਫਿਰ ਅੰਧੇਰੋਂ ਸੇ ਲੜਾਈ जीत ली, चांद सूरज घर के रोशन दान में रखे रहे। मतलब कि कई बार जुगनू ही ਜਿਹੜੇ ਹੁੰਦੇ ਆ ਨਾ, ਉਹ ਹਨੇਰਿਆਂ ਤੋਂ ਲੜਾਈ ਜਿੱਤ ਲੈਂਦੇ ਆ, ਸੂਰਜ ਚੰਦ ਜਿਹੜੇ ਆ ਉਹ ਰੌਸ਼ਨਦਾਨਾਂ 'ਚ ਟਿਕੇ ਰਹਿ ਜਾਂਦੇ ਨੇ। ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਇਹਨਾਂ ਕੁੜੀਆਂ ਨੇ ਇੱਕ ਐਸਾ ਮਾਰਗ ਖੋਲ੍ਹ ਦਿੱਤਾ, ਇੱਕ ਐਸਾ ਰਸਤਾ ਖੋਲ੍ਹ ਦਿੱਤਾ ਹੈ ਜੋ ਬਹੁਤ ਸਾਰੀਆਂ ਹੋਰ ਕੁੜੀਆਂ ਲਈ ਪ੍ਰੇਰਨਾਦਾਇਕ ਬਣੇਗਾ। ਕਿਉਂਕਿ ਕੁੜੀਆਂ ਦਾ
ਸਫ਼ਰ ਸੈਮੀਫਾਈਨਲ ਦਾ ਨਹੀਂ ਸੀ। ਬ੍ਰਿਟੇਨ ਦੀਆਂ ਕੁੜੀਆਂ ਦਾ ਤੇ ਇਹਨਾਂ ਦੀਆਂ ਕੁੜੀਆਂ ਦਾ ਅੰਤਰ ਵੀ ਤੇ ਦੇਖੋ ਨਾ ਇੰਡੀਆ ਵਾਲਿਆਂ ਦੀਆਂ। ਇਹ ਉਹ ਨੇ ਜਿਨ੍ਹਾਂ ਨੇ ਪਹਿਲੀ ਲੜਾਈ ਸਮਾਜ ਨਾਲ ਲੜੀ, ਕਿਉਂਕਿ ਬਹੁਤ ਜੀ ਸਾਰੀਆਂ ਕੁੜੀਆਂ ਇਸ ਤਰ੍ਹਾਂ ਦੀਆਂ ਜਿਨ੍ਹਾਂ ਨੂੰ ਘਰ ਵਾਲੇ ਜਾਂ ਆਂਢ ਗੁਆਂਢ ਵਾਲੇ ਹਾਕੀ ਖੇਡਣ ਵਾਸਤੇ ਇਜਾਜ਼ਤ ਹੀ ਨਹੀਂ ਸੀ ਦੇ ਰਹੇ, ਸਗੋਂ ਉਹਨਾਂ ਨੂੰ ਟੀਕਾ ਟਿੱਪਣੀਆਂ ਦਾ ਕਹਿ ਲਓ ਕਿਤੇ ਨਾ ਕਿਤੇ ਸਾਹਮਣਾ ਕਰਨਾ ਪੈਂਦਾ ਸੀਗਾ। ਦੂਜੀ ਲੜਾਈ ਉਹਨਾਂ ਨੇ ਲੜੀ ਸੋਸਾਇਟੀ ਤੋਂ ਬਾਅਦ ਸਿਸਟਮ ਦੇ ਨਾਲ, ਕਿਉਂਕਿ ਸਿਸਟਮ ਦੇ ਪੱਲੇ ਹੀ ਕੱਖ ਨਹੀਂ ਹੈ ਉਰੇ, ਤਾਂ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ। ਹਾਲਾਂਕਿ ਚਲੋ ਮੈਂ ਇੱਕ ਗੱਲ ਕਹੂੰਗਾ ਕਿ ਨਰਿੰਦਰ ਮੋਦੀ ਸਰਕਾਰ ਨੇ ਕੁਛ ਐਤਕੀ ਬਜਟ 'ਚ ਕੱਟ ਲਾਇਆ, ਅਦਰਵਾਈਜ਼ 2021 'ਚ ਇਹਨਾਂ ਨੇ ਇਹ ਬਜਟ ਜਿਹੜਾ ਆਲਮੋਸਟ 3000 ਕਰੋੜ ਕਰ ਦਿੱਤਾ ਸੀ ਖੇਡਾਂ ਦਾ, ਪਰ ਨਾਕਾਫੀ ਹੈ, ਨਾਕਾਫੀ ਹੈ, ਅਜੇ ਵੀ ਨਾਕਾਫੀ ਹੈ। 17-18 'ਚ ਇਹ ਸਾਰਾ 1300 ਕਰੋੜ ਸੀ, 1390 ਕਰੋੜ, ਤੇ 2-3 ਸਾਲਾਂ 'ਚ ਇੰਨਾ ਕੁ ਵਧਾਇਆ, ਪਰ ਮੇਰੇ ਖਿਆਲ ਦੇ ਨਾਲ ਹਾਲੇ ਵੀ ਸਾਨੂੰ ਡਬਲ ਚਾਹੀਦਾ, ਤੋਂ ਡਬਲ ਚਾਹੀਦਾ। ਸੋ ਇੱਕ ਲੜਾਈ ਫਿਰ ਖਿਡਾਰੀ ਜਿਹੜਾ ਇਹੋ ਜਿਹਾ ਹੁੰਦਾ ਹੈ ਉਹ ਲੜਦਾ ਆ ਇਸ ਤਰ੍ਹਾਂ ਦੇ ਸਟਰਕਚਰ ਦੇ ਨਾਲ, ਇਸ ਤਰ੍ਹਾਂ ਦੇ ਸਿਸਟਮ ਦੇ ਨਾਲ ਜਿੱਥੇ ਕੋਈ ਸਪੋਰਟ ਨਹੀਂ ਕਰਦਾ। ਫਿਰ ਤੀਜੀ ਲੜਾਈ ਕਿ ਸਿਲੈਕਸ਼ਨ ਵਾਸਤੇ, ਸੋਸਾਇਟੀ ਸਿਸਟਮ ਸਿਲੈਕਸ਼ਨ, ਕਿ ਆਪਣੇ ਆਪ ਨੂੰ ਸਾਬਤ ਕਰਨਾ ਫਿਰ ਕੰਪੀਟੀਸ਼ਨ 'ਚ। ਤਾਂ ਚੌਥੀ ਲੜਾਈ ਹੈ ਆ ਜਿਹੜੀ ਚੌਥੀ ਲੜਾਈ ਹੈ ਆਪਣੇ ਆਪ ਨੂੰ ਉੱਥੇ ਸਾਬਤ ਕਰਨ ਦੀ। ਸੋ ਇਸ ਤਰ੍ਹਾਂ ਇਹਨਾਂ ਦੀ ਲੜਾਈ ਵੱਖਰੀ ਕਿਸਮ ਦੀ ਆ। ਖਿਡਾਰੀ ਤਾਂ ਉੱਥੇ ਕੋਈ ਵੀ ਸੌਖਿਆ ਨਹੀਂ ਪਹੁੰਚ ਜਾਂਦਾ ਓਲੰਪਿਕ ਦੇ ਵਿੱਚ, ਪਰ ਇਹਨਾਂ ਖਿਡਾਰਨਾਂ ਦਾ ਜਾਂ ਇੰਡੀਅਨ ਖਿਡਾਰੀਆਂ ਦਾ ਸਫ਼ਰ ਕੁਛ ਵੱਖਰਾ ਹੈ, ਇਹ ਮੰਨਣਾ ਪਏਗਾ। ਹਾਲਾਂਕਿ ਉੱਥੇ ਬਹੁਤ ਸਾਰੇ ਗਰੀਬ ਦੇਸ਼ ਜਿੱਦਾਂ ਇਥੋਪੀਆ, ਯੁਗਾਂਡਾ ਵਰਗੇ ਮੁਲਕ ਜਾਂ ਹੋਰ ਇਸ ਤਰ੍ਹਾਂ ਦੇ ਜਿੱਦਾਂ ਕਹਿ ਲਓ ਕਿ ਥੋੜ੍ਹੇ ਕਮਜ਼ੋਰ ਮੁਲਕ ਹੈ, ਇਥੋਪੀਆ ਦੇ ਦੇਖੋ ਅੰਦਰ, ਕੇਨੀਆ, ਜਿਹੜੇ ਸੰਕਟਾਂ 'ਚੋਂ ਗੁਜ਼ਰਦੇ ਨੇ, ਛੋਟੇ ਛੋਟੇ ਮੁਲਕ, ਉਹ ਵੀ ਉੱਥੇ ਆਉਂਦੇ ਨੇ। ਉਹਨਾਂ ਦੇ ਐਥਲੀਟਾਂ ਦੀਆਂ ਵੀ ਕਹਾਣੀਆਂ ਇਸੇ ਤਰ੍ਹਾਂ ਦੀਆਂ ਆਉਣਗੀਆਂ। ਪਰ ਕਹਿਣ ਦਾ ਮਤਲਬ ਕਿ ਐਡੇ ਵੱਡੇ ਮੁਕਾਮ 'ਤੇ ਜਾ ਕੇ ਇਹੋ ਜਿਹੇ ਸਿਸਟਮ 'ਚੋਂ ਨਿਕਲਿਆ ਕੋਈ ਵੀ ਖਿਡਾਰੀ ਜਦੋਂ ਭਿੜਦਾ ਤਾਂ ਦੂਸਰਿਆਂ ਵਾਸਤੇ ਉਹ ਪ੍ਰੇਰਨਾਦਾਇਕ ਬਣ ਜਾਂਦਾ। ਸੋ ਉਸ ਤੋਂ ਬਾਅਦ ਬਹੁਤ ਸਾਰਾ ਪਿਆਰ ਮਿਲਿਆ ਇਹਨਾਂ ਬੱਚੀਆਂ ਨੂੰ। ਹਾਰ ਤੋਂ ਬਾਅਦ ਲੋਕਾਂ ਨੇ ਕਿਹਾ ਕਿ ਗੱਲ ਹੀ ਕੋਈ ਨਹੀਂ, ਕੋਈ ਚੱਕਰ ਨਹੀਂ, ਤੁਹਾਡੀ ਹਾਰ ਵੀ ਸਾਨੂੰ ਜਿੱਤ ਵਾਂਗ ਲੱਗੀ ਆ। ਤੇ ਫਿਰ ਉਸ ਤੋਂ ਬਾਅਦ ਸਾਡੇ ਪ੍ਰਧਾਨ ਸੇਵਕ ਨੇ ਫੋਨ ਲਾ ਲਿਆ, ਕੁੜੀਆਂ ਰੋ ਰਹੀਆਂ ਸੀਗੀਆਂ, ਵਰਾਇਆ, ਪਰ ਪ੍ਰਧਾਨ ਸੇਵਕ ਦਾ ਤੁਹਾਨੂੰ ਪਤਾ ਹੀ ਆ ਕਿ ਪ੍ਰਧਾਨ ਸੇਵਕ ਜਦੋਂ ਫੋਨ ਕਰਦੇ ਨੇ, ਇੱਕ ਤਾਂ ਇਹ ਆ ਕਿ ਉਹ ਮਤਲਬ ਕਿ ਫੋਨ ਕਰ ਲੈਂਦੇ ਆ ਸਪੀਕਰ ਔਨ, ਤੇ ਉਸ ਤੋਂ ਬਾਅਦ ਕੈਮਰਾ ਲਾ ਲੈਂਦੇ ਨੇ। ਫਿਰ ਉਹ ਖਬਰ ਵੀ ਚੱਲਦੀ ਆ ਕਿ ਉਹਨਾਂ ਨੇ ਫੋਨ ਕੀਤਾ ਫਲਾਣੀ ਟੀਮ ਨੂੰ ਭਾਈ, ਤੇ ਉਹਨੂੰ ਹੀ ਕਰਦੇ ਆ ਜਿਹਨੇ ਤਗਮਾ ਜਿੱਤਿਆ ਹੁੰਦਾ। ਮਤਲਬ ਕਿ ਪੂਰੀ ਜਿਹਨੂੰ ਆਪਾਂ ਕਹਿ ਲਈਏ ਕਿ ਮੂਵਮੈਂਟ ਈਵੈਂਟ ਸਾਰਾ ਜਿਹੜਾ ਹੁੰਦਾ ਨਾ, ਉਹਨੂੰ ਮੈਨੇਜਮੈਂਟ ਕਰ ਲੈਂਦੇ ਆ, ਉਹਦਾ ਪੂਰਾ ਮੂਵਮੈਂਟ ਨੂੰ ਪੂਰਾ ਮੈਨੇਜ ਕਰ ਲੈਂਦੇ ਐਸੇ ਨੇ ਪ੍ਰਧਾਨ ਸੇਵਕ। ਪਰ ਪ੍ਰਧਾਨ ਸੇਵਕ ਨੇ ਫਿਰ ਇੱਕ ਐਲਾਨ ਵੀ ਕਰ ਦਿੱਤਾ। ਐਲਾਨ ਤੋਂ ਗੱਲ ਚੇਤੇ ਆ ਗਈ ਆ, ਉਹਦੇ 'ਤੇ ਆਪਾਂ ਫੇਰ ਚੱਲਦੇ ਹਾਂ ਕਿ ਹਰਿਆਣੇ ਦੀਆਂ 9 ਖਿਡਾਰਨਾਂ ਖੇਡਣੀਆਂ ਸੀ, ਜਿੱਦਾਂ ਸਾਡੇ ਮੁੰਡਿਆਂ ਦੇ ਵਿੱਚ 9-10 ਖਿਡਾਰੀ ਸੀ, ਮੇਰੇ ਖਿਆਲ ਦੇ ਨਾਲ 11 ਸੀ ਆਪਣੇ ਪੰਜਾਬ ਦੇ। ਤਾਂ ਇਹਨਾਂ ਨੂੰ ਇਨਾਮ ਦਿੱਤਾ ਗਿਆ 9 ਖਿਡਾਰਨਾਂ ਨੂੰ, ਮੇਰੇ ਖਿਆਲ ਦੇ ਨਾਲ 50-50 ਲੱਖ ਰੁਪਈਏ ਦਾ ਹਰਿਆਣਾ ਸਰਕਾਰ ਵੱਲੋਂ। ਪੂਰੀ ਬਾਰਿਸ਼ ਹੋਏਗੀ ਪੈਸੇ ਦੀ, ਗਰੀਬੀ ਨਿਕਲ ਜਾਣੀ ਹੈ, ਕਿਉਂਕਿ ਜਿਹੜੀ ਉਹ ਹੈਗੀ ਆ ਕੁੜੀ ਟੇਟੇ ਝੋਪੜੀ 'ਚ ਰਹਿੰਦੀ ਹੈ, ਝੋਪੜੀ ਨੂੰਆਂ ਘਰ ਆ ਉਹਨਾਂ ਦਾ, ਵੇਖ ਲਓ, ਹਿਸਾਬ ਲਾ ਲਓ ਤੁਸੀਂ। ਇੰਨੀਆਂ ਗਰੀਬ ਨੇ ਕੁੜੀਆਂ, ਗੁਰਬਤ 'ਚ ਉੱਠੀਆਂ ਨੇ, ਬਹੁਤ ਜ਼ਿਆਦਾ ਮੁਫਲਸੀ 'ਚ ਇਹਨਾਂ ਦਾ ਬਚਪਨ ਬੀਤਿਆ ਹੋਊ, ਜਵਾਨੀ ਬੀਤੀ ਹੋਊ। ਪਰ ਹੁਣ ਬਾਰਿਸ਼ ਹੋਣ ਜਾ ਰਹੀ ਆ, ਗਰੀਬੀ ਜਿਹੜੀ ਆ ਨਿਕਲ ਜਾਏਗੀ। ਹੁਣ ਮਿਹਨਤ ਨੂੰ ਫੁੱਲ ਲੱਗੇਗਾ, ਔਰ ਮਿਹਨਤ ਨੂੰ ਹੀ ਨਹੀਂ, ਮੈਂ ਕਹੂੰਗਾ ਕਿ ਹਾਕੀ ਦਾ ਜਿਹੜਾ ਬੀਜਿਆ ਗਿਆ, ਕਰੂੰਬਲਾ ਫੁੱਟੀਆਂ, ਤੇ ਉਹ ਹੁਣ ਜਿਹੜਾ ਰੋਕਿਆ ਉਹਨੂੰ ਵੀ ਫਲ ਲੱਗੇਗਾ। ਸੋ ਉਸ ਤੋਂ ਬਾਅਦ ਜਿਹੜੀ ਗੱਲ ਆ ਕਿ ਇਹਨਾਂ ਨੇ ਐਲਾਨ ਕਰ ਦਿੱਤਾ ਕਿ ਜਿਹੜਾ ਦਿੱਤਾ ਜਾਂਦਾ ਖੇਡ ਰਤਨ ਪੁਰਸਕਾਰ, ਜਿਹਨੂੰ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਆਖਿਆ ਜਾਂਦਾ, ਉਹਦਾ ਨਾਂ ਬਦਲ ਕੇ ਹੁਣ ਮੇਜਰ ਧਿਆਨ ਚੰਦ ਰੱਖਿਆ ਜਾਏਗਾ। ਤਾਂ ਇਹ ਮੇਜਰ ਧਿਆਨ ਚੰਦ ਪੁਰਸਕਾਰ ਕੋਈ ਵੀ ਬੰਦਾ ਇਤਰਾਜ਼ ਨਹੀਂ ਕਰ ਸਕਦਾ, ਉਹ ਸਾਡੇ ਹੀਰੋ ਨੇ, ਸਦਾ ਰਹਿਣਗੇ ਰਹਿਣਗੇ। ਹਾਕੀ ਹਮੇਸ਼ਾ ਜਦੋਂ ਵੀ ਕਿਤੇ ਨਾ ਕਿਤੇ ਚੇਤਿਆਂ 'ਚ ਸਾਡਿਆਂ 'ਚ ਤਾਜ਼ਾ ਹੋਏਗੀ ਤਾਂ ਮੇਜਰ ਧਿਆਨ ਚੰਦ ਜੀ ਦਾ ਨਾਂ ਆਪਣੇ ਆਪ ਹੀ ਉਹਦੇ ਨਾਲ ਜੁੜ ਜਾਣਾ ਵਾ। ਪਰ ਇੱਥੇ ਹੁਣ ਸਾਰੀ ਸਿਆਸਤ ਜਿਹੜੀ ਹੈ ਉਹ ਖੁੱਲ੍ਹ ਕੇ ਇੱਕ ਦੂਜੇ ਦੇ ਭੇਟ 'ਚ ਆ ਗਈ ਕਿ ਭਾਈ ਇਹ ਸਾਰਾ ਕੁਛ ਜੇ ਕਰਨਾ ਸੀਗਾ ਤੇ ਫਿਰ ਤੁਸੀਂ ਆਪਣੇ ਨਾਮ 'ਤੇ ਸਟੇਡੀਅਮ ਦਾ ਨਾਮ ਕਿਉਂ ਰਖਵਾਇਆ ਗੁਜਰਾਤ ਦੇ ਵਿੱਚ? ਤੁਸੀਂ ਨਹੀਂ ਸਰਦਾਰ ਪਟੇਲ ਦੇ ਨਾਂ 'ਤੇ ਜਿਹੜਾ ਸਟੇਡੀਅਮ ਸੀ ਉਹ ਬਦਲ ਕੇ ਨਰਿੰਦਰ ਮੋਦੀ ਸਟੈਂਡ ਕਿਉਂ ਨਰਿੰਦਰ ਮੋਦੀ ਸਟੇਡੀਅਮ ਕਿਉਂ ਰੱਖ ਦਿੱਤਾ? ਅਡਾਨੀ ਸਟੈਂਡ ਕਿਉਂ ਬਣਾ ਦਿੱਤਾ ਉਹਦੇ 'ਚ? ਫਿਰ
ਕਹਿੰਦੇ ਕਿ ਠੀਕ ਹੈ ਚਲੋ ਕੋਈ ਗੱਲ ਨਹੀਂ ਹੈ, ਬਦਲ ਲਓ, ਤੁਹਾਡੇ ਹੱਥ ਤਾਕਤ ਆ। ਪਰ ਜਿਹੜੇ ਬਦਲ ਕੇ ਹੁਣ ਤੁਸੀਂ ਨਾਂ ਰੱਖੀ ਜਾਂਦੇ ਦੀਨ ਦਿਆਲ ਉਪਾਧਿਆਏ ਦੇ ਨਾਮ ਤੇ, ਅਟਲ ਬਿਹਾਰੀ ਵਾਜਪਾਈ ਦੇ ਨਾਂ ਤੇ, ਕੱਲ੍ਹ ਨੂੰ ਕੋਈ ਹੋਰ ਆਊਗਾ ਉਹ ਬਦਲ ਦਊਗਾ। ਗੱਲ ਤੇ ਰਾਜਨੀਤੀ ਦੀ ਚ ਬਦਲਣਾ ਵੀ ਸੀ ਤਾਂ ਅੱਜ ਦਾ ਦਿਨ ਰੁਕ ਜਾਂਦੇ, ਕੱਲ ਪਰਸੋਂ ਨੂੰ ਐਲਾਨ ਕਰ ਲੈਂਦੇ, ਓਲੰਪਿਕ ਖਤਮ ਹੋ ਜਾਣੀ ਉਸ ਤੋਂ ਬਾਅਦ, ਕਿਉਂਕਿ ਰਾਜਨੀਤੀ ਇਸ ਤਰ੍ਹਾਂ ਦੇ ਫੈਸਲਿਆਂ ਤੇ ਤੁਹਾਨੂੰ ਪਤਾ ਰਿਐਕਟ ਕਰਦੀ ਆ। ਤੇ ਅਸਲ ਮੁੱਦਿਆਂ ਦੀ ਗੱਲ, ਅਸਲ ਖੇਡ ਦੀ ਗੱਲ ਜਿਹੜੀ ਆ, ਜਾਂ ਪਰਦੇ ਦੇ ਪਿੱਛੇ ਜਿਹੜੇ ਇਹਨਾਂ ਖਿਡਾਰੀਆਂ ਨੂੰ ਇੱਥੋਂ ਤੱਕ ਪਹੁੰਚਾਉਂਦੇ ਆ, ਉਹਨਾਂ ਨੂੰ ਕ੍ਰੈਡਿਟ ਦੀ ਜਿਹੜੀ ਗੱਲ ਹੈ ਉਹ ਕਿਤੇ ਨਾ ਕਿਤੇ ਘੱਟੇ ਕੋਡੀਆਂ ਰੁਲ ਜਾਂਦੀ ਆ। ਖੈਰ ਹੋਰ ਜੇ ਆਪਾਂ ਗੱਲ ਕਰੀਏ ਇਹਨਾਂ ਦੀ, ਤਾਂ ਅੱਜ ਮੇਰੇ ਖਿਆਲ ਦੇ ਨਾਲ ਜਿਹੜਾ ਪਹਿਲਵਾਨ ਸੀਗਾ ਪੂਨੀਆ, ਉਹ ਹਾਰ ਗਿਆ। ਇੱਕ ਪਹਿਲਵਾਨ ਤਾਂ ਸਾਡਾ ਮੈਡਲ ਜਿੱਤ ਗਿਆ, ਮੇਰੇ ਖਿਆਲ ਦੇ ਨਾਲ ਉਹਨੇ ਸਿਲਵਰ ਜਿੱਤਿਆ ਸੀਗਾ। ਇੱਕ ਗੋਲਫ ਦੇ ਵਿੱਚ, ਗੋਲਫ ਤੁਹਾਨੂੰ ਪਤਾ ਸ਼ਾਹੀ ਖੇਡ ਆ, ਉਹਦੇ ਵਿੱਚ ਇੱਕ ਕੁੜੀ ਜਿੱਦਾਂ ਕਹਿ ਲਓ ਕਿ ਸ਼ੁਭਾ ਰੁਸਤਮ ਹੀ ਨਿਕਲੀ ਆ, ਅਦਿਤੀ ਅਸ਼ੋਕ। ਉਹ ਇਸ ਟਾਈਮ ਇਤਿਹਾਸ ਸਿਰਜਣ ਦੇ ਬਿਲਕੁਲ ਮੁਹਾਨ ਤੇ ਖਲੋਤੀ ਆ, ਤੇ ਉਹਦਾ ਮੇਰੇ ਖਿਆਲ ਦੇ ਨਾਲ ਸਕੋਰ ਹੈਗਾ ਆ _368। ਤੇ ਕੱਲ ਨੂੰ ਕਹਿੰਦੇ ਕਿ ਉੱਥੇ ਪੋਸੀਬਿਲਿਟੀ ਹੈ ਕਿ ਤੂਫਾਨ ਆ ਸਕਦਾ, ਤਾਂ ਉਸ ਸੂਰਤ ਦੇ ਵਿੱਚ ਉਹ ਸਟੈਂਡ ਕਰਦੀ ਪਈ ਹੈ ਇਸ ਟਾਈਮ ਤਕਰੀਬਨ ਗੋਲਡ ਜਾਂ ਸਿਲਵਰ ਤੇ, ਉਹਨੂੰ ਵੀ ਮੈਡਲ ਮਿਲ ਸਕਦਾ। ਸੋ ਕਾਫੀ ਖੁਸ਼ ਆ। ਜੇ ਆਪਾਂ ਦੇਖੀਏ ਬਜਰੰਗ ਪੂਨੀਆ ਜਿਹੜਾ, ਉਹ ਅੱਜ ਬੜੀ ਉਮੀਦ ਲੈ ਕੇ ਗਿਆ ਸੀਗਾ, ਪਰ ਸੈਮੀਫਾਈਨਲ ਦੇ ਵਿੱਚ ਹਾਰ ਗਿਆ। ਬਜਰੰਗ ਪੂਨੀਆ ਬਹੁਤ ਜ਼ਿਆਦਾ ਉਮੀਦ ਲੈ ਕੇ ਗਿਆ ਸੀਗਾ, ਤੇ ਭਲਵਾਨ ਵੀ ਤਕੜਾ ਆ, ਉਹਨੂੰ ਉੱਥੇ ਰੈਂਕਿੰਗ ਵੀ ਚੰਗੀ ਮਿਲੀ ਸੀਗੀ, ਪਰ ਅਨਫੋਰਚੁਨੇਟਲੀ ਹਾਰ ਗਿਆ। ਸੋ ਕੱਲ੍ਹ ਦਾ ਦਿਨ ਜਿਹੜਾ ਉਹ ਹੁਣ ਅਦਿਤੀ ਤੇ ਇੱਕ ਹੈਗਾ ਜਿਹੜਾ ਭਾਰਤੀ ਐਥਲੀਟ ਨੀਰਜ ਚੋਪੜਾ, ਇਹਨਾਂ ਤੇ ਨਿਗਾਹ ਰਹੇਗੀ, ਕਿਉਂਕਿ ਦੋਵੇਂ ਹੀ ਬਿਲਕੁਲ ਤਗਮੇ ਦੀ ਦੌੜ ਦੇ ਵਿੱਚ ਬਣੇ ਹੋਏ ਆ। 5 ਮੈਡਲ ਇੰਡੀਆ ਨੇ ਜਿੱਤੇ ਆ, ਪਿਛਲੇ ਨਾਲੋਂ ਓਲੰਪਿਕ ਨਾਲੋਂ 3 ਵਧੇਰੇ ਆ, ਪਰ ਜੇ ਦੇਖੀਏ ਤਾਂ ਕੁੱਲ 66ਵੇਂ ਨੰਬਰ ਤੇ ਆ ਮੈਡਲ ਟੈਲੀ ਦੇ ਵਿੱਚ ਇੰਡੀਆ। ਜੀ ਜੀ ਬਿਲਕੁਲ। ਸੋ ਜੇ ਜਿਹੜਾ ਤੁਸੀਂ 3000 ਕਰੋੜ ਦੀ ਗੱਲ ਕਰਦੇ, ਜੇ ਵਾਕਿਆ ਹੀ ਇਹ ਸਪੋਰਟਸ 'ਤੇ ਲਾ ਦੇਣ ਤਾਂ ਵੀ ਸੁਧਾਰ ਹੋ ਸਕਦਾ, ਪਰ ਆਪਾਂ ਨੂੰ ਪਤਾ ਆ ਵੀ ਵਿੱਚ ਵਿਚਾਲੇ ਕਿੱਥੇ ਜਿਹੜਾ ਉਹ ਰਹਿ ਜਾਂਦਾ। ਜਿੱਥੇ ਤੱਕ ਪਹੁੰਚਣਾ ਚਾਹੀਦਾ ਆ ਉੱਥੇ ਤਾਈਂ ਇਹ ਪਹੁੰਚਦਾ ਵੀ ਨਹੀਂ। ਇੱਕ 36000 ਦੇ ਜਿਹੜੇ ਆ ਮੈਨੂੰ ਲੱਗਦਾ ਆਬਾਦੀ ਵਾਲਾ ਇੱਕ ਮੁਲਕ ਨੇ 5 ਮੈਡਲ ਜਿੱਤੇ ਆ, ਜਿਨ੍ਹਾਂ 'ਚੋਂ ਸ਼ਾਇਦ 2 ਗੋਲਡ ਸੀਗੇ, ਤੇ ਆਪਣੇ ਵਾਲੇ ਜਿਹੜੇ ਰਹੀ ਜਾਂਦੇ ਆ ਇਸ ਸਾਰੇ ਜਿਹੜੇ ਉਹ ਕਾਸੇ ਦੇ ਵਿੱਚ ਕਿਤੇ ਨਾ ਕਿਤੇ। ਸਾਨੂੰ ਦੇਖੋ ਗੱਲ ਕੀ ਆ ਕਿ ਚਲੋ ਰਾਜਨੀਤੀ 'ਚ ਜਿੱਥੇ ਕਰਪਸ਼ਨ ਤੇ ਤਕਰੀਬਨ ਹੁਣ ਵਧੇਰੇ ਦੇਸ਼ਾਂ 'ਚ ਹੈ ਹੀ ਹੈ, ਜ਼ਿਆਦਾਤਰ ਦੇਸ਼ਾਂ 'ਚ ਹੈ, ਕਿਤੇ ਨਾ ਕਿਤੇ ਉੱਥੇ ਸਾਨੂੰ ਇਮਾਨਦਾਰ ਬੰਦੇ ਲੱਭਣ ਦੀ ਜ਼ਰੂਰਤ ਹੈ, ਜਿਹੜੇ ਫੈਡਰੇਸ਼ਨਾਂ 'ਚ ਬੈਠੇ ਆ। ਜੇ ਉਹ ਇਮਾਨਦਾਰ ਬੰਦੇ ਨਰਿੰਦਰ ਬੱਤਰਾ ਨੇ ਹਾਕੀ ਦੀ ਸਾਰੀ ਤਕਦੀਰ ਬਦਲੀ ਹੈ, ਨਵੀਨ ਪਟਨਾਇਕ ਦੇ ਨਾਲ ਰਲ ਕੇ। ਅੱਛੇ ਬੰਦੇ ਹਮੇਸ਼ਾ ਰਹਿੰਦੇ ਨੇ ਸਮਾਜ ਦੇ ਵਿੱਚ, ਕਿਉਂਕਿ ਗੱਲ ਇਹ ਆ ਕਿ ਜਿਹੜਾ ਤੁਹਾਡਾ ਪੈਸਾ ਹੁੰਦਾ ਨਾ, ਬੇਸਿਕਲੀ ਉਹ ਖੇਡਾਂ ਦਾ ਬਜਟ ਜਿਹੜਾ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਗਾਂ ਵੰਡਿਆ ਜਾਂਦਾ ਹੈ। ਉਹ ਤੁਸੀਂ ਦੇਖ ਲਓ ਕਿੰਨੇ ਪੈਸੇ ਬਣ ਜਾਂਦੇ ਨੇ, ਜਦਕਿ ਸਾਨੂੰ ਘੱਟੋ ਘੱਟ ਇੱਕ ਪ੍ਰਤੀ ਵਿਅਕਤੀ 5 ਰੁਪਈਏ ਤੱਕ ਲਿਜਾਣਾ ਚਾਹੀਦਾ ਖੇਡ ਬਜਟ। ਮੇਰਾ ਮੰਨਣਾ, ਚਲੋ ਉਹਦੇ 'ਚ ਜੋ ਖਾਣਾ ਖਵਾਉਣਾ, ਉਹ ਰੋਕਣਾ ਰਕਾਉਣਾ, ਉਹ ਤਾਂ ਸਰਕਾਰਾਂ ਦਾ ਕੰਮ ਆ, ਪਰ ਮੇਰਾ ਮੰਨਣਾ ਕਿ ਘੱਟੋ ਘੱਟ ਕੁਛ ਪੈਸਿਆਂ ਤੋਂ ਜਿਹੜਾ 2-4 ਪੈਸਿਆਂ ਤੱਕ ਹੀ ਬਜਟ ਬਣ ਜਾਂਦਾ ਹੋਊ, ਉਹਨੂੰ ਪ੍ਰਤੀ ਵਿਅਕਤੀ 5 ਰੁਪਏ ਤੱਕ ਖੜਨਾ ਪਊਗਾ, ਜੇ ਵਧੀਆ ਸਪੋਰਟਸ ਪਾਲਿਸੀ ਲਿਆ ਕੇ ਵਧੀਆ ਰਿਜ਼ਲਟ ਲੈਣੇ। ਜੀ ਜੀ ਬਿਲਕੁਲ। ਮੈਂ ਦੁਰਸਤ ਕਰਦਾ ਜਾਵਾਂ, ਸੈਨ ਮਰੀਨੋ ਨੇ ਜਿਹੜੇ ਆ 3 ਮੈਡਲ ਜਿਹੜੇ ਉਹ ਜਿੱਤੇ, 1 ਸਿਲਵਰ 2 ਗੋਲਡ। ਪੂਨੀਆ ਨੂੰ ਉਹਨਾਂ ਦੇ ਹੀ ਮੁਲਕ ਦੇ ਬੰਦੇ ਨੇ ਜਿਹੜਾ ਉਹ ਹਰਾਇਆ ਸੀਗਾ, ਜਿਹੜਾ ਰੈਸਲਰ ਸੀਗਾ ਜੀ। 36000 ਆਬਾਦੀ ਆ ਸਿਰਫ ਉਸ ਜਿਹੜੇ ਪੂਰੇ ਮੁਲਕ ਦੀ ਜੀ। ਪਰ ਇੱਕ ਗੱਲ ਆਪਾਂ ਥੋੜੀ ਰੱਖ ਲਈ ਆ ਕਿ ਕੋਚ ਨੇ ਅਸਤੀਫਾ ਦੇ ਦਿੱਤਾ, ਉਹਨੂੰ ਵੀ ਸ਼ਾਰਟ ਦੇ ਵਿੱਚ ਕਰ ਦਈਏ, ਖੇਡਾਂ ਦੀ ਗੱਲ ਚੱਲੀ ਜਾਂਦੀ ਆ। ਅੱਛਾ, ਉਹ ਕੋਚ ਜਿਵੇਂ ਇਸ ਟੀਮ ਨੂੰ ਤਰਾਸ਼ਿਆ ਇੱਥੋਂ ਤੱਕ ਪਹੁੰਚਾਇਆ, ਉਹਨੇ ਅਚਾਨਕ ਫਿਰ ਅੱਜ ਵੱਖ ਹੋਣ ਦਾ ਐਲਾਨ ਕਰ ਦਿੱਤਾ, ਕਿਉਂਕਿ ਉਹਨੇ ਕਿਹਾ ਕਿ ਮੇਰੇ ਨਿੱਜੀ ਕਾਰਨ ਹੈ। ਤੁਹਾਨੂੰ ਪਤਾ ਹੀ ਆ ਹਾਲੈਂਡ ਦੇ ਵਿੱਚੋਂ ਇੱਥੇ ਇੰਡੀਆ 'ਚ ਰਹਿਣਾ ਬਹੁਤ ਔਖਾ ਹੁੰਦਾ। ਸੋ ਉਹਨਾਂ ਨੇ ਕਿਹਾ ਕਿ ਇਹ ਟੀਮ ਹੁਣ ਜੋ ਉਹਦੇ ਨਾਲ ਦੀ ਸਹਾਇਕ ਕੋਚ ਆ ਸ਼ੌਪਮੈਨ, ਉਹਦੇ ਹਵਾਲੇ ਆ ਭਾਈ, ਮੈਂ ਚੱਲਿਆ ਵਾਂ। ਪਰ ਮੇਰੇ ਖਿਆਲ ਦੇ ਨਾਲ ਜਦ ਵੀ ਹਾਕੀ ਦੀ ਗੱਲ ਚੱਲੇਗੀ, ਇਹ 2 ਕੋਚ ਹੈ ਜਿਹੜੇ ਗ੍ਰਾਹਮ ਰੀਡ ਖਾਸ ਤੌਰ 'ਤੇ ਜਿਹੜੇ ਇਸ ਵੇਲੇ ਮੈਨਸ ਹਾਕੀ ਨੂੰ ਟ੍ਰੇਨ ਕਰਦੇ ਆ, ਦੂਸਰੇ ਪਾਸੇ ਇਹ ਜਿਹੜੇ ਸਾਹਿਬ ਹੈ ਸੌਡ ਮਾਰਿਨ, ਇਹਨਾਂ ਦਾ ਜ਼ਿਕਰ ਹਮੇਸ਼ਾ ਹੁੰਦਾ ਰਹੇਗਾ। ਤਾਂ ਮੇਰਾ ਤਾਂ ਸਲਿਊਟ ਬਣਦਾ ਇਸ ਬੰਦੇ ਨੂੰ, ਜਿਸ ਸ਼ਿੱਦਤ ਦੇ ਨਾਲ ਇਹਨੇ ਕੁੜੀਆਂ 'ਚ ਜੋਸ਼ ਭਰਿਆ, ਜਜ਼ਬਾ ਭਰਿਆ। ਠੀਕ ਆ, ਜੋ ਬਕਾਏ ਸ਼ਿਕਾਏ ਬਜਟ ਮੈਡਲ ਟੈਲੀਆਂ ਇਹਨਾਂ ਦੀ ਗੱਲ ਹੁੰਦੀ ਰਹੇਗੀ, ਪਰ ਜੇ ਅੱਜ ਹਾਕੀ ਕਿਤੇ ਨਾ ਕਿਤੇ
ਉਡਾਨ ਭਰ ਰਹੀ ਹੈ, ਉਹਦੀ ਪ੍ਰਵਾਸ ਕਿਤੇ ਨਾ ਕਿਤੇ ਸ਼ੁਰੂ ਹੋਈ ਆ, ਤਾਂ ਉਹਦੇ ਵਿੱਚ ਇਹ ਦੋ ਬੰਦਿਆਂ ਦਾ ਬਹੁਤ ਵੱਡਾ ਯੋਗਦਾਨ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਜਾਈਏ, ਵਿਰੋਧੀ ਧਿਰ ਦੇ ਨੇਤਾ ਦਿੱਲੀ ਦੇ ਜੰਤਰ ਮੰਤਰ ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ 'ਚ ਸ਼ਾਮਲ ਹੋਏ। ਹਾਂਜੀ ਦੇਖੋ, ਵਿਰੋਧ ਪ੍ਰਦਰਸ਼ਨ 'ਚ ਹੋਏ ਆ, ਰਾਜੇਵਾਲ ਹੋਰਾਂ ਨੇ ਤੱਤੀਆਂ ਠੰਡੀਆਂ ਸੁਣਾਈਆਂ ਵੀ ਹੋਣੀਆਂ ਨੇ, ਕਿਉਂਕਿ ਉੱਥੇ ਉਹਨਾਂ ਦੀ ਸੰਸਦ ਚੱਲਦੀ ਹੈ, ਉਹਨਾਂ ਦੀ ਸੰਸਦ ਦੇ ਵਿੱਚ ਤੇ ਫਿਰ ਉਹਨਾਂ ਦੀਆਂ ਹੀ ਚੱਲਣੀਆਂ ਨੇ ਨਾ। ਦੱਸਦੇ ਆ ਕਿ ਕਿਸਾਨਾਂ ਨੇ ਤੱਤੀਆਂ ਠੰਡੀਆਂ ਸੁਣਾਈਆਂ ਨੇ, ਪਰ ਖੈਰ ਇਹਦਾ ਤੁਹਾਨੂੰ ਪਤਾ ਹੀ ਆ ਕਿ ਗੱਲ ਜਿੱਦਾਂ ਦੀ ਆ, ਇੱਥੇ ਜਿਹੜੇ ਆਪਣਾ ਆਪ ਦਿਖਾਉਂਦੇ ਆ ਕਿ ਅਸੀਂ ਤੁਹਾਡੇ ਆਪਣੇ ਆ, ਉਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ, ਕਿਉਂਕਿ ਇਹਨਾਂ ਦੀ ਭਾਈ ਰਾਜਨੀਤੀ ਆ। किसी ने कहा ना, जमाने में आए हो तो जीने का हुनर रखना, दुश्मनों का कोई खतरा नहीं, बस अपनों पर नजर रखना। तो ये है, क्योंकि ਇਹੋ ਜਿਹੀਆਂ ਵਿਉਂਤਬੰਦੀਆਂ ਹੁਣ ਚੱਲ ਰਹੀਆਂ ਨੇ। ਖੈਰ ਚਲੋ, ਆਪੋਜੀਸ਼ਨ ਦਾ ਰੋਲ ਹੈ, ਵਧੀਆ ਰੋਲ ਆ, ਉਹ ਨਿਭਾ ਰਹੇ ਨੇ, ਪਰੰਤੂ ਦੇਖੋ ਇਹਨਾਂ ਦਾ ਇਕਜੁੱਟ ਹੋਣ ਦਾ ਜਿਹੜਾ ਪ੍ਰੋਗਰਾਮ ਸੀ ਥੋੜ੍ਹਾ ਜਿਹਾ ਅਧੂਰਾ ਜਾਪਿਆ, ਕਿਉਂਕਿ ਉਹਦੇ ਵਿੱਚ ਮੈਨੂੰ ਲੱਗਦਾ ਆ, ਹੋ ਸਕਦਾ ਮੈਂ ਦਰੁਸਤ ਨਾ ਹੋਵਾਂ, ਗਲਤ ਹੋਵਾਂ, ਪਰ ਮੈਨੂੰ ਜਿੱਥੋਂ ਤੱਕ ਨਜ਼ਰ ਆਇਆ ਸਾਰਾ ਗਰੁੱਪ, ਕਿ ਉੱਥੇ TMC ਦਾ ਕੋਈ ਆਗੂ ਨਹੀਂ ਸੀਗਾ, ਉੱਥੇ ਆਮ ਆਦਮੀ ਪਾਰਟੀ ਦਾ ਵੀ ਕੋਈ ਰਾਜ ਸਭਾ ਜਾਂ ਲੋਕ ਸਭਾ ਦਾ ਮੈਂਬਰ ਨਹੀਂ ਸੀਗਾ। ਇਹ ਕਿਉਂ ਹੈ, ਇਹ ਹੁਣ ਸਮਝਣ ਦੀ ਜ਼ਰੂਰਤ ਹੈ, ਕਿਉਂਕਿ ਕੇਜਰੀਵਾਲ ਤੇ ਦੀਦੀ ਦੀ ਕਾਫੀ ਟਿਊਨਿੰਗ ਵਧੀਆ ਹੈ ਨਾ, ਤੇ ਉਹ ਕਿਉਂ ਨਹੀਂ ਆ ਰਹੇ, ਇਹ ਸੋਚਣ ਸਮਝਣ ਦਾ ਵਿਸ਼ਾ ਹੋਏਗਾ। ਦੂਜੀ ਗੱਲ ਇਹ ਆ ਕਿ ਕੱਲ੍ਹ ਤੱਕ ਮਿਹਣੋ ਮਿਹਣੀ ਹੋਏ ਸੀ, ਤੇ ਆਪਾਂ ਵੀ ਕਿਹਾ ਸੀਗਾ ਕਿ ਨਾ ਯਾਰ, ਇੱਦਾਂ ਨਹੀਂ ਹੋਣਾ ਚਾਹੀਦਾ। ਮਤਲਬ ਕਿ ਜਿਸ ਤਰ੍ਹਾਂ ਸਾਡੇ ਦੋ ਮੈਂਬਰ ਪਾਰਲੀਮੈਂਟ ਬੀਬਾ ਬਾਦਲ ਤੇ ਰਵਨੀਤ ਬਿੱਟੂ ਝਗੜੇ ਸਨ, ਉਸ ਤੋਂ ਬਾਅਦ ਅੱਜ ਅੱਛੀ ਮਿਸਾਲ ਇਹ ਵੇਖਣ ਨੂੰ ਮਿਲੀ ਆ ਕਿ ਜਿਹੜੇ ਭੁੰਦੜ ਸਾਹਿਬ ਹੈ ਮੈਂਬਰ ਪਾਰਲੀਮੈਂਟ, ਉਹ ਕਾਂਗਰਸੀਆਂ ਦੇ ਨਾਲ ਜਾਨੀ ਇਕੱਠੇ ਖੜੇ ਨਜ਼ਰ ਆਏ। ਤਾਂ ਇੱਦਾਂ ਦੀ ਤਸਵੀਰ ਰੱਖਣੀ ਚਾਹੀਦੀ ਹੈ ਜਿਹੜਾ ਸੈਸ਼ਨ ਬਾਕੀ ਬਕਾਇਆ ਵਾ। ਇੱਕ ਹੋਰ ਵੱਡੀ ਖਬਰ ਕਿਸਾਨੀ ਸੰਘਰਸ਼ ਦੇ ਨਾਲ ਜੁੜੀ ਆ ਰਹੀ ਹੈ ਕਿ ਇਲੈਕਸ਼ਨ ਲੜਨ ਤੋਂ ਫਿਰ ਕਿਤੇ ਨਾ ਕਿਤੇ ਥੋੜ੍ਹੀ ਇਹਨਾਂ ਨੂੰ ਕਲੈਰੀਫਿਕੇਸ਼ਨ ਦੇਣੀ ਪੈ ਰਹੀ ਹੈ, ਸਫਾਈ ਦੇਣੀ ਪੈ ਰਹੀ ਹੈ। ਇਹਨਾਂ ਨੇ ਮੁੜ ਸਾਫ਼ ਕੀਤਾ ਕਿ ਇਲੈਕਸ਼ਨ ਨਹੀਂ ਲੜਾਂਗੇ। ਪਰ ਇਸ ਤੋਂ ਵੀ ਇੱਕ ਅਹਿਮ ਖਬਰ ਆ ਰਹੀ ਆ, ਉਹ ਇਹ ਆ ਕਿ ਤੁਸੀਂ ਇੱਕ ਨਾਂ ਸ਼ਾਇਦ ਵਿਸਰ ਗਏ ਹੋਵੋਗੇ ਹੁਣ ਤੱਕ, ਤਾਂ VM ਸਿੰਘ ਦੀ ਵਾਪਸੀ ਹੋਈ ਆ। ਇਹ ਸੱਜਣ ਉਹੀ, ਵੈਸੇ ਇਹ ਮੇਨਕਾ ਗਾਂਧੀ ਦੇ ਭਰਾ ਲੱਗਦੇ ਨੇ ਰਿਸ਼ਤੇਦਾਰੀ ਦੇ ਵਿੱਚੋਂ, ਇਹ ਕਾਫੀ ਅਮੀਰ ਕਿਸਾਨ ਨੇ। ਇਹਨਾਂ ਨੇ, ਤੁਹਾਨੂੰ ਯਾਦ ਹੋਣਾ, ਇੱਕ ਵੀਡੀਓ ਪਾ ਦਿੱਤੀ ਸੀ ਜਦੋਂ ਦਿੱਲੀ ਕੂਚ ਕਰਨਾ ਸੀ ਇੱਕ ਦਿਨ ਪਹਿਲਾਂ ਕਿ ਕਰੋਨਾ ਕਰਕੇ ਨਾ ਆਓ, ਤੇ ਫਿਰ ਇਹ ਉਹੀ ਸੱਜਣ ਆ ਜਿਨ੍ਹਾਂ ਨੇ ਆਖਿਆ ਸੀ ਬਰਾੜੀ ਦੇ ਵਿੱਚ ਆ ਜਾਓ। ਯੋਗੇਂਦਰ ਯਾਦਵ ਤੇ ਸਾਰੇ ਸਹਿਮਤ ਹੋ ਗਏ ਸੀ ਕਿਤੇ ਨਾ ਕਿਤੇ। ਉਸ ਤੋਂ ਬਾਅਦ ਫਿਰ ਇਹਨਾਂ ਨੂੰ ਅਲੱਗ ਕਰ ਦਿੱਤਾ ਗਿਆ, VM ਸਿੰਘ ਨੂੰ, ਕਿ ਇਹਨੇ ਜਿਸ ਤਰੀਕੇ ਨਾਲ ਦਿੱਲੀ ਕੂਚ ਨੂੰ ਰੋਕਣ ਦਾ ਯਤਨ ਕੀਤਾ ਗਿਆ, ਮਾਮਲਾ ਗੜਬੜਿਆ। ਪਰ ਹੁਣ ਅੱਜ ਖਬਰ ਆ ਗਈ, ਮੈਂ ਇੱਕ ਨਿਊਜ਼ ਪੋਰਟਲ ਤੋਂ ਖਬਰ ਪੜ੍ਹੀ ਆ, ਉਹਦੇ 'ਚ ਲਿਖਿਆ ਪਿਆ ਸੀਗਾ ਕਿ ਕਿਸਾਨ ਅੰਦੋਲਨ 'ਚ VM ਸਿੰਘ ਦੀ ਮੁੜ ਐਂਟਰੀ ਆ। ਉਹ ਆਪਣਾ ਵੱਖਰਾ ਰਾਸ਼ਟਰੀ ਕਿਸਾਨ ਮੋਰਚਾ ਜਿਹੜਾ ਕਾਇਮ ਕਰਕੇ ਲੜਾਈ ਲੜਨਗੇ। ਉਹ ਹੁਣ ਕਿਹੜਾ ਰਾਸ਼ਟਰੀ ਕਿਸਾਨ ਮੋਰਚਾ ਹੈ, ਇਹਨੂੰ ਵੱਡਾ ਇੱਕ ਸਾਂਝਾ ਕਿਸਾਨ ਮੋਰਚਾ ਤੇ ਲੱਗਿਆ ਪਿਆ। ਇਹ ਰਾਸ਼ਟਰੀ ਕਿਸਾਨ ਮੋਰਚਾ, ਕੌਮੀ ਕਿਸਾਨ ਮੋਰਚਾ ਕਿਹੜਾ ਆ ਗਿਆ, ਸਮਝ ਤੋਂ ਪਰੇ ਆ। ਕਹਿੰਦੇ ਆ ਕਿ 3-4 ਨੁਕਤੇ ਉਹ ਲਿਆਏ ਨੇ। MSP ਦੀ ਗਰੰਟੀ ਦਿਓ, ਕਿਸਾਨਾਂ ਨੂੰ ਅਦਾਲਤ ਜਾਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ, ਕਿਸਾਨਾਂ ਦੀ ਜ਼ਮੀਨ ਤੇ ਕਿਸੇ ਸਮਝੌਤੇ ਦੀ ਗਰੰਟੀ ਨਹੀਂ, ਸਰਕਾਰੀ ਖਰੀਦ ਕੇਂਦਰਾਂ ਤੇ ਫਸਲ ਦੇ ਤੁਰੰਤ ਭੁਗਤਾਨ ਦੀ ਗਰੰਟੀ ਦਿੱਤੀ ਜਾਵੇ। ਮਤਲਬ ਕਿ ਪ੍ਰਾਈਵੇਟ ਪਲੇਅਰਾਂ ਨੂੰ ਉਹ ਅਲਾਓ ਕਰ ਰਹੇ ਨੇ, ਮੰਡੀ ਖੋਲ੍ਹਣ ਦਾ ਉਹ ਕਿਤੇ ਨਾ ਕਿਤੇ ਸਾਥ ਦੇ ਰਹੇ ਆ ਕਿ ਪ੍ਰਾਈਵੇਟ ਮੰਡੀ ਜਿਹੜੀ ਚੱਲਣੀ ਚਾਹੀਦੀ ਆ, ਪਰ MSP ਦੀ ਗਰੰਟੀ ਉਹ ਜ਼ਰੂਰ ਮੰਗ ਰਹੇ ਨੇ। ਖੈਰ ਉਹਨਾਂ ਨੇ ਜੇ ਆਪਣਾ ਇਸ ਤਰ੍ਹਾਂ ਦਾ ਏਜੰਡਾ ਅਲੱਗ ਕਰ ਲਿਆ ਤਾਂ ਇਹਦਾ ਮਤਲਬ ਇਹ ਸਮਝਿਆ ਜਾਣਾ ਚਾਹੀਦਾ ਕਿ VM ਸਿੰਘ ਪੈਰਲਲੀ ਇੱਕ ਮੋਰਚਾ ਖੋਲ੍ਹਣ ਜਾ ਰਿਹਾ ਹੈ। ਜੀ ਜੀ ਜੀ। ਅਗਲੀ ਗੱਲ ਕਰੀਏ, ਰਜਿੰਦਰ ਭੱਠਲ ਦੇ ਕਾਰਜਕਾਲ ਦੇ ਵਿੱਚ ਵਾਧਾ ਕੀਤਾ। ਹਾਂਜੀ, ਇੱਥੇ ਰੱਖਾ ਇਹ ਤੇ ਮੇਰੇ ਖਿਆਲ ਦੇ ਨਾਲ ਵਾਧਾ ਜਿਹੜਾ ਉਹ ਪੂਰਾ, ਜਿੱਦਾਂ ਆਪਾਂ ਕਹਿੰਦੇ ਹੁੰਦੇ ਨਾ ਕਿ ਟੈਕਸ ਜਿਹੜਾ ਜੀ ਉਹ ਲੰਮਸਮ ਹੀ ਭਰ ਦਿਓ ਸਾਲ ਦਾ, ਤਾਂ ਮੇਰੇ ਖਿਆਲ ਦੇ ਨਾਲ ਇਹੋ ਜਿਹੇ ਜਿਹੜੇ ਹੈਗੇ ਆ ਨਾ ਨੇਤਾ, ਇਹਨਾਂ ਨੂੰ ਲਾਈਫ ਟਾਈਮ ਲਈ ਪੱਕੀ ਭਰਤੀ ਕਰ ਦੇਣਾ ਚਾਹੀਦਾ ਹੈ। ਮਤਲਬ ਕਿ ਜਿੱਦਾਂ ਇਹ ਲਾਲ ਸਿੰਘ ਆ, ਬੀਬੀ ਭੱਠਲ ਆ, ਹਿਸਾਬ ਲਾ ਲਓ ਕਿ 3.25 ਲੱਖ ਰੁਪਈਆ ਇਹਨਾਂ ਦੀ ਪੈਨਸ਼ਨ ਆ ਦੱਸਦੇ ਜਿਹੜੀ ਹੈ, ਕਿਉਂਕਿ ਸਾਬਕਾ ਵਿਧਾਇਕ ਨੇ। ਤੇ ਇੱਧਰੋਂ ਹੁਣ ਜਿਹੜੇ ਬਣੇ ਆ ਚੇਅਰਪਰਸਨ, ਇੱਧਰਲੇ ਪਾਸਿਓਂ ਪਤਾ ਨਹੀਂ ਕੀ ਲੈਂਦੇ ਹੋਣਗੇ ਕਿ ਨਹੀਂ ਲੈਂਦੇ ਹੋਣਗੇ। ਇਹ ਤਨਖਾਹ ਨਾ ਵੀ ਲੈਂਦੇ ਹੋਣ ਤਦ ਵੀ ਇਹਨਾਂ ਦੇ ਕੋਲ ਕੈਬਨਿਟ ਦਾ ਰੈਂਕ ਆ। ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ
कि इन्हों कितनी मौज है इस मामले दे विच सियासतदानां नूं कि इलैक्शन ना भी जितन तद भी इन्हां दियां दसे घिओ दे विच आउंदी आ। खबर आ रही है कि पंजाब राज योजना बोर्ड की जिहड़ी बीबी वाइस चेयरपर्सन आ भट्टल ਉਹਦੀ ਮਿਆਦ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਹੈ। ਭਾਵ 4 ਜੁਲਾਈ 2021 ਤੋਂ 3 ਜੁਲਾਈ 2024 ਤੱਕ ਬੱਲੇ ਬੱਲੇ ਕਰਾਤੀ ਉਹਨਾਂ ਦੀ ਕਿ 3 ਸਾਲ ਦੀ ਐਕਸਟੈਂਸ਼ਨ ਦੇ ਦਿੱਤੀ ਗਈ ਹੈ। ਖੈਰ ਉਹਨਾਂ ਨੂੰ 4 ਜੁਲਾਈ 2018 ਨੂੰ ਨਿਯੁਕਤ ਕੀਤਾ ਗਿਆ ਸੀ। ਸੋ ਇਹ ਨੋਟੀਫਿਕੇਸ਼ਨ ਦੀ ਕਾਪੀ ਹੁਣ ਪ੍ਰੈਸ ਦੇ ਵਿੱਚ ਆਈ ਆ। ਤਾਂ ਤੁਸੀਂ ਆਪ ਹੀ ਸਮਝ ਲਓ ਕਿ ਇਹ ਕਾਹਦੇ ਵਾਸਤੇ ਆ। ਇਹ ਸਿਰਫ ਤੇ ਸਿਰਫ ਇਸ ਵਾਸਤੇ ਆ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਖੇਮੇ ਨੂੰ ਮਜ਼ਬੂਤ ਰੱਖਣਾ ਚਾਹੁੰਦੇ ਆ। ਨਵਜੋਤ ਸਿੰਘ ਸਿੱਧੂ ਧਾਰਮਿਕ ਅਸਥਾਨਾਂ 'ਤੇ ਜਾ ਰਿਹਾ, ਵੱਖ-ਵੱਖ ਲੀਡਰਾਂ ਦੇ ਘਰਾਂ 'ਚ ਵੜ ਰਿਹਾ, ਤੱਤੀਆਂ ਠੰਡੀਆਂ ਸੁਣ ਰਿਹਾ, ਬੜੇ ਬੜੇ ਦਾਅਵੇ ਕਰ ਰਿਹਾ। ਸਭ ਕੁਛ ਆਪੋ ਆਪਣੀ ਜਿੱਦਾਂ ਕਹਿ ਲਓ ਕਿ ਪਾਲੇਬੰਦੀ ਜਿਹੜੀ ਆ ਉਹਨੂੰ ਮਜ਼ਬੂਤ ਕਰਨ ਵਾਸਤੇ ਕੀਤਾ ਜਾ ਰਿਹਾ ਵਾ। ਅਤੇ ਇਹਦੇ 'ਚ ਹੁਣ ਆਪਾਂ ਨੂੰ ਵੀ ਪਤਾ ਕਿ ਬੀਬੀ ਭੱਠਲ ਤੋਂ ਉਹ ਕੋਠੀ ਜਿਹੜੀ ਆ ਨਿਕਲਦੀ ਸੀ ਜਿਹਦਾ ਰੈਂਟ 80-82 ਲੱਖ ਉਸ ਟਾਈਮ ਬਣਿਆ ਸੀ, ਖਬਰਾਂ ਲੱਗੀਆਂ ਸੀ। ਤਾਂ ਉਦੋਂ ਇਹਨਾਂ ਨੇ ਫਿਰ ਚੇਅਰਪਰਸਨ ਬਣਾ ਦਿੱਤਾ। ਕੈਪਟਨ ਨੂੰ ਇਹ ਸੀ ਕਿ ਕਿਤੇ ਇਹ ਬਰੋਬਰ ਫਿਰ ਬੀਬੀ ਭੱਠਲ ਉਸੇ ਤਰ੍ਹਾਂ ਹੀ ਜਿਵੇਂ ਅੱਗੇ ਆਪਾਂ ਦੇਖਿਆ ਸੀਗਾ ਪਹਿਲੇ ਕਾਰਜਕਾਲ ਦੇ ਦੌਰਾਨ ਦਿੱਲੀ ਜਾ ਕੇ ਬਹਿ ਗਈ ਸੀਗੀ ਮੋਰਚਾ ਖੋਲ੍ਹ ਕੇ, ਕਿਤੇ ਇਸ ਤਰ੍ਹਾਂ ਦਾ ਮੋਰਚਾ ਨਾ ਲਾ ਲਵੇ। ਅਤੇ ਉਹ ਇੱਧਰੋਂ ਕਿਤੇ ਨਾ ਕਿਤੇ ਥੋੜ੍ਹੀ ਜਿਹੀ ਸ਼ਾਂਤੀ ਉਹਨਾਂ ਨੇ ਬਣਾਈ ਰੱਖੀ ਆ ਅਤੇ ਦੂਜੇ ਪਾਸੇ ਸਿੱਧੂ ਉੱਠ ਖਲੋਤਾ। ਤੋ ਉਹਨਾਂ ਨੇ ਫਿਰ ਵੀ ਇਹਨਾਂ ਦੇ ਕਾਰਜਕਾਲ ਦੇ ਵਿੱਚ ਇਜ਼ਾਫਾ ਕੀਤਾ। ਚਲੋ ਇਹ ਸਭ ਖੇਡਾਂ ਜਿਹੜੀਆਂ ਨੇ ਉਹ ਚੱਲਦੀਆਂ ਰਹਿਣੀਆਂ ਜਦ ਤੱਕ ਇਹਨਾਂ ਦੇ ਹੱਥ ਤਾਕਤ ਆ। ਪਰ ਮੇਰੇ ਖਿਆਲ ਦੇ ਨਾਲ ਦੇਖ ਲਓ ਇਹ ਕਿੰਨਾ ਜ਼ਿਆਦਾ ਸੱਤਾ ਦਾ ਦੁਰਵਰਤੋਂ ਵਾਲਾ ਕੰਮ ਆ ਕਿ ਕਈ ਪੈਨਸ਼ਨਾਂ ਕੈਬਨਿਟ ਰੈਂਕ ਹਾਰ ਕੇ ਵੀ ਸਰਕਾਰੀ ਰਿਹਾਇਸ਼ਾਂ, ਸਰਕਾਰੀ ਗੱਡੀਆਂ, ਇਹ ਸਭ ਕੁਛ। ਤਾਂ ਦੂਸਰੇ ਪਾਸੇ ਮੁਲਾਜ਼ਮ ਜਿਹੜੇ ਆ ਉਹ ਆਪਣੀ ਇੱਕ ਪੱਕੀ ਪੈਨਸ਼ਨ ਵਾਸਤੇ ਤਰਸ ਰਹੇ ਆ, ਲੜਾਈ ਲੜ ਰਹੇ ਆ। ਹੱਦ ਹੋ ਗਈ ਆ। ਉੱਦਾਂ ਕਹਿੰਦੇ ਆ ਕਿ ਸੰਵਿਧਾਨ ਸਾਨੂੰ ਬਰੋਬਰ ਦਾ ਫਿਰ ਅਧਿਕਾਰ ਦਿੰਦਾ, ਫਲਾਂ ਕਰਦਾ, ਧਮਕਾਂ ਕਰਦਾ, ਪਰ ਇਹ ਸਾਰੀਆਂ ਗੱਲਾਂ ਕਾਗਜ਼ੀ ਹੋ ਜਾਂਦੀਆਂ ਨੇ ਜਦੋਂ ਇਸ ਦੇਸ਼ ਦੇ ਰਾਜਨੇਤਾ ਅਤੇ ਆਮ ਬੰਦੇ ਦੀ ਜਿਹੜੀ ਆ ਉਹ ਪਰਿਭਾਸ਼ਾ ਦੀ ਵਿਆਖਿਆ ਕੀਤੀ ਜਾਂਦੀ ਹੈ। ਜੀ ਫਰਕ ਤਾਂ ਜਿਹੜਾ ਜੀ ਸ਼ਰੇਆਮ ਹੀ ਦਿਸਦਾ ਆ ਹੈਗਾ ਆ ਅਤੇ ਇਹਨਾਂ ਨੇ ਕਦੀ ਇਹ ਫਰਕ ਮਿਟਣ ਜਿਹੜਾ ਉਹ ਨਹੀਂ ਦੇਣਾ। ਪੰਜਾਬ ਪੁਲਿਸ ਦਾ ਸਹਾਇਕ ਥਾਣੇਦਾਰ 25 ਲੱਖ ਦੀ ਜਿਹੜੀ ਆ ਉਹ ਚੂਰਾ ਪੋਸਟ ਸਮੇਤ ਗ੍ਰਿਫਤਾਰ। ਹਾਂਜੀ, ਭੁੱਖੀ ਕਹਿ ਲਓ, ਭੁੱਖੀ ਚੂਰਾ ਪੋਸਟ ਕਹਿ ਦਿੰਦੇ, ਭੁੱਖੀ। ਸੋ ਇਹ ਭੁੱਖੀ ਲੈ ਕੇ ਆਇਆ, ਫੜਿਆ ਗਿਆ। ਗੱਡੀ ਵੀ ਕਹਿੰਦੇ ਆ ਕਿ ਕੋਈ ਬੀਬੀ ਚਲਾ ਰਹੀ ਸੀ। ਅੱਜ ਕੱਲ੍ਹ ਇਹ ਵੀ ਬੜਾ ਕੰਮ ਚੱਲਿਆ ਨਾ ਕਿ ਥਾਣੇਦਾਰ ਸਾਹਿਬ ਵਰਦੀਆਂ ਪਾ ਕੇ ਬਹਿ ਜਾਂਦੇ ਨੇ ਅਤੇ ਦੂਸਰੇ ਪਾਸੇ ਬੀਬੀ ਅੱਜ ਕੱਲ੍ਹ ਗੱਡੀ ਚਲਾਉਂਦੀ ਹੋਵੇ ਅਤੇ ਉੱਦਾਂ ਹੀ ਪੂਰੀ ਡੈਸ਼ ਬਣ ਜਾਂਦੀ ਆ, ਪੂਰੀ ਟੈਸ਼ਨ ਹੋ ਜਾਂਦਾ। ਅਗਲਾ ਕਹਿੰਦਾ ਕਿ ਜਾਣ ਦਿਓ ਫੈਮਿਲੀ ਜਾ ਰਹੀ ਅਤੇ ਨਾਲ ਥਾਣੇਦਾਰ ਬੈਠਾ ਹੋਵੇ ਫਿਰ ਤਾਂ ਰੋਕਣਾ ਹੀ ਕਹਿੰਦੇ ਆ। ਤੋ ਇਸ ਤਰ੍ਹਾਂ ਇਹ ਭੁੱਖੀ ਲੈ ਕੇ ਆ ਰਹੇ ਸੀ। ਐਸ ਟੀ ਐਫ ਮੈਨੂੰ ਲੱਗਦਾ ਕਿ ਐਕਸ਼ਨ 'ਚ ਆ ਰਹੀ ਆ। STF ਕਿਸੇ ਸੂਚਨਾ ਦੇ ਆਧਾਰ 'ਤੇ ਫਿਰ ਅੱਗੇ ਖਲੋਤੀ ਸੀ। ਮੁਖਬਰ ਨੇ ਖਾਸ ਸੂਚਨਾ ਦਿੱਤੀ ਸੀ। ਜਦੋਂ ਇਹ ਗੱਡੀ ਰੋਕੀ ਗਈ ਆ ਅਤੇ ਜਿਹੜਾ ਥਾਣੇਦਾਰ ਦੀ ਵਰਦੀ ਪਾ ਕੇ ਬੈਠਾ ਸੀ ਉਹ ਸੱਚਿਓ ਥਾਣੇਦਾਰ ਨਿਕਲਿਆ। ਇਸ ਤੋਂ ਇਲਾਵਾ 2 ਬੀਬੀਆਂ ਨੂੰ ਗ੍ਰਿਫਤਾਰ ਕਰ ਲਿਆ। 3 ਕੁਆਂਟਲ ਭੁੱਕੀ ਨਿਕਲੀ ਇਹਨਾਂ ਕੋਲ, 3 ਕੁਆਂਟਲ। ਹਿਸਾਬ ਲਾ ਲਓ ਕਿ ਭੁੱਕੀ ਵੀ ਅੱਜ ਕੱਲ੍ਹ ਕਸਤੂਰੀ ਬਣੀ ਪਈ ਆ। 5-10 ਹਜ਼ਾਰ ਨੂੰ ਇੱਥੇ ਵੇਚਦੇ ਆ। ਪਤਾ ਨਹੀਂ MP 'ਚੋਂ ਲਿਆਏ ਜਾਂ ਰਾਜਸਥਾਨ 'ਚੋਂ ਲਿਆਏ। ਉੱਥੇ ਤਾਂ ਪੂਰੇ ਸਟਾਕ ਪਏ ਆ ਪੰਜਾਬੀਆਂ ਵਾਸਤੇ। ਉਹਨਾਂ ਨੇ ਪਹਿਲਾਂ ਹੀ ਕਾਇਮ ਰੱਖੇ ਹੁੰਦੇ ਆ ਕਿ ਪੰਜਾਬੀਆਂ ਨੂੰ ਜ਼ਰੂਰਤ ਪੈਣੀ ਆ। ਉਹ ਇਹ ਕਿਉਂਕਿ ਪੰਜਾਬੀ ਜਿਹੜੇ ਆ ਉਹ ਵਿਚਾਰੇ ਹੁਣ ਸਾਰੇ 'ਤੇ ਨਹੀਂ ਜਾ ਸਕਦੇ ਮੱਧ ਪ੍ਰਦੇਸ਼ 'ਚ, ਰਾਜਸਥਾਨ 'ਚ, ਅਤੇ ਇਹ ਉਹਨਾਂ ਦੀ ਸੇਵਾ 'ਚ ਖਿਦਮਤ 'ਚ ਜੁਟ ਗਏ। ਇਹੀ ਤਾਂ ਹੁੰਦੀ ਆ ਨਾ ਸਮਾਜ ਸੇਵਾ। ਸੋ ਖੈਰ ਹੁਣ ਇਹਨਾਂ ਦੀ ਸੇਵਾ ਪੁਲਿਸ ਦੂਜੀ ਕਰੂਗੀ। ਨਸ਼ੇ ਨਾਲ ਜੁੜੀ, ਡਰੱਗ ਨਾਲ ਜੁੜੀ ਜਿਹੜੀ ਵੱਡੀ ਖਬਰ ਹੈ, ਜਿਹੜੀ ਕਹਿ ਲਈਏ ਕਿ ਗੌਰ ਕਰਨ ਵਾਲੀ ਆ। ਭੁੱਕੀ ਵਾਲਾ ਕੰਮ ਤੇ ਦੇਖੋ ਬਹੁਤ ਤੰਗ ਹੈ ਇੱਥੇ ਭੁੱਕੀ ਖਾਣ ਵਾਲੇ। ਇਹ ਇੱਕ ਵੱਖਰਾ ਵਿਸ਼ਾ। ਚਲੋ ਬਲੈਕ ਜਿਹੜਾ ਕਰਦਾ ਉਹਨੇ ਤਾਂ ਫੜੇ ਹੀ ਜਾਣਾ, ਔਰ ਖ਼ਾਸ ਤੌਰ 'ਤੇ ਜਿਹੜਾ ਕੋਈ ਇਸ ਤਰ੍ਹਾਂ ਵਰਦੀ ਪਾ ਕੇ ਬਲੈਕ ਕਰਦਾ। ਪਰ ਆਮ ਬੰਦਾ ਭੁੱਕੀ ਵਾਲੀ ਹੁਣ ਸੀਚ ਤੋਂ ਬਾਹਰ ਹੋ ਚੁੱਕਾ ਹੈ। ਉਹਦੇ ਵੱਸ ਦੀ ਗੱਲ ਨਹੀਂ। ਮੈਂ ਜਿਵੇਂ ਤੁਹਾਨੂੰ ਕਿਹਾ ਤਾਂ ਜਿਹੜਾ ਸਧਾਰਨ ਬੰਦਾ ਕੋਈ ਪਹਿਲਾਂ ਖਾਂਦਾ ਸੀ ਉਹ ਗੋਲੀਆਂ ਗੱਪੇ ਖਾ ਕੇ ਅਤੇ ਹੁਣ ਨਜ਼ਾਰੇ ਕਾਹਦੇ ਲੈਣੇ ਆ। ਹੁਣ ਤਾਂ ਐਵੇਂ ਨਾ ਦਿਨ ਗੁਜ਼ਾਰੇ ਜੇ ਕਰਦਾ। ਦੂਜੇ ਪਾਸੇ ਜਿਹੜੀ ਵੱਡੀ ਖੇਡ ਹੈ ਇਸ ਮਾਮਲੇ ਦੇ ਵਿੱਚ ਉਹ ਆ ਸਿੰਥੈਟਿਕ ਡਰੱਗ ਜਾਂ ਚਿੱਟਾ ਜਿਹਨੂੰ ਆਪਾਂ ਆਉਂਦੇ ਹਾਂ। ਤਾਂ ਉਹਦੇ 'ਚ ਤੁਹਾਨੂੰ ਯਾਦ ਹੋਣਾ STF ਦੀ ਇੱਕ ਰਿਪੋਰਟ ਪਈ ਆ ਹਾਈ ਕੋਰਟ ਦੇ ਵਿੱਚ ਸੀਲਬੰਦ। ਤਾਂ ਉਹ ਖਲਵਾਉਣ ਵਾਸਤੇ ਨਵਕਿਰਨ ਸਿੰਘ ਹੋਰਾਂ ਨੇ ਫਿਰ ਚਾਰਾਜੋਈ ਕੀਤੀ ਆ ਅਤੇ ਹਾਈ ਕੋਰਟ ਨੇ ਉਹਦੇ 'ਤੇ ਸਰਕਾਰ ਨੂੰ ਨੋਟਿਸ ਕਰ ਦਿੱਤਾ। ਪਰ ਅਫਸੋਸ ਦੀ ਗੱਲ ਇਹ ਆ ਕਿ ਤਰੀਕ ਨਵੰਬਰ ਦੀ ਪੈ ਗਈ ਆ।
ਨਵੰਬਰ ਦੀ ਤਰੀਕ ਕਹਿਣ ਦਾ ਮਤਲਬ ਇਹ ਵਾ ਕਿ ਉਦੋਂ ਤੱਕ ਇਲੈਕਸ਼ਨ ਬਿਲਕੁਲ ਨੇੜੇ ਆ ਜਾਏਗਾ, ਸ਼ਾਇਦ ਸਰਕਾਰ ਪੱਲਾ ਬਚਾ ਜਾਏਗੀ। ਪਰ ਜੇ ਉਹਨਾਂ ਦਿਨਾਂ ਦੇ ਵਿੱਚ ਜਾ ਕੇ ਕਿਤੇ ਉਹ ਰਿਪੋਰਟ ਖੁੱਲ ਗਈ ਤੇ ਫਿਰ ਉਹ ਜਿਹਨੂੰ ਕਹਿੰਦਾ ਪਰਦਾ ਨਾ ਉਠਾਓ पर्दे में रहने तो दो। फिर तब पर्दा पर्दा जो उठ गया ना तो भेद खुल जाएगा, तो फिर तो बहुत कुछ विचों डुल जाएगा। पर खैर देखते हैं हुण की बनदा। उम्मीद तो बड़ी आ कि नवंबर ਦੇ ਵਿੱਚ ਕੁਛ ਨਾ ਕੁਛ ਹੋ ਸਕਦਾ ਹੈ। ਜੀ ਇਹ ਜਾਂ ਕੁਦਰਤੀ ਤੇ ਜਾਂ ਇੱਕ ਹਿਸਾਬ ਦੇ ਨਾਲ ਇਹਨਾਂ ਨੇ ਜਿਹੜਾ ਜੀ ਉਹ ਤਰੀਕਾ ਜਿਹੜੀ ਉਹ ਬਿਲਕੁਲ ਇਲੈਕਸ਼ਨ ਦੇ ਲਾਗੇ ਜਿਹੜਾ ਉਹ ਕਰੀ ਜਾਂਦੇ ਆ। ਹੁਣ ਦੇਖੋ ਕਿਹਦਾ ਪਲੜਾ ਜਿਹੜਾ ਬਾਅਦ 'ਚ ਭਾਰੀ ਉੱਥੇ ਰਹਿੰਦਾ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਮੈਰੀਟੋਰੀਅਸ ਸਕੂਲ ਦੇ ਵਿੱਚ ਵਿਦਿਆਰਥੀ ਦੇ ਕਤਲ ਮਾਮਲੇ ਸੰਬੰਧੀ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ। ਕੋਈ ਹੈਗਾ ਜੀ ਦੇਣ ਇਹਨਾਂ ਨੂੰ ਕੋਈ ਨੋਟਿਸ ਨਾ ਆਉਂਦਾ ਹੋਵੇ? ਨਹੀਂ ਇਹਨਾਂ ਨੂੰ ਤੇ ਨੋਟਿਸ ਹੀ ਨੋਟਿਸ ਹੁੰਦੇ ਆ। ਹੋਰ ਨੋਟਿਸ ਆਮ ਬੰਦੇ ਨੂੰ ਥੋੜ੍ਹੀ ਆਉਂਦੇ ਰਹਿਣੇ ਆ ਕਿ ਕਦੇ ਬੈਂਕ ਦਾ ਨੋਟਿਸ ਆ ਗਿਆ, ਕਦੇ ਕਿਸੇ ਦਾ ਨੋਟਿਸ ਆ ਗਿਆ। ਇਹਨਾਂ ਨੂੰ ਨੋਟਿਸ ਵੀ ਆਉਣੇ ਚਾਹੀਦੇ ਆ। ਦੇਖੋ ਗੱਲ ਕੀ ਸੀਗਾ ਕਿ ਮਾਮਲਾ ਇੱਦਾਂ, ਇਹ ਜਿਹੜਾ ਹੋਇਆ ਸੀਗਾ ਕਤਲ, ਇਹ ਪਹਿਲਾਂ ਖੁਦਕੁਸ਼ੀ ਦਾ ਮਾਮਲਾ ਦੱਸਿਆ ਗਿਆ ਸੀ। ਮੋਹਾਲੀ ਦਾ ਮੈਰੀਟੋਰੀਅਸ ਸਕੂਲ ਆ ਸੈਕਟਰ 70 ਦੇ ਵਿੱਚ, ਤੇ ਇਹ 9 ਮਾਰਚ 2020 ਨੂੰ ਵਾਪਰਿਆ ਸੀ। ਹੋਣਹਾਰ ਵਿਦਿਆਰਥੀ ਸੀ, ਬੜਾ ਕਹਿ ਲਓ ਕਿ ਟੈਲੈਂਟਡ ਮੁੰਡਾ ਸੀਗਾ, ਬਹੁਤ ਆਲਾ ਦਰਜੇ ਦੀ ਪੜ੍ਹਾਈ ਕਰਦਾ ਸੀ, ਪੜ੍ਹਾਕੂ। ਤੇ ਉਸ ਸਮੇਂ ਕਿਹਾ ਗਿਆ ਕਿ ਖੁਦਕੁਸ਼ੀ ਕਰ ਗਿਆ। ਤੇ ਪਰਿਵਾਰ ਨੇ ਆਖਿਆ ਕਿ ਨਾ ਉਹ ਕੋਈ ਬਿਮਾਰ ਸੀ, ਨਾ ਕੋਈ ਉਹਨੂੰ ਕੋਈ ਮਾਨਸਿਕ ਪਰੇਸ਼ਾਨੀ ਸੀ। ਮੇਰੇ ਖਿਆਲ ਦੇ ਨਾਲ ਹੈ ਵੀ ਉਹ ਅੰਮ੍ਰਿਤਧਾਰੀ ਸੀ ਬੱਚਾ। ਤੁਹਾਨੂੰ ਪਤਾ ਹੀ ਹੈ ਗੁਰਬਾਣੀ ਨਾਲ ਜੁੜਿਆ ਬੱਚਾ ਤੇ ਵੈਸੇ ਹੀ ਮਾਨਸਿਕ ਤੌਰ 'ਤੇ ਬੜਾ ਮਜ਼ਬੂਤ ਹੁੰਦਾ ਹੈ। ਤੇ ਉਹਦੀ ਪੜ੍ਹਾਈ ਲਿਖਾਈ ਦੇ ਵਿੱਚ ਵੀ ਕਹਿੰਦੇ ਆ ਕਿ 10ਵੀਂ ਜਮਾਤ 'ਚ ਉਹਦੇ 90% ਨੰਬਰ ਸੀ। ਇਹਦਾ ਮਤਲਬ ਹੈ ਕਿ ਬਹੁਤ ਹੀ ਬ੍ਰਿਲੀਅੰਟ ਸਟੂਡੈਂਟ ਸੀਗਾ ਉਹ। ਖੈਰ ਇਹ ਪਹਿਲਾਂ ਕਿਹਾ ਗਿਆ ਕਿ ਖੁਦਕੁਸ਼ੀ ਕਰ ਗਿਆ ਜੀ, ਖੁਦਕੁਸ਼ੀ ਕਰ ਗਿਆ। ਪਰ ਫਿਰ ਉੱਥੇ ਜਿਹੜੀ ਇੱਕ ਸੰਸਥਾ ਹੈ ਪੰਜਾਬ ਅਗੇਂਸਟ ਕਰਪਸ਼ਨ, ਉਹਨਾਂ ਵੱਲੋਂ ਨੋਟਿਸ ਲਿਆ ਗਿਆ ਕਿਉਂਕਿ ਉੱਥੇ ਹਾਲਾਤ ਕੁਛ ਇਸ ਤਰ੍ਹਾਂ ਦੇ ਸੀਗੇ ਕਿ ਮਤਲਬ ਕਿ ਖੂਨ ਵਗੈਰਾ ਡੁੱਲਿਆ ਪਿਆ ਸੀ, ਸੱਟਾਂ ਸੀ ਸਰੀਰ 'ਤੇ, ਬਾਥਰੂਮ 'ਚ ਖੂਨ ਸੀਗਾ। ਸੋ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਸ਼ੱਕੀ ਕਰ ਗਈਆਂ ਮਾਮਲੇ ਨੂੰ। ਬਾਅਦ ਦੇ ਵਿੱਚ ਇਹ ਫਿਰ ਮਾਮਲਾ ਗਿਆ ਕਾਫੀ ਗੁੰਝਲਦਾਰ ਹੋ ਕੇ ਕਾਨੂੰਨ ਦੀ ਚੌਖਟ ਦੇ ਵਿੱਚ, ਤੇ ਉਹਦੇ 'ਚ 2 ਮੁੰਡੇ ਫੜ ਲਏ ਸੀ। ਸ਼ਾਇਦ ਉਹਨਾਂ ਦੀਆਂ ਜ਼ਮਾਨਤਾਂ ਵੀ ਹੋ ਗਈਆਂ ਨੇ। ਪਰ ਹੁਣ ਮਾਮਲਾ ਇੱਦਾਂ ਬਣ ਰਿਹਾ ਹੈ ਕਿ ਸਕੂਲ ਦੀ ਮੈਨੇਜਮੈਂਟ ਨੂੰ ਬਚਾਉਣ ਵਾਸਤੇ ਕਹਿੰਦੇ ਆ ਕਿ ਸਰਕਾਰ ਹੱਥ ਕੰਡੇ ਵਰਤ ਰਹੀ ਆ। ਤਾਂ ਉਹਦਾ ਕਾਰਨ ਇਹ ਦੱਸਿਆ ਜਾ ਰਿਹਾ ਕਿ ਜਿਹੜੇ ਉੱਥੇ ਪ੍ਰਿੰਸੀਪਲ ਆ, ਸ਼ਾਇਦ ਉਹਨਾਂ ਦੇ ਕੋਈ ਆਪਣੇ ਵੱਡੇ ਅਹੁਦੇਦਾਰ ਆ ਸਰਕਾਰ ਦੇ ਵਿੱਚ। ਤਾਂ ਕੁਛ ਇਸ ਤਰ੍ਹਾਂ ਦਾ ਮਾਮਲਾ ਹੈ ਤੇ ਇਹਦੇ ਕਰਕੇ ਹੁਣ ਨੋਟਿਸ ਜਾਰੀ ਕੀਤਾ ਗਿਆ ਪੰਜਾਬ ਸਰਕਾਰ ਨੂੰ। ਮੇਰੇ ਖਿਆਲ ਦੇ ਨਾਲ ਦੇਖੋ, ਜੇ ਇਸ ਤਰ੍ਹਾਂ ਦਾ ਮਾਮਲਾ ਵੀ ਹਾਈ ਕੋਰਟ 'ਚ ਲਿਜਾਣਾ ਪੈਂਦਾ ਕਿ ਕਿਸੇ ਮਾਂ ਦਾ ਪੁੱਤ ਹੀ ਨਹੀਂ, ਕਿਸੇ ਪਿਓ ਦੀ ਡੰਗੋਰੀ ਨਹੀਂ, ਤੁਸੀਂ ਇੱਕ ਐਡਾ ਵੱਡਾ ਟੈਲੈਂਟ ਖੋ ਰਹੇ ਹੋ ਸਮਾਜ ਤੋਂ, ਔਰ ਉਸ ਤੋਂ ਬਾਅਦ ਇੱਕ ਘਰ ਉਜਾੜ ਕੇ ਇੱਕ ਟੈਲੈਂਟ ਮਾਰ ਕੇ, ਤੇ ਜੇ ਪਰਦਾਪੋਸ਼ੀ ਕੀਤੀ ਜਾ ਰਹੀ ਆ, ਉਹਦੇ ਇਨਸਾਫ ਵਾਸਤੇ, ਨਿਆਂ ਵਾਸਤੇ ਹਾਈ ਕੋਰਟ ਜਾਣਾ ਪੈ ਰਿਹਾ। ਮੈਂ ਕਹਿੰਦਾ ਕਿ ਐਦੋਂ ਸ਼ਰਮਨਾਕ ਗੱਲ ਨਹੀਂ ਹੋਈ ਹੋਏਗੀ। ਗੱਲ ਐਦੋਂ ਹੁੰਦੀ ਹੋਈ ਨਹੀਂ ਅੱਗੇ ਕੋਈ, ਕਿ ਤੁਹਾਨੂੰ ਇੱਕ ਮਰਡਰ ਦੇ ਮਾਮਲੇ ਦੇ ਵਿੱਚ ਵੀ ਇਹ ਵੇਖਣ ਨੂੰ ਮਿਲੇ ਕਿ ਇੱਕ ਬੱਚਾ, ਹੋਣਹਾਰ ਬੱਚਾ ਨੇ ਇਹਨਾਂ ਹਾਲਾਤਾਂ ਦੇ ਵਿੱਚ ਮਰ ਗਿਆ। ਮੈਂ ਨਹੀਂ ਕਹਿੰਦਾ ਕਿ ਕਿਸੇ ਨੂੰ ਚੱਕ ਕੇ ਫਾਹੇ ਟੰਗ ਦਿਓ, ਨਜਾਇਜ਼ ਕੋਈ ਮਤਲਬ ਕਿ ਸ਼ੱਕ ਦੇ ਵਿੱਚ ਕਿਸੇ ਨੂੰ ਫਾਹੇ ਟੰਗ ਦਿਓ, ਪਰ ਉਹਦੀ ਇਨਵੈਸਟੀਗੇਸ਼ਨ ਕਰੋ ਚੰਗੇ ਤੌਰ ਤਰੀਕੇ ਨਾਲ। ਜੇ ਕੋਈ ਮੁੰਡਾ ਦੋਸ਼ੀ ਪਾਇਆ ਜਾਂਦਾ ਹੈ, ਵੇਖੋ ਕਿ ਕਿਉਂ ਕਤਲ ਹੋਇਆ, ਜਾਣੇ 'ਚ ਹੋਇਆ, ਅਣਜਾਣੇ 'ਚ ਹੋਇਆ, ਸਾਜ਼ਿਸ਼ਨ ਕੀਤਾ ਗਿਆ, ਸ਼ਰਾਰਤਨ ਕੀਤਾ, ਕੀ ਮਾਮਲਾ। ਉਸ ਤੋਂ ਬਾਅਦ ਜੋ ਬਣਦੀ ਸਜ਼ਾ ਕੋਰਟ ਦੇ ਥਰੂ ਹੋਣੀ ਚਾਹੀਦੀ ਹੈ। ਕਿੱਥੇ ਮੈਨੇਜਮੈਂਟ, ਕਿੱਥੇ ਉਹਨੂੰ ਕਿਤੇ ਨਾ ਕਿਤੇ ਬਚਾਉਣ ਦਾ ਯਤਨ, ਤੇ ਕਿੱਥੇ ਹੁਣ ਹਾਈ ਕੋਰਟ ਦੇ ਵਿੱਚ ਮਾਮਲਾ ਗਿਆ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਹਰੇਕ ਨਿੱਕੀ ਨਿੱਕੀ ਗੱਲ ਵਾਸਤੇ, ਵੈਸੇ ਇਹ ਤਾਂ ਨਿੱਕੀ ਗੱਲ ਨਹੀਂ, ਪਰ ਕਹਿਣ ਦਾ ਮਤਲਬ ਹੈ ਕਿ ਜੇ ਕੋਈ ਰਾਸ਼ਨ ਕਾਰਡ ਦਾ ਮਸਲਾ ਹੁੰਦਾ ਹੈ, ਉਹ ਵਿਚਾਰੇ ਨੂੰ ਕਈ ਵਾਰ ਕੋਰਟ ਜਾਣਾ ਪੈਂਦਾ। ਜੇ ਕਿਸੇ ਦੀ ਕੋਈ ਵੋਟ ਦਾ ਮਾਮਲਾ ਹੈ, ਕਈ ਵਾਰ ਉਹਨੂੰ ਕੋਰਟ 'ਚ ਜਾਣਾ ਪੈਂਦਾ। ਨਿੱਕੀ ਨਿੱਕੀ ਗੱਲ ਤੋਂ ਲੈ ਕੇ ਮਰਡਰ ਤੱਕ ਲੋਕ ਜੇ ਜਾਣੇ ਹੀ ਕੋਰਟ ਦੇ ਵਿੱਚ ਆ, ਤਾਂ ਸੰਨ 'ਚ ਸਰਕਾਰ ਹੈ ਕਾਹਦੇ ਵਾਸਤੇ, ਸਮਝਣ ਦੀ ਜ਼ਰੂਰਤ ਹੈ ਫਿਰ। ਬਿਲਕੁਲ ਬਿਲਕੁਲ ਬਿਲਕੁਲ। ਅਤੇ ਸਰੋਤਿਓ, ਆਪਾਂ ਤੁਹਾਡੀਆਂ ਜਿਹੜੀਆਂ ਅੱਜ ਕਾਲਸ ਵੀ ਲੈਣੀਆਂ। ਕਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ ਜਿਹੜਾ ਉਹ ਰਹੇਗਾ 408 272
5200 4082725200 ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਜਿਹੜੇ ਆ ਮਿੰਟੂ ਜੀ ਨੂੰ ਸਵਾਲ ਜਿਹੜੇ ਉਹ ਪੁੱਛ ਸਕੋਗੇ ਅਤੇ ਆਪਾਂ ਬ੍ਰੇਕ ਵੀ ਜਿਹੜੀ ਉਸ ਚੀਜ਼ ਦੇ ਵਿੱਚ ਲੈਣੀ ਆ। ਅਤੇ ਉਸ ਤੋਂ ਪਹਿਲਾਂ ਜਿਹੜਾ ਕਰਦੇ ਜਾਈਏ ਗੱਲ ਇੱਕ ਹੋਰ ਵੀ ਸੁਪਰੀਮ ਕੋਰਟ ਨੇ ਕਿਹਾ CBI IB ਭੋਰਾ ਮਦਦ ਨਹੀਂ ਕਰਦੇ। ਹਾਂਜੀ, ਇਹ ਆ ਕਿ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਚੱਲ ਰਹੀ ਆ। ਉਹੀ ਜੱਜ ਜਿਹਦੀ ਆਪਾਂ ਗੱਲ ਕੀਤੀ ਸੀ, ਜਿਹਨੂੰ ਕਥਿਤ ਤੌਰ ਤੇ ਆਟੋ ਨੇ ਟੱਕਰ ਮਾਰ ਕੇ ਮਾਰ ਦਿੱਤਾ ਸੀਗਾ, ਜਿਹੜਾ ਕਿ ਬਹੁਤ ਵੱਡੇ ਗੈਂਗਸਟਰ ਦੇ ਮਾਮਲੇ ਦੀ ਸੁਣਵਾਈ ਕਰ ਰਿਹਾ ਸੀ, ਕੁਝ ਹੋਰ ਜ਼ਮਾਨਤਾਂ ਤੇ ਵੀ ਫੈਸਲੇ ਲੈ ਚੁੱਕਾ ਸੀ। ਤਾਂ ਉਹਦੇ ਵਿੱਚ ਹੁਣ ਜਦੋਂ ਅੱਜ ਇਹ ਮਾਮਲਾ ਜਿਹੜਾ ਸੁਣਿਆ ਜਾ ਰਿਹਾ ਸੀਗਾ ਸੁਪਰੀਮ ਕੋਰਟ ਦੇ ਵਿੱਚ, ਕਿਉਂਕਿ ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਵਿੱਚ ਸਵੈ ਨੋਟਿਸ ਲਿਆ ਸੀਗਾ ਨਾ, ਚੇਤੇ ਰੱਖਣੀ ਹੋ ਗਿਆ ਗੱਲ। ਤਾਂ ਉਹ ਜਦੋਂ ਸੁਣਵਾਈ ਕਰ ਰਹੇ ਸਨ ਤਾਂ ਉਹਨਾਂ ਨੇ ਕਿਹਾ ਕਿ ਦੇਖੋ ਗੱਲ ਇਹ ਆ ਕਿ ਜੱਜਾਂ ਦਾ ਬਹੁਤ ਇਸ ਵੇਲੇ ਮੰਦਾ ਹਾਲ ਆ। ਕਈ ਵਾਰ ਉਹਨਾਂ ਨੂੰ ਮਾਨਸਿਕ ਰੂਪ ਦੇ ਵਿੱਚ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਜਾਂਦਾ, ਧਮਕਾਇਆ ਜਾਂਦਾ, WhatsApp ਕਾਲਾਂ ਕੀਤੀਆਂ ਜਾਂਦੀਆਂ, WhatsApp ਮੈਸੇਜ ਕੀਤੇ ਜਾਂਦੇ ਆ, WhatsApp ਰਾਹੀਂ ਧਮਕੀਆਂ ਦਿੱਤੀਆਂ ਜਾਂਦੀਆਂ। ਇਹ ਔਨ ਰਿਕਾਰਡ ਚੀਜ਼ਾਂ ਨੇ, ਮੈਂ ਤੁਹਾਨੂੰ ਕਹਿ ਰਿਹਾ। ਜਿਹੜਾ ਖੁਦ ਜੁਡੀਸ਼ਰੀ ਮੰਨ ਰਹੀ ਹੈ ਕਿ ਚੱਲ ਕੀ ਰਿਹਾ, ਕਿ ਜਦ ਵੀ ਪਾਵਰਫੁਲ ਬੰਦੇ ਦਾ ਕੇਸ ਲੱਗਦਾ ਆ ਤਾਂ ਬਹੁਤ ਪ੍ਰੈਸ਼ਰਾਈਜ਼ ਕੀਤਾ ਜਾਂਦਾ ਜੱਜਾਂ ਨੂੰ। ਵੈਸੇ ਵੇਖਣ ਵਾਲੀ ਗੱਲ ਆ ਕਿ ਕਿੱਥੋਂ ਤੱਕ ਅਪਰਾਧੀ ਪਹੁੰਚ ਚੁੱਕਿਆ। ਨਹੀਂ ਤੇ ਅਗਲੇ ਜ਼ਮਾਨੇ ਤੋਂ ਭਾਵ ਕੀ ਹੈ, ਜੇ ਆਪਾਂ ਦੇਖੀਏ ਤਾਂ ਆਉਣ ਵਾਲੇ ਸਮੇਂ 'ਚ ਇੱਦਾਂ ਹੋ ਜਾਏਗਾ ਕਿ ਜੱਜਾਂ ਨੂੰ ਤਾਂ ਫਿਰ ਗੁੱਟੋਂ ਫੜ ਕੇ ਖਿਲਾਰ ਲਿਆ ਕਰਨਗੇ, ਜੇ ਆਹੀ ਚੱਕਰ ਚੱਲਦਾ ਰਿਹਾ। ਪਰ ਜੇ ਤੁਸੀਂ ਪਿਛਲੇ ਦੌਰ 'ਚ ਝਾਕ ਕੇ ਦੇਖੋ ਤਾਂ ਜੱਜ ਦੇ ਨਾਲ ਗੱਲ ਵੀ ਕਰਨ ਤੋਂ ਕਤਰਾਉਂਦਾ ਸੀਗਾ ਕੋਈ ਬੰਦਾ, ਮੁਲਜ਼ਮ। ਵੱਡੇ ਵੱਡੇ 10 ਨੰਬਰੀਏ ਜਿਹੜੇ ਆ ਨਾ, ਉਹ ਜੱਜ ਦੇ ਘਰ ਦੇ ਮੋਹਰ ਦੀ ਲੰਘਣ ਤੋਂ ਵੀ ਡਰਦੇ ਸੀਗੇ ਪੁਰਾਣੇ ਸਮਿਆਂ ਦੇ ਵਿੱਚ। ਜੇ ਕੋਈ ਕਿਤੇ ਸਿਫਾਰਿਸ਼ ਪਾਉਣੀ ਜਾਂ ਕੁਛ ਐਸਾ ਕਰਨਾ ਤਾਂ ਗਾਂਹ ਬੰਦੇ ਘੱਲੇ ਜਾਂਦੇ ਸੀ। ਹੁਣ ਤੇ WhatsApp 'ਤੇ ਸਿੱਧੀਆਂ ਕਾਲਾਂ, ਖੁਦ ਔਨ ਰਿਕਾਰਡ ਚੀਜ਼ਾਂ ਆ ਰਹੀਆਂ ਨੇ। ਦੂਜੀ ਚੀਜ਼ ਕਿ ਜੇ ਇਸ ਮਾਮਲੇ 'ਚ ਇਹ ਆ ਕਿ ਫਿਰ ਜਿਹੜੀਆਂ ਰੱਖਿਆ ਸੌਦੇ ਦੀਆਂ ਡੀਲਾਂ ਨੇ ਜਾਂ ਕੁਛ ਹੋਰ ਮਸਲੇ ਨੇ, ਬਹੁਤ ਵੱਡੇ ਮਸਲੇ ਨੇ, ਰਾਮ ਮੰਦਰ ਵਰਗੇ ਮਸਲੇ ਨੇ ਜਿਨ੍ਹਾਂ ਦੀ ਚਰਚਾ ਹੁੰਦੀ ਆ, ਕਿ ਉਹਨਾਂ 'ਚ ਇਸ ਤਰ੍ਹਾਂ ਨਾ ਹੁੰਦਾ ਹੋਊਗਾ। ਇੱਕ ਸਵਾਲ ਹੀ ਬਣਦਾ ਨਾ, ਸਵਾਲ ਦਾ ਕੀ ਆ, ਇਹ ਤਾਂ ਕਦੇ ਵੀ ਬਣ ਸਕਦਾ, ਕਿਤੇ ਵੀ ਬਣ ਸਕਦਾ। ਕਿ ਜੇ ਛੋਟੇ ਛੋਟੇ ਮੁਕਾਬਲਤਨ ਇੱਕ ਬਹੁਤ ਵੱਡੀ ਸਟੇਟ ਦੀ ਸਰਕਾਰ ਦੇ ਮੁਕਾਬਲਤਨ ਵੇਖੀਏ ਤੇ ਛੋਟੇ ਛੋਟੇ ਹੀ ਆ ਜਿਹੜੇ ਪਾਵਰਫੁਲ ਬੰਦੇ ਆ ਜਾਂ ਗੈਂਗਸਟਰ ਆ। ਜੇ ਇਹ ਜੁਡੀਸ਼ਰੀ ਨੂੰ ਪ੍ਰਭਾਵਿਤ ਕਰਨ ਦਾ ਯਤਨ ਕਰ ਰਿਹਾ, ਸੋਚੋ ਜਦੋਂ ਵੱਡੇ ਕੇਸ ਸੁਣਵਾਈ 'ਤੇ ਹੁੰਦੇ ਹੋਣੇ ਆ, ਉਦੋਂ ਕੀ ਹਾਲ ਹੁੰਦਾ ਹੋਊਗਾ। ਪੈਗਾਸਸ ਚੱਲਦਾ ਹੋਊ ਕਿ ਨਾ ਚੱਲਦਾ ਹੋਊ, ਸੋਚਣ ਵਾਲੀ ਗੱਲ ਆ। ਦੂਜੀ ਚੀਜ਼ ਇਹ ਆ ਕਿ ਖੁਦ ਉੱਥੇ ਜਿਹੜੇ ਸਾਡੇ ਹੈਗੇ ਆ ਕੇਂਦਰ ਦੇ ਅਟਾਰਨੀ ਜਨਰਲ KK ਵੈਨੂਗੋਪਾਲ, ਤਾਂ ਇਹਨਾਂ ਨੇ ਵੀ ਸਹਿਮਤੀ ਜਤਾਈ ਆ। ਉਹਨੇ ਕਿਹਾ ਕਿ ਮੇਰੇ ਕੋਲ ਜੱਜਾਂ ਦੀ ਸੂਚੀ ਆ ਜਿਨ੍ਹਾਂ 'ਤੇ ਹਮਲੇ ਕੀਤੇ ਗਏ, ਜਿਨ੍ਹਾਂ ਨੂੰ ਧਮਕਾਇਆ ਗਿਆ। ਹੁਣ ਸਮਾਂ ਆ ਗਿਆ ਕਿ ਕੁਛ ਕਰੜੇ ਕਦਮ ਚੁੱਕੇ ਜਾਣ। ਮੰਨ ਲਓ ਕਿ ਸਰਕਾਰ ਵੀ ਉੱਥੇ ਕਹਿ ਰਹੀ ਹੈ, ਉਹ ਸਰਕਾਰ ਦੇ ਨੁਮਾਇੰਦੇ ਨਾ, ਕਿ ਸਰਕਾਰ ਵੀ ਇਹ ਗੱਲ ਜਿਹੜੀ ਆ ਸਹਿਮਤੀ ਦੇ ਰੂਪ 'ਚ ਪ੍ਰਗਟਾ ਰਹੀ ਹੈ ਕਿ ਸਾਡੇ ਕੋਲ ਖੁਦ ਸੂਚੀ ਹੈ ਜਿਨ੍ਹਾਂ ਜੱਜਾਂ 'ਤੇ ਹਮਲੇ ਕੀਤੇ ਗਏ ਜਾਂ ਜਿਨ੍ਹਾਂ ਨੂੰ ਧਮਕਾਇਆ ਗਿਆ। ਮਾਮਲਾ ਦੇਖ ਲਓ ਕਿੰਨਾ ਗੰਭੀਰ ਬਣਦਾ ਜਾ ਰਿਹਾ ਜੁਡੀਸ਼ਰੀ ਦਾ। ਖੈਰ, ਹੁਣ ਅਗਲੀ ਸੁਣਵਾਈ ਇਸ ਮਾਮਲੇ ਦੀ 17 ਅਗਸਤ ਨੂੰ ਹੋਏਗੀ, ਪਰ ਜਿੰਨੀ ਕੁ ਸੁਣਵਾਈ ਹੋਈ ਆ, ਸਵਾਲ ਵਾਹਵਾ ਛੱਡ ਗਈ। ਜੀ ਜੀ ਬਿਲਕੁਲ। ਅਤੇ ਮਿੰਟੂ ਜੀ ਆਪਾਂ ਇੱਥੇ ਲੈਂਦੇ ਹਾਂ ਬ੍ਰੇਕ, ਅਤੇ ਸਰੋਤਿਓ ਬ੍ਰੇਕ ਤੋਂ ਬਾਅਦ ਤੁਸੀਂ ਕਾਲ ਕਰ ਸਕਦੇ ਹੋ। ਕਾਲ ਕਰਕੇ ਆਪਣਾ ਜਿਹੜਾ ਜੇ ਸਵਾਲ ਪੁੱਛਣਾ ਚਾਹੁੰਦੇ ਹੋ ਮਿੰਟੂ ਜੀ ਨੂੰ ਪੁੱਛ ਸਕਦੇ ਹੋ। ਨੰਬਰ 408 272 5200 4082725200। ਅਤੇ ਮਿਲਦੇ ਹਾਂ ਸਰੋਤਿਓ ਇੱਕ ਬ੍ਰੇਕ ਤੋਂ ਬਾਅਦ 'ਚ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਖਬਰ 'ਤੇ ਨਜ਼ਰ। ਮਿੰਟੂ ਜੀ ਆਪਣੇ ਨਾਲ ਜੁੜੇ ਹੋਏ ਨੇ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਕਾਲ ਕਰਕੇ ਜੇ ਤੁਸੀਂ ਮਿੰਟੂ ਜੀ ਨੂੰ ਸਵਾਲ ਪੁੱਛਣਾ ਚਾਹੁੰਦੇ ਹੋ, ਉਸ ਦੇ ਲਈ ਫ਼ੋਨ ਨੰਬਰ ਹੈ 408 272 5200 4082725200 ਦੇ ਉੱਤੇ। ਮਿੰਟੂ ਜੀ, ਇਸ ਤੋਂ ਪਹਿਲਾਂ ਆਪਾਂ ਕਾਲਜ ਲਈਏ। ਇੱਕ ਜਿਹੜਾ ਰਾਈਟ ਨਾਓ ਆਪਾਂ ਦੇਖ ਰਹੇ ਹਾਂ ਵੀ ਮੁੱਦਾ ਜਿਹੜਾ ਕਾਫੀ ਭਖਿਆ ਹੋਇਆ ਦਰਬਾਰ ਸਾਹਿਬ ਦੇ ਇਰਦ ਗਿਰਦ, ਜਿਹੜੇ ਗਲਿਆਰੇ ਦੇ ਵਿੱਚ ਜਿਹੜੀ ਖੁਦਾਈ ਹੋਈ ਸੀ ਉਹ ਲੱਭੀ ਸੀ। ਜਿਹੜੀ ਸਦਭਾਵਨਾ ਦਲ ਆ ਉਹਨਾਂ ਦੇ ਦੁਆਰਾ ਉੱਥੇ ਗ੍ਰਿਫਤਾਰੀਆਂ ਵੀ ਹੋਈਆਂ। ਸੋ ਕੀ ਸਿਚੁਏਸ਼ਨ ਦੀ ਅਪਡੇਟ ਕੀ ਹੈਗੀ ਉੱਥੇ? ਦੇਖੋ ਜੀ, ਉਹ ਮੇਰੇ ਖਿਆਲ ਦੇ ਨਾਲ ਕੱਲ੍ਹ ਜਾਂ ਪਰਸੋਂ ਦੀ ਗੱਲ ਹੈ, ਅੱਜ ਦੀ ਗੱਲ ਨਹੀਂ ਹੈ। ਕੱਲ੍ਹ ਜਾਂ ਪਰਸੋਂ ਦੀ ਆ। ਉੱਥੇ ਉਹਨਾਂ ਨੇ ਪ੍ਰੋਟੈਸਟ ਕੀਤਾ ਸੀ ਉਸ ਜਗ੍ਹਾ 'ਤੇ ਜਾ ਕੇ, ਕਿਉਂਕਿ ਫਿਰ ਉੱਥੇ ਕੰਮਕਾਰ ਸ਼ੁਰੂ ਕੀਤਾ ਵੈ। ਤਾਂ ਉੱਥੇ ਧੱਕਾ ਮੁੱਕੀ ਵੀ ਹੋਈ ਆ।
ਟਾਸਕ ਫੋਰਸ ਨੇ ਪੱਤਰਕਾਰਾਂ ਦੇ ਨਾਲ ਵੀ ਮਿਸਬਿਹੇਵ ਕੀਤਾ। ਉਸ ਤੋਂ ਬਾਅਦ ਅਰੈਸਟ ਹੋਈ ਆ ਕੋਈ ਜਾਂ ਕੋਈ ਮਾਮਲਾ ਦਰਜ ਹੋਇਆ, ਉਹਦੇ ਬਾਰੇ ਮੇਰੇ ਕੋਲ ਕੋਈ ਐਪਲੀਕੇਸ਼ਨ। ਜੀ ਜੀ ਬਿਲਕੁਲ। ਅਤੇ ਸੋਚੋ ਕਾਲ ਕਰਨ ਦੇ ਲਈ ਨੰਬਰ ਹੈ 408 272 5200 408272 5200। ਇੱਕ ਮਿੰਟੋ ਜੀ, ਇਹ ਜਦੋਂ ਹੁਣ ਜਿਹੜੇ ਤਗਮੇ ਜਿੱਤੇ ਆ ਖਾਸ ਕਰਕੇ ਹਾਕੀ ਦੇ ਵਿੱਚ, ਅਤੇ ਇੱਕ ਚੀਜ਼ ਜਿਹੜੀ ਸਾਹਮਣੇ ਜਿਹੜੀ ਉਹ ਦੇਖਣ ਨੂੰ ਆ ਰਹੀ ਹੈਗੀ ਆ, ਕਾਫੀ ਜਿਹੜਾ ਇਸ ਦਾ ਚਰਚਾ ਵਿਵਾਦ ਵੀ ਸਾਰਾ ਕੁਛ ਹੀ ਜਿਹੜਾ ਉਹ ਚੱਲ ਰਿਹਾ ਆ। ਜਦੋਂ ਪੰਜਾਬ ਵਾਲੇ ਕਹਿੰਦੇ ਆ ਵੀ ਪੰਜਾਬੀਆਂ ਨੇ ਗੋਲ ਕੀਤੇ ਆ, ਤਾਂ ਉੱਥੇ ਮੋਹਰਿਓਂ ਜਿਹੜਾ ਉਹ ਆ ਕੇ ਕਹਿੰਦੇ ਵੀ ਨਹੀਂ ਜੀ, ਮੈਨੂੰ ਤਾਂ ਇਹਦੇ ਵਿੱਚ ਕੋਈ ਪੰਜਾਬੀ ਨਹੀਂ, ਸਾਰੇ ਇੰਡੀਅਨ ਆ। ਜਦੋਂ ਹਰਿਆਣੇ ਵਾਲੇ ਨੇ ਜਿੱਤਿਆ, ਖੱਟੜ ਨੇ ਕਿਹਾ ਹਰਿਆਣਵੀ ਸੀ, ਉਦੋਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਇਆ। ਗੁਜਰਾਤੀ ਜਦੋਂ ਜਿੱਤਿਆ ਸੀ ਇੱਕ ਵਾਰੀ, ਮੋਦੀ ਹੁਣਾਂ ਨੇ ਕਿਹਾ, ਉਦੋਂ ਕਿਸੇ ਨੂੰ ਕਿਸੇ ਨੇ ਇਤਰਾਜ਼ ਨਹੀਂ ਕੀਤਾ। ਇਹ ਖਾਸ ਕਰਕੇ ਪੰਜਾਬੀਆਂ ਦੇ ਦੁਆਲੇ ਇਸ ਹਿਸਾਬ ਦੇ ਨਾਲ ਕਿਉਂ ਹੋ ਜਾਂਦੇ ਵੀ ਉੱਦਾਂ ਤਾਂ ਇਹ ਨਸ਼ੇੜੀ ਸ਼ੋਅ ਕਰੀ ਜਾਂਦੇ ਆ, ਅਤੇ ਜੇ ਹੁਣ ਕੋਈ ਚੰਗਾ ਕਾਰਜ ਹੋਇਆ ਅਤੇ ਜੇ ਪੰਜਾਬੀ ਉਸ ਨੂੰ ਉਤਸ਼ਾਹਿਤ ਕਰਨਾ ਚਾਹੁੰਦੇ ਆ ਅਤੇ ਉਹਨਾਂ ਦੇ ਵੀ ਦੁਆਲੇ ਹੋ ਜਾਂਦੇ ਆ? ਨਹੀਂ, ਐਸਾ ਨਹੀਂ ਹੈ। ਦੇਖੋ, ਇਹ ਸੋਸ਼ਲ ਮੀਡੀਆ ਦੇ ਵਿੱਚ ਹਰੇਕ ਥਾਂ 'ਤੇ ਕੁਛ ਨਾ ਕੁਛ ਐਸਾ ਹੁੰਦਾ ਹੀ ਆ, ਜਿੱਥੇ ਆ ਕੇ ਇੱਕ ਥਾਂ 'ਤੇ ਉਹ ਭਿੜਦੇ ਨੇ। ਉਹਨੂੰ ਕੱਟੜਤਾ ਕਹਿ ਲਓ, ਉਹਨੂੰ ਕਿਤੇ ਨਾ ਕਿਤੇ ਰਾਸ਼ਟਰਵਾਦ ਜਾਂ ਉਪ ਰਾਸ਼ਟਰਵਾਦ, ਇਹਨਾਂ ਚੀਜ਼ਾਂ ਨੂੰ ਕਹਿ ਲਓ, ਕੁਛ ਵੀ ਕਹਿ ਲਓ। ਸੋ ਹੈ, ਉਹ ਹੈ, ਮੈਂ ਮੰਨਦਾ, ਪਰ ਓਵਰਆਲ ਕੁਛ ਨਹੀਂ ਹੈ। ਸਾਰੇ ਜਿੱਦਾਂ ਖੇਡਦੇ ਆ, ਸ਼੍ਰੀ ਜੇਸ਼ ਤੋਂ ਬਗੈਰ ਪੰਜਾਬੀ ਅਧੂਰੇ ਆ, ਸਮਝਦੇ ਹੋ ਨਾ। ਅਤੇ ਪੰਜਾਬੀ ਜਿਹੜੇ ਆ ਮਤਲਬ ਕਿ ਜੇ ਨਾ ਹੋਣ ਤਾਂ ਸ਼੍ਰੀ ਜੇਸ਼ ਹੋਰੀ ਅਧੂਰੇ ਆ। ਇਹ ਪੂਰਕ ਹੁੰਦੀ ਹੈ ਟੀਮ, ਕਦੇ ਵੀ ਟੀਮ ਇੱਦਾਂ ਨਹੀਂ ਬਣਦੀ ਹੁੰਦੀ। ਟੀਮ ਜਿਹੜਾ ਪਹਿਲਾ ਕਪਤਾਨ ਸੀਗਾ, ਤੁਹਾਨੂੰ ਸ਼ਾਇਦ ਪਤਾ ਨਾ ਹੋਵੇ, ਮੈਂ ਦੱਸ ਦਿੰਦਾ ਕਿਉਂਕਿ ਥੋੜ੍ਹਾ ਹਿਸਟਰੀ ਤੋਂ ਜਾਣੂ ਹਾਂ ਮੈਂ ਖੇਡਾਂ ਦੇ ਤੋਂ। ਪਹਿਲਾ ਕਪਤਾਨ ਮੁੰਡਾ ਸੀਗਾ, ਜੈਪਾਲ ਸਿੰਘ ਮੁੰਡਾ, ਇੰਡੀਆ ਦਾ, 1928 'ਚ ਜਦੋਂ ਓਲੰਪਿਕ ਖੇਡੀ ਇਹਨਾਂ ਨੇ। ਹਾਲਾਂਕਿ ਵਿੱਚੋਂ ਬੰਦਾ ਉਹ ਐਸਾ ਹੀ ਸੀ, ਬਿਰਸਾ ਮੁੰਡਾ ਦੇ ਇਲਾਕੇ ਦਾ ਸੀ, ਖੂੰਟੀ ਤੋਂ ਸੀ, ਅਤੇ ਉਹਨੇ ਮਤਲਬ ਕਿ ਵਿਚਾਲੀ ਟੂਰਨਾਮੈਂਟ ਛੱਡਤਾ ਸੀਗਾ। ਸੋ ਇਹ ਉਸ ਟਾਈਮ ਤੋਂ ਵੀ ਆ ਕਿ ਸਾਰੇ ਇਕੱਠੇ ਖੇਡਦੇ ਆ, ਟੀਮ ਗੇਮ ਆ। ਪਹਿਲੀ ਗੱਲ ਤਾਂ ਜੇ ਤੁਸੀਂ ਗੇਮ ਨੂੰ ਸਮਝੋਗੇ, ਤੁਹਾਨੂੰ ਪਤਾ ਲੱਗੇਗਾ ਕਿ ਕਈ ਵਾਰ ਇੱਕ ਸਟੇਟ 'ਚੋਂ ਇੱਕ ਖਿਡਾਰੀ ਹੁੰਦਾ, ਪਰ ਉਹ ਸਾਰੀ ਟੀਮ ਵਾਸਤੇ ਐਮ ਹੁੰਦਾ ਹੈ। ਜੇ ਤਾਂ ਟੀਮ ਬਣਾਉਣੀ ਆ ਤਾਂ ਫਿਰ ਤਾਂ ਇਸ ਤਰ੍ਹਾਂ ਹੀ ਬਣਦੀ ਆ ਟੀਮ। ਨਾ ਇਕੱਲੇ ਪੰਜਾਬੀ ਕੁਛ ਕਰ ਸਕਦੇ ਅਤੇ ਨਾ ਇਕੱਲੇ ਸ਼੍ਰੀ ਜੇਸ਼ ਹੋਰੀ ਕਰ ਸਕਦੇ ਆ। ਆਹ ਜਿਹੜੀਆਂ ਗੱਲਾਂ ਨੇ, ਇਹ ਦੇਖੋ ਆਪੋ ਆਪਣਾ ਬੰਦੇ ਦਾ ਸੋਚਣ ਦਾ ਨਜ਼ਰੀਆ ਹੁੰਦਾ, ਅਤੇ ਉਹਦੇ ਵਾਸਤੇ ਆਜ਼ਾਦ ਵੀ ਹੈਗਾ, ਉਹ ਜੋ ਮਰਜ਼ੀ ਕਰੀ ਜਾਵੇ। ਪਰ ਅੱਜ ਦੇ ਤੁਸੀਂ ਕੁਛ ਅਖਬਾਰ ਪੜ੍ਹੋਗੇ ਤਾਂ ਉਹਦੇ ਵਿੱਚ ਦਿਲ ਖੋਲ੍ਹ ਕੇ ਪੰਜਾਬੀਆਂ ਦੀ ਕਿਤੇ ਨਾ ਕਿਤੇ ਸਪੋਰਟ ਕੀਤੀ ਗਈ ਹੈ, ਉਹਨਾਂ ਨੂੰ ਕ੍ਰੈਡਿਟ ਦਿੱਤਾ ਗਿਆ, ਉਹਨਾਂ ਨੂੰ ਸ਼ਾਬਾਸ਼ੀ ਦਿੱਤੀ ਗਈ ਆ। ਮੈਂ ਤਾਂ ਬਹੁਤ ਸਾਰੇ ਅਖਬਾਰ ਇਸ ਤਰ੍ਹਾਂ ਦੇ ਪੜ੍ਹੇ ਆ, ਵੱਡੇ ਵੱਡੇ, ਜਦੋਂ ਵੀ ਉਹ ਮਤਲਬ ਕਿ ਸੁਰਖੀ ਦਿੰਦੇ ਸੀਗੇ, ਸ਼ਾਇਆ ਕਰਦੇ, ਨਸ਼ਰ ਕਰਦੇ, ਕਿਆ ਹੋ ਗਿਆ, ਉੱਥੇ ਕਹਿੰਦੇ ਸੀ ਕਿ ਪੰਜਾਬੀਆਂ ਨੇ ਇੰਨੇ ਗੋਲ ਕਰ ਦਿੱਤੇ। ਪੰਜਾਬੀਆਂ ਨੂੰ ਕ੍ਰੈਡਿਟ ਵੀ ਮਿਲ ਰਿਹਾ, ਐਸੀ ਗੱਲ ਨਹੀਂ ਹੈ, ਪਰ ਇਹਦੇ 'ਚ ਕੋਈ ਹੈ ਨਹੀਂ ਗਾ। ਜੇ ਕਿਸੇ ਨੇ ਮਾਣ ਕਰਨਾ ਪੰਜਾਬੀ ਦੇ ਤੌਰ 'ਤੇ ਉਹ ਕਰੀ ਜਾਵੇ। ਜੇ ਕਿਸੇ ਨੇ ਇਹ ਕਹਿਣਾ ਕਿ ਸਾਰੇ ਇੰਡੀਅਨ ਖੇਡ ਰਹੇ ਆ, ਉਹਦੇ 'ਤੇ ਵੀ ਕੋਈ ਇਤਰਾਜ਼ ਨਹੀਂ, ਕੋਈ ਕਿੰਤੂ ਪਰੰਤੂ ਨਹੀਂ। ਸੋਚ ਹੈ ਆਪੋ ਆਪਣੀ। ਸੋ ਇਹ ਤੁਹਾਨੂੰ ਮੰਨਣਾ ਪਏਗਾ ਕਿ ਜਿਹੜੀ ਟੀਮ ਗੇਮ ਹੁੰਦੀ ਆ, ਉਹਦੇ 'ਚ ਇੱਕ ਸਟੇਟ ਦੇ ਵਿੱਚੋਂ ਇਸ ਤਰ੍ਹਾਂ ਦੀ ਤੁਸੀਂ ਟੀਮ ਨਹੀਂ ਜੇ ਕੱਢ ਸਕਦੇ ਕਿ ਜਿਹੜੀ ਇਕੱਲੀ ਆਪਣੇ ਦਮ 'ਤੇ ਚਲੇ ਜਾਵੇ। ਤੁਸੀਂ 10-11 ਪਲੇਅਰ ਤਾਂ ਰੱਖ ਸਕਦੇ ਹੋ। ਜਿਵੇਂ ਮੈਂ ਕਿਹਾ ਕਿ ਸ਼੍ਰੀ ਜੇਸ਼ ਨਾ ਹੋਵੇ, ਸੋਚੋ, ਤਾਂ ਸਾਡੇ ਕੋਲ ਤਾਂ ਗੋਲ 'ਚ ਹੀ ਨਹੀਂ ਆ ਉਹਦੀ ਘੜੀ, ਉਹਦੇ ਬਰਾਬਰ ਦਾ। ਸੋ ਸਾਰਿਆਂ ਦਾ ਯੋਗਦਾਨ ਉਹ ਦੇਖਣਾ ਚਾਹੀਦਾ। ਕੋਈ ਨਹੀਂ, ਕੋਈ ਫਰਕ ਨਹੀਂ ਪੈਂਦਾ ਜੇ ਕੋਈ 2-4 ਬੰਦੇ ਇਸ ਤਰ੍ਹਾਂ ਦਾ ਭੇੜ ਕਰਦੇ 10 ਦੇ ਵਿੱਚੋਂ ਕਰੀ ਜਾਣ। ਪਰ ਓਵਰਆਲ ਦੇਖੋ, ਹਾਕੀ ਜਿੱਤੀ ਆ, ਉਹਦੇ 'ਚ ਕਿਸੇ ਇੱਕ ਪਲੇਅਰ ਨੇ ਕੰਟਰੀਬਿਊਟ ਨਹੀਂ ਕੀਤਾ, ਸਾਰਿਆਂ ਨੇ ਰਲ ਕੇ ਗੇਮ ਖੇਡੀ ਆ। ਮੇਰੇ ਖਿਆਲ ਦੇ ਨਾਲ ਇਹਨਾਂ ਲੜਾਈਆਂ 'ਚ ਪੈਣ ਦੀ ਥਾਂ 'ਤੇ ਇਹ ਵੇਖਣਾ ਚਾਹੀਦਾ ਹੈ, ਇਹ ਸੋਚਣਾ ਚਾਹੀਦਾ ਹੈ ਕਿ ਅਸੀਂ ਬਰਾਊਨਸ ਨੂੰ ਕੀ ਅਗਲੇ 4 ਸਾਲਾਂ 'ਚ ਸੁਨਹਿਰੀ ਕਰ ਸਕਦੇ ਹਾਂ। ਉਹਦੇ ਵਾਸਤੇ ਸਾਡਾ ਇਨਫਰਾਸਟਰਕਚਰ ਕੀ ਹੋਣਾ ਚਾਹੀਦਾ। ਪੰਜਾਬੀ ਜਿਹੜੇ ਅਸੀਂ ਗੁਮਾਨ ਕਰੀ ਜਾਂਦੇ ਹਾਂ ਕਿ ਆ ਦੇਖੋ ਸਾਡੇ ਮੁੰਡੇ ਠੀਕ ਆ, ਚਲੋ ਗਏ ਨੇ, ਵਧੀਆ ਖੇਡੇ ਆ, ਪਰ ਕੀ ਤੁਹਾਨੂੰ ਪਤਾ ਕਿ ਰੁਪਿੰਦਰ ਨੂੰ ਨੌਕਰੀ ਨਹੀਂ ਦਿੱਤੀ ਅਸਾਂ। ਰੁਪਿੰਦਰ ਨੇ ਜਾ ਕੇ ਤੇ ਨੌਕਰੀ ਕੀਤੀ ਸੀ ਮੇਰੇ ਖਿਆਲ ਦੇ ਨਾਲ ਸਭ ਤੋਂ ਪਹਿਲੀ ਜਿਹੜੀ ਆ ਉਹ ਤਮਿਲਨਾਡੂ ਦੇ ਵਿੱਚ। ਸੋ ਕਹਿਣ ਦਾ ਭਾਵ ਇਹ ਆ ਕਿ ਸਾਨੂੰ ਤਾਂ ਹੁਣ ਇਸ ਪਾਸੇ ਆਉਣਾ ਚਾਹੀਦਾ ਕਿ ਜਿਹੜੇ ਭਾਈ ਪੰਜਾਬੀ ਮੁੰਡੇ ਪੰਜਾਬ ਦਾ ਝੰਡਾ ਬੁਲੰਦ ਕਰਕੇ ਆਏ ਆ, ਤਾਂ ਉਹਨਾਂ ਵਾਸਤੇ ਹੁਣ ਤੁਸੀਂ ਕਰੋ ਕੁਛ ਨਾ ਕੁਛ। ਰੁਪਈਆ ਦੇਤਾ, ਠੀਕ ਆ, ਉਹਨਾਂ ਨੂੰ ਜੋਬਾਂ ਦਿੱਤੀਆਂ, ਠੀਕ ਆ, ਪਰ ਉਹਨਾਂ ਦੇ ਅਗਲੇ ਜਿਹੜੇ ਵਾਰਸ ਹੋਣਗੇ ਉਹ ਪੋਸਟ ਤਿਆਰ ਕਰਨ ਵਾਸਤੇ ਤੇ ਵੀ ਤਾਂ ਕੁਛ ਕਰੋ ਨਾ।
ਕੱਲਾ ਮਿੱਠਾਪੁਰ ਸਾਨੂੰ ਕਿੰਨੇ ਕੁ ਪਲੇਅਰ ਦੇ ਦਊਗਾ? ਕਿ ਅਸੀਂ ਕੋਈ ਹੋਰ ਮਿੱਠਾਪੁਰ ਨਹੀਂ ਬਣਾਵਾਂਗੇ ਪੰਜਾਬ ਦੇ ਵਿੱਚ? ਕਿ ਅਸੀਂ ਗੋਲਚੀ ਆਪਣੇ ਨਹੀਂ ਪੈਦਾ ਕਰ ਸਕਦੇ? ਸਾਡੇ ਕੋਲ ਗੋਲਚੀ ਨਹੀਂ ਆ ਰਿਹਾ ਬਲਜੀਤ ਤੋਂ ਬਾਅਦ। ਉਹ ਵੀ ਚੰਡੀਗੜ੍ਹ ਤੋਂ ਸੀ ਮੇਰੇ ਖਿਆਲ ਦੇ ਨਾਲ। ਬਲਜੀਤ ਲਾਸਟ ਗੋਲਕੀਪਰ ਸੀਗਾ, ਪਰ ਕਿਉਂਕਿ ਚੰਡੀਗੜ੍ਹ ਸਾਡਾ ਹੈ ਤਾਂ ਗੋਲਕੀਪਰ ਕਹਾਂਗੇ ਕਿ ਉਦੋਂ ਵਰਲਡ ਕਲਾਸ ਦਾ ਗੋਲਕੀਪਰ ਸਾਡਾ ਨਿਕਲਿਆ, ਪਰ ਅਨਫੋਰਚੂਨੇਟਲੀ ਉਹਦੀ ਅੱਖ ਦੇ ਵਿੱਚ ਬਾਲ ਵੱਜ ਗਈ ਤਾਂ ਉਹ ਗੋਲਚੀ ਵੀ ਸਮੇਂ ਨੇ ਸਾਥੋਂ ਖੋਹ ਲਿਆ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਸਾਰੀ ਟੀਮ ਜਿਹੜੀ ਹੈ ਉਹ ਇੱਥੋਂ ਕੱਢ ਸਕਾਂਗੇ। ਇਕੱਲਾ ਹਾਕੀ 'ਤੇ ਕਿਉਂ ਫੋਕਸ? ਸਾਡੀ ਭਲਵਾਨੀ ਐਡੀ ਤਗੜੀ ਹੁੰਦੀ ਸੀ। ਅੱਜ ਦੇਖੋ ਹਰਿਆਣੇ ਦੀ ਭਲਵਾਨਾਂ 'ਚ ਤੂਤੀ ਬੋਲਦੀ ਆ, ਸਾਰੇ ਭਲਵਾਨ ਉੱਥੋਂ ਨਿਕਲ ਰਹੇ ਆ। ਕੀ ਅਸੀਂ ਭਲਵਾਨੀ ਆਪਣੀ ਜਿਹੜੀ ਵਿਰਾਸਤ ਹੈ ਉਹ ਛੱਡ ਦਿੱਤੀ ਆ? ਭੋਲੇ ਹੋਰਾਂ ਤੋਂ ਬਾਅਦ ਕੋਈ ਬੰਦਾ ਨਹੀਂ ਕੱਢ ਸਕੇ ਅਸੀਂ। ਕਿ ਸਾਡੇ ਕੋਲ ਖਾੜੇ ਹੈ ਨਹੀਂ, ਕਿ ਸਾਡੇ ਕੋਲ ਮੈਟ ਹੈ ਨਹੀਂ? ਔਰ ਹਮੇਸ਼ਾ ਮਿੱਟੀ ਤੋਂ ਕੁਸ਼ਤੀ ਸ਼ੁਰੂ ਹੁੰਦੀ ਹੈ, ਮੈਟਾਂ ਤੱਕ ਜਾਂਦੀ ਹੈ। ਸੋ ਕੀ ਅਸੀਂ ਛੱਡ ਦਈਏ ਹੁਣ ਹੋਰ ਦੂਜੀਆਂ ਖੇਡਾਂ ਨੇ ਜਿਹੜੀਆਂ? ਸੋ ਕਹਿਣ ਦਾ ਮਤਲਬ ਇਹ ਹੈ ਕਿ ਸਾਨੂੰ ਤੇ ਦੇਖੋ ਜੋ ਕੋਈ ਕਰਦਾ ਭਿੜਦਾ ਹੈ ਉਹ ਆਪਦਾ ਉਹਦਾ ਨਜ਼ਰੀਆ, ਮੈਂ ਹਮੇਸ਼ਾ ਕਦਰ ਕਰਦਾ ਹਰੇਕ ਦੇ ਨਜ਼ਰੀਏ ਦੀ। ਮੇਰੇ ਕਹਿਣ ਦਾ ਮਤਲਬ ਇਲੈਕਸ਼ਨ ਸਿਰ 'ਤੇ ਆ। ਖੇਡਾਂ ਦਾ ਜਿਹੜਾ ਢਾਂਚਾ ਹੈ ਉਹਨੂੰ ਦਰੁਸਤ ਕਰਵਾਉਣ ਵਾਸਤੇ ਪੋਲੀਟੀਕਲ ਏਜੰਡੇ 'ਚ ਗੱਲ ਲਿਆਉਣ ਦੀ ਜ਼ਰੂਰਤ ਹੈ ਇਸ ਟਾਈਮ ਤਾਂ। ਤੇ ਜੇ ਇੱਦਾਂ ਇਸ ਲੜਾਈ 'ਚ ਪੈਣਾ ਫਿਰ ਜ਼ਿਲ੍ਹਿਆਂ ਦੀ ਲੜਾਈ ਹੋ ਜਾਊਗੀ। ਉਹ ਤਾਂ ਕਹਿ ਦੇਣਗੇ ਮਿੱਠਾਪੁਰ ਵਾਲੇ ਕਿ 5-7 ਤਾਂ ਸਾਡੇ ਹੀ ਆ ਯਾਰ, ਇੱਥੋਂ ਗਏ। ਤੁਸੀਂ ਕੀ ਲੱਗਦੇ ਹੋ? ਤੁਸੀਂ ਸਾਰੇ ਐਵੇਂ ਗੁਮਾਨ ਕਰੀ ਜਾਣ, ਕੱਲ੍ਹ ਨੂੰ ਕੋਈ ਕਹਿ ਦੇਗਾ ਤੁਹਾਡੇ ਜ਼ਿਲ੍ਹੇ 'ਚ ਇੱਕ ਵੀ ਹੈ ਨਹੀਂ, ਉਹਦੇ 'ਚ ਲੜ ਪਾਵਾਂਗੇ। ਇਹ ਤਾਂ ਗੱਲ ਹੈ ਸੋਚ ਦੀ ਹੈ, ਜਿਵੇਂ ਮਰਜ਼ੀ ਸੋਚ ਲਓ। ਪਰ ਰੌਲਾ ਇਹ ਹੈ ਕਿ ਜੇ ਤੁਹਾਡਾ ਖੇਡ ਸੱਭਿਆਚਾਰ ਨਿੱਘਰ ਹੋਏਗਾ, ਨਿਰੋਇਆ ਹੋਏਗਾ ਨਾ, ਬਹੁਤ ਸਾਰੀਆਂ ਅਲਾਮਤਾਂ, ਬਹੁਤ ਸਾਰੇ ਕ੍ਰਾਈਸਿਸ ਤੁਹਾਡੇ ਜਿਹੜੇ ਆਪਣੇ ਆਪ ਖਤਮ ਹੋ ਜਾਣਗੇ। ਜੀ, ਤੇ ਆਪਣੇ ਅਗਲੇ ਕਾਲਰ ਨੇ ਗਗਨਦੀਪ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਗਗਨਦੀਪ। ਹਾਂਜੀ ਭਾਅ ਜੀ, ਦੋਨੋਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਅ ਜੀ, ਚਲੋ ਆਪਾਂ ਓਲੰਪਿਕ ਦੀ ਗੱਲ ਕਰਦੇ ਹਾਂ ਨਾ, ਵੀ ਹੁਣ ਤਾਂ ਸਾਰੇ ਜਾਣੇ ਕ੍ਰੈਡਿਟ ਲੈਣਗੇ, ਸਾਡੇ ਪ੍ਰਧਾਨ ਮੰਤਰੀ ਸਾਹਿਬ ਵੀ ਲੈਣਗੇ, ਜਿਹੜੇ ਖੇਲ ਮੰਤਰੀ ਉਹ ਵੀ ਲੈਣਗੇ। ਪਰ ਕਦੇ ਇਹਨਾਂ ਨੇ ਇਹ ਦੱਸਿਆ ਵੀ ਓਲੰਪਿਕ ਜਾਣ ਤੋਂ ਪਹਿਲਾਂ ਅਸੀਂ ਕਿਹੜੇ ਪਲੇਅਰ ਨੂੰ ਅਸੀਂ ਆਹ ਸਪੋਰਟ ਕੀਤੀ ਵੀ ਉਹ ਜਾ ਕੇ ਵਿਸ਼ਵ ਪੱਧਰ 'ਤੇ ਵੀ ਕੰਮ ਕਰੇ, ਹੈ ਨਾ? ਵੀ ਕੋਈ ਉਹਨੂੰ ਪੈਸੇ ਦੀ ਮਦਦ ਜਾਂ ਉੱਦਾਂ ਜਿਹੜੀ ਵੀ ਚੀਜ਼ ਹੀ ਹੋਵੇ ਉਹ ਨਹੀਂ ਕੋਈ ਵੀ ਕਹਿੰਦਾ। ਹੁਣ ਤਾਂ ਸਾਰੇ ਕਹਿਣਗੇ ਆਈਸਕ੍ਰੀਮ ਵੀ ਖਾ ਲਓ ਅਤੇ ਫੋਨ 'ਤੇ ਵੀ ਗੱਲ ਕਰ ਲੈਂਦੇ ਹਾਂ ਕਿ ਨਹੀਂ। ਅਤੇ ਇੱਕ ਹੋਰ ਗੱਲ, ਜਿਹੜੇ ਆਪਣੇ ਛੋਟੇ ਬਾਦਲ ਸਾਹਿਬ ਜੀ ਕਹਿੰਦੇ ਆ ਵੀ 14 ਕਿ 15 ਦੁਕਾਤੀ ਉਹਨਾਂ ਨੇ ਵੀ ਫਾਰਮੂਲਾ ਦਿੱਤਾ, ਪਰ ਉਹਨਾਂ ਨੇ ਇਹ ਤਾਂ ਦੱਸਿਆ ਹੀ ਨਹੀਂ ਕਿ ਜਿਹੜਾ 3.5 ਲੱਖ ਸਾਢੇ 3 ਲੱਖ ਕਰੋੜ ਆ ਨਾ, ਮਤਲਬ ਤਾਂ ਕਰਜ਼ਾ ਜਿਹੜਾ ਚੜਿਆ ਆਪਾਂ ਉਹ ਲਾਉਣਾ ਕਿੱਦਾਂ? ਪੌਣੇ 3 ਲੱਖ ਕਰੋੜ ਹੈ ਜੀ। ਹਾਂਜੀ, ਚਲੋ ਵੀ 3.25 ਲੱਖ ਲਾ ਲਓ, ਹਾਂ ਜੀ। ਵੀ ਆਪਾਂ ਉਹਦੇ ਬਾਰੇ ਕੁਛ ਵੀ ਨਹੀਂ ਦੱਸਦੇ ਵੀ ਆਪਾਂ ਵਸੀਲਾ ਤਾਂ ਕੋਈ ਆਪਾਂ ਛੱਡਣਾ ਨਹੀਂ, ਸਾਰਾ ਕੁਛ ਤਾਂ ਆਪਾਂ ਪਹਿਲਾਂ ਹੀ ਵੇਚਤਾ, ਅਤੇ ਇੰਨਾ ਕੁਛ ਫਰੀ ਆਪਾਂ ਫਿਰ ਦੇਵਾਂਗੇ ਕਿੱਥੋਂ? ਜੀ ਮਿਹਰਬਾਨੀ ਜੀ ਭਾਅ ਜੀ, ਥੈਂਕ ਯੂ ਭਾਅ ਜੀ। ਸਾਰੇ ਉਹ ਲੋਲੀਪੋਪ ਵੇਚਣ ਆਏ ਆ, ਜਿਹਨੇ ਲੈਣਾ ਉਹ ਲੈ ਸਕਦਾ ਜੀ। ਇਹ ਤਾਂ ਹੁਣ ਮੰਡੀ ਸੱਜਣੀ ਇਸ ਤਰ੍ਹਾਂ ਰੇਹੜੀਆਂ ਲਾਉਣਗੇ, ਉਹ ਆਪਣਾ ਸਮਾਨ ਵੇਚੂਗੇ। ਤੁਸੀਂ ਨਾ ਖਰੀਦੋ, ਤੁਸੀਂ ਉਹਨਾਂ ਨੂੰ ਕਹੋ ਕਿ ਹਾਂ ਭਾਈ ਗੱਲ ਇਹ ਆ ਕਿ ਪਹਿਲਾਂ ਦੱਸ ਕਰੇਗਾ ਕਿੱਦਾਂ। ਐਂ ਤਾਂ ਕਹਿਣ ਨੂੰ ਮੈਂ ਵੀ ਕਹਿ ਦਿੰਦਾ ਕਿ ਮੈਂ ਬਾਈ ਤੁਹਾਡੇ ਵਿਹੜੇ ਦੇ ਵਿੱਚ ਹੈਲੀਕਾਪਟਰ ਖਿਲਾਰ ਦੂੰਗਾ, ਮੈਨੂੰ ਬਣਾ ਦਿਓ ਅਮਰੀਕਾ ਦਾ ਰਾਸ਼ਟਰਪਤੀ। ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਨਾਗਰਿਕਾਂ 'ਤੇ ਵੀ ਡਿਪੈਂਡ ਕਰਦੀਆਂ ਕਿ ਹਾਂ ਤੁਸੀਂ ਸਵਾਲ ਹੁਣ ਇਹ ਚੁੱਕਣਾ ਚਾਹੀਦਾ ਤੁਹਾਨੂੰ ਵੀ ਕਿ ਹਾਂ ਭਾਈ ਤੁਸੀਂ ਲਿਆਓਗੇ ਕਿੱਥੋਂ। ਉਹ ਜੇ ਕੋਈ ਗੱਲ ਕਰਦੇ ਆ ਤਾਂ ਮੋੜਵੇਂ ਜਵਾਬ ਤੁਹਾਡੇ ਕੋਲ ਹੋਣੇ ਚਾਹੀਦੇ ਆ ਕਿ ਕਿੱਥੋਂ ਕਿੰਨਾ ਸਾਰੀ ਕਰ ਲਓ। ਕੈਲਕੂਲੇਸ਼ਨ ਕਰਨ ਦੇ ਵਿੱਚ ਅੱਜ ਕੱਲ੍ਹ ਕੀ ਹੈ, ਸਭ ਕੁਛ ਗੂਗਲ 'ਤੇ ਪਿਆ। ਜੇ ਤੁਹਾਨੂੰ ਕਹਿਣ ਕਿ ਅਸੀਂ ਰੇਤੇ ਤੋਂ ਇੰਨੇ ਕਮਾ ਲਾਂਗੇ, ਇਹਦੇ ਤੋਂ ਤੁਸੀਂ ਆਪਣੀ ਕੈਲਕੂਲੇਸ਼ਨ ਕਰਕੇ ਦੱਸ ਸਕਦੇ ਹੋ ਕਿ ਤਾਂ ਵੀ ਇੰਨਾ ਬਣਦਾ ਭਈਆ, ਕੁਛ ਬਣਦਾ। ਜਿਵੇਂ ਹੁਣ ਸਿੱਧੂ ਦਾ ਕੱਲ੍ਹ ਅਸੀਂ ਇੱਕੋ ਇੱਕ ਮਤਲਬ ਕਿ ਮੇਰੇ ਖਿਆਲ ਦੇ ਨਾਲ 5 ਕੁ ਮਿੰਟਾਂ 'ਚ ਆਪਾਂ ਰਾਜ ਕਰਨਵੀਰ ਸਿੰਘ ਜੀ ਕੱਢਤਾ ਸੀਗਾ ਸਾਰਾ ਡੇਟਾ, ਕਿ ਜੋ ਕਹਿ ਰਿਹਾ ਉਹ ਪੂਰਾ ਕਦੇ ਤੁੱਲ ਨਹੀਂ ਸਕਦਾ ਨਾ ਟਰਾਂਸਮਿਸ਼ਨ ਹੈ ਤੁਹਾਡੇ ਕੋਲ। ਔਰ ਜੇ ਸਮਝੌਤੇ ਰੱਦ ਕਰੋਗੇ ਖੜੇ ਪੈਰ ਤੁਹਾਨੂੰ 10 ਤੋਂ 15,000 ਕਰੋੜ ਰੁਪਏ ਦਾ ਇੰਤਜ਼ਾਮ ਕਰਨਾ ਪਏਗਾ, ਕਿੱਥੋਂ ਕਰੋਗੇ? ਬਹੁਤ ਵੱਡੇ ਸਵਾਲ ਹੁੰਦੇ ਇਹਨਾਂ ਚੀਜ਼ਾਂ ਦੇ ਵਿੱਚ। ਸੋ ਚਲੋ ਉਹਨਾਂ ਦਾ ਕੰਮ ਹੈ, ਜੋ ਮਰਜ਼ੀ ਕਰੇ ਜਾਣ। ਬਾਕੀ ਕ੍ਰੈਡਿਟ ਦੀ ਜਿਹੜੀ ਗੱਲ ਆ, ਬਿਲਕੁਲ ਕ੍ਰੈਡਿਟ ਸਭ ਨੂੰ ਮਿਲਣਾ ਚਾਹੀਦਾ ਜਿਨ੍ਹਾਂ ਨੇ ਵੀ ਕੰਮ ਕੀਤਾ। ਔਰ ਹਮੇਸ਼ਾ ਸਰਦਾਰ ਸਾਹਿਬ ਗੱਲ ਇਹ ਹੁੰਦੀ ਹੈ ਕਿ ਜਿੱਤ ਦੇ ਕਈ ਬਾਪ ਬਣ ਜਾਂਦੇ ਆ, ਹਾਰ ਦੀ ਕੋਈ ਮਾਂ ਨਹੀਂ ਹੁੰਦੀ। ਇਹ ਸਿਆਣਿਆਂ ਦੀਆਂ ਕਹਾਵਤਾਂ ਇਸ ਤਰ੍ਹਾਂ ਨਹੀਂ ਹੈ। ਸੋ ਅੱਜ ਤਾਂ ਬਹੁਤ ਸਾਰੇ ਲੋਕ ਆ ਜਾਣਗੇ, ਪਰ ਅਸਲ ਦੇ ਵਿੱਚ ਨਵੀਨ ਪਟਨਾਇਕ ਦੀ ਸਰਕਾਰ ਨੇ ਜੋ ਫੈਸਲਾ ਲਿਆ, ਬਹੁਤ ਹੱਦ ਤੱਕ ਕ੍ਰੈਡਿਟ ਮੁੱਢਲਾ ਉਹਨਾਂ ਨੂੰ ਜਾਂਦਾ। ਫਿਰ ਜਾਂਦਾ ਜਿਹੜੇ ਸਾਡੇ ਨਰਿੰਦਰ ਬੱਤਰਾ ਜੀ ਹੈ ਜਾਂ ਇਹਨਾਂ ਦੀ ਜਿਹੜੀ ਮੈਨੇਜਮੈਂਟ ਆ, ਜਿਨ੍ਹਾਂ ਨੇ ਪੈਸਾ ਖਰਚ ਕੀਤਾ, ਵਧੀਆ ਕੋਚ ਰੱਖੇ, ਵਧੀਆ ਸਟਾਫ ਰੱਖਿਆ,
ਸਿਲੈਕਸ਼ਨ ਵਧੀਆ ਖਿਡਾਰੀਆਂ ਦੀ ਕੀਤੀ, ਫਿਰ ਕ੍ਰੈਡਿਟ ਜਾਂਦਾ ਹੈ ਉਹਨਾਂ ਖਿਡਾਰੀਆਂ ਨੂੰ ਜਾਂ ਉਹਨਾਂ ਕੋਚਸ ਨੂੰ ਜਿਨ੍ਹਾਂ ਨੇ ਜਾ ਕੇ ਪ੍ਰਦਰਸ਼ਨ ਕੀਤਾ। ਫਿਰ ਕ੍ਰੈਡਿਟ ਜਾਂਦਾ ਤੁਹਾਨੂੰ ਜਾਂ ਇਸ ਦੇਸ਼ ਦੇ ਤਮਾਮ ਜਿੰਨੇ ਵੀ ਹਾਕੀ ਪ੍ਰੇਮੀ ਸੀ, ਸਪੋਰਟਰ ਸੀ, ਜਿਨ੍ਹਾਂ ਨੇ ਉਹਨਾਂ ਨੂੰ ਪਿੱਛੋਂ ਮਤਲਬ ਕਿ ਸਪੋਰਟ ਦਿੱਤੀ ਆ, ਬਹੁਤ ਹੱਦ ਤੱਕ ਉਹਨਾਂ ਨੂੰ ਸਮਰਥਨ ਦਿੱਤਾ ਹੈ ਕਿ ਕੋਈ ਗੱਲ ਨਹੀਂ, ਤੁਹਾਡੇ ਮਗਰ ਬਹੁਤ ਸਾਰੀਆਂ ਉਮੀਦਾਂ ਖੜੀਆਂ। ਸੋ ਸਾਰਿਆਂ ਨੂੰ ਕ੍ਰੈਡਿਟ, ਇਹ ਤੁਹਾਨੂੰ ਵੀ ਕ੍ਰੈਡਿਟ ਬਣਦਾ ਹੈ, ਇਹ ਦਿੱਤਾ ਜਾਣਾ ਚਾਹੀਦਾ, ਇਹਦੇ 'ਚ ਕੋਈ ਸ਼ੱਕ ਨਹੀਂ। ਜੀ ਅਗਲੇ ਕਾਲਰ ਬਲਵਿੰਦਰ ਸਿੱਧੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਜੀ? ਮੇਰਾ ਪਹਿਲਾ ਸਵਾਲ ਇਹ ਹੈ ਜੀ, ਬਈ ਆਪਾਂ ਨੂੰ ਇਹ ਲਾਲੀਪਾਪ ਦੇਈ ਜਾਂਦੇ ਨੇ ਸਾਰੇ, ਆਪਾਂ ਨਹੀਂ ਖਰੀਦਦੇ। ਮਿੰਟੂ ਸਾਹਿਬ ਆਪਦੀ ਸੋਚ ਮੁਤਾਬਕ ਦੱਸਣ ਵੀ ਆਪਾਂ ਵੋਟ ਕਿਹਨੂੰ ਪਾਈਏ। ਦੂਜਾ ਸਵਾਲ ਇਹ ਹੈ ਜੀ, ਲੋਕ ਸਭਾ ਦੇ ਵਿੱਚ ਬਿੱਲ ਪਾਸ ਹੋ ਜਾਂਦਾ, ਇਹਨਾਂ ਦੀ ਮੈਜੋਰਟੀ ਹੈ, ਰਾਜ ਸਭਾ ਦੇ ਵਿੱਚ ਤਾਂ ਇਹਨਾਂ ਦੀ ਮੈਜੋਰਟੀ ਨਹੀਂ, ਉੱਥੇ ਕਿਵੇਂ ਹੋ ਜਾਂਦਾ ਹੈ? ਜੇ ਹੋ ਜਾਂਦਾ ਹੈ ਤਾਂ ਇਹਨਾਂ ਕੋਲੇ ਵਿਰੋਧੀ ਧਿਰ ਕੋਲੇ ਕੋਈ ਮੈਜੋਰਟੀ ਦਾ ਸਬੂਤ ਨਹੀਂ ਹੈ, ਜੇ ਸਬੂਤ ਹੈਗਾ ਤਾਂ ਕਹਾਂ ਕੋਈ ਐਕਸ਼ਨ ਨਹੀਂ ਹੋ ਸਕਦਾ, ਜੇ ਨਹੀਂ ਐਕਸ਼ਨ ਕਰਦੇ ਤਾਂ ਇਹਨਾਂ ਦੀ ਮਿਲੀ ਭੁਗਤ ਹੈ। ਇਹਦੇ ਬਾਰੇ ਦੱਸਿਓ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪਹਿਲੀ ਗੱਲ ਸਰ ਮੈਂ ਵੋਟ ਦਾ ਨਹੀਂ ਕਹੂੰਗਾ ਕਿ ਕਿਸ ਨੂੰ ਪਾਓ, ਕਿਸ ਨੂੰ ਪਾਓ। ਜੇ ਤੁਸੀਂ ਵੋਟ ਬਾਰੇ ਹੀ ਨਹੀਂ ਸੋਚ ਸਕਦੇ ਫਿਰ ਤਾਂ ਚਿੰਤਨ ਹੀ ਵਿਅਰਥ ਆ। ਜੇ ਅਸੀਂ ਇਹ ਨਹੀਂ ਸੋਚ ਸਕਦੇ ਕਿ ਵੋਟ ਕਿਹਨੂੰ ਪਾਉਣੀ ਹੈ, ਮੇਰੇ ਵਰਗੇ ਅਨਪੜ੍ਹ ਬੰਦੇ ਨੂੰ ਜੇ ਦੱਸਣਾ ਪਵੇ ਕਿ ਵੋਟ ਇਹਨੂੰ ਪਾ ਦਿਓ, ਫਿਰ ਤਾਂ ਹੋ ਗਿਆ ਘੁੱਗਾ ਚਿੱਤ ਆਪਣਾ। ਫਿਰ ਤਾਂ ਤੁਹਾਡੇ ਕੋਲ ਜੇ ਨੋਟ ਆਇਆ ਤਾਂ ਫਿਰ ਤਾਂ ਪੁੱਛਣ ਦੀ ਜ਼ਰੂਰਤ ਨਹੀਂ ਹੈ। ਜੇ ਲਿਸਟ ਦੇ ਵਿੱਚ ਤੁਹਾਨੂੰ ਕੋਈ ਚੰਗਾ ਚਿਹਰਾ ਨਹੀਂ ਨਜ਼ਰ ਆਉਂਦਾ, ਸਾਰੇ ਲੁੱਚੇ ਬਦਮਾਸ਼ ਨਜ਼ਰ ਆਉਂਦੇ ਆ, ਛੇਕੜ ਨੋਟਾਂ ਤੇ ਹੈ ਨਾ। ਦੂਜੀ ਚੀਜ਼ ਜਿਹੜੀ ਆ ਕਿ ਦੇਖੋ ਗੱਲ ਇਹ ਆ ਕਿ ਜੋ ਉੱਥੇ ਲੋਕ ਸਭਾ ਤੇ ਰਾਜ ਸਭਾ ਦਾ ਤੁਸੀਂ ਕਿਹਾ, ਰਾਜ ਸਭਾ ਦੇ ਵਿੱਚ ਕੀ ਹੈ ਕਿ ਜਿਹੜੇ ਹੁਣ ਉੜੀਸਾ ਸਰਕਾਰ ਦੀ ਗੱਲ ਕਰਦੇ ਹਾਂ ਆਪਾਂ, ਜਿਹੜੇ ਪੰਜਾਬੀ ਆਪਾਂ ਜੱਸ ਵੀ ਗਾ ਰਹੇ ਹਾਂ ਸਾਰੇ ਨਵੀਨ ਪਟਨਾਇਕ ਦਾ, ਇੱਕ ਇਹ ਹੋਏ, ਇੱਕ ਤੇਲੰਗਾਨਾ ਵਾਲਾ ਹੋਇਆ, ਚੰਦਰ ਸ਼ੇਖਰ ਰਾਓ ਸ਼ਾਇਦ ਉਹਦਾ ਨਾਮ। ਇਹ 2-3 ਐਸੀਆਂ ਧਿਰਾਂ ਨੇ ਜਿਹੜੀਆਂ ਸਿੱਧੇ ਤੌਰ ਤੇ ਇਹਨਾਂ ਦੇ ਅਲਾਇੰਸ ਪਾਰਟਨਰ ਨਹੀਂ ਕਹਿ ਸਕਦੇ ਤੁਸੀਂ ਐਨਡੀਏ ਦੇ, ਪਰੰਤੂ ਰਾਜ ਸਭਾ ਦੇ ਵਿੱਚ ਜਦੋਂ ਵੀ ਜ਼ਰੂਰਤ ਪੈਂਦੀ ਆ ਇਹ ਜਾਂ ਤਾਂ ਸਪੋਰਟ ਕਰ ਦਿੰਦੇ ਨੇ ਜਾਂ ਇਹ ਵਾਕਆਊਟ ਕਰ ਜਾਂਦੇ ਨੇ। ਮਤਲਬ ਕਿ ਉਹਨੇ ਮਾਈਨਸ 'ਚ ਚੱਲ ਜਾਂਦੇ ਨੇ ਜਿੰਨੇ ਕੁ ਉਹਨਾਂ ਦੇ ਕਾਰਗਰ ਸਾਬਤ ਹੁੰਦੇ ਆ। ਬਹੁਤ ਮੌਕਿਆਂ ਤੇ ਐਸਾ ਹੁੰਦਾ ਹੈ, ਇਹ ਤੁਹਾਨੂੰ ਮੈਂ ਵਿਚਲੀ ਗੱਲ ਦੱਸ ਦਿੱਤੀ ਆ। ਔਰ ਪਰ ਜਿਹੜੇ ਉਹ ਖੇਤੀ ਬਿੱਲ ਜਿਸ ਤਰੀਕੇ ਨਾਲ ਪਾਸ ਕੀਤੇ ਗਏ ਸਨ, ਉਹਨਾਂ ਤੇ ਮੈਂ ਖੁਸ਼ ਨਹੀਂ ਆ ਕਿ ਲੋਕਤੰਤਰਕ ਦੇਸ਼ ਦੇ ਵਿੱਚ ਜਿਸ ਤਰੀਕੇ ਦੀ ਉਹ ਪ੍ਰਕਿਰਿਆ ਅਪਣਾਈ ਗਈ, ਉਹਨੂੰ ਕਦੇ ਵੀ ਅਸੀਂ ਇਹ ਨਹੀਂ ਕਹਿ ਸਕਦੇ ਕਿ ਠੀਕ ਸੀ। ਕਿ ਕਿਸ ਤਰ੍ਹਾਂ ਐਨ ਮੌਕੇ ਤੇ ਟੈਲੀਕਾਸਟ ਦਾ ਉਹ ਜਿਹੜਾ ਸੀ ਆਵਾਜ਼ ਵੋਲੀਅਮ ਰੋਕਿਆ ਗਿਆ, ਉਹਨੂੰ ਬੰਦ ਕਰ ਦਿੱਤਾ ਗਿਆ, ਵੋਟਿੰਗ ਅਗਲੇ ਦਿਨ ਕਰਵਾਉਣ ਦੀ ਮੰਗ ਖਾਰਜ ਕਰ ਦਿੱਤੀ ਗਈ। ਸੋ ਜਿਹੜੀਆਂ ਮੰਗਾਂ ਮੰਨੀਆਂ ਜਾ ਸਕਦੀਆਂ ਸੀ ਆਸਾਨੀ ਦੇ ਨਾਲ, ਉਹ ਜਿਸ ਤਰ੍ਹਾਂ ਰਿਜੈਕਟ ਕੀਤੀਆਂ, ਮੈਨੂੰ ਉਹ ਰਿਜੈਕਸ਼ਨ 'ਤੇ ਵੀ ਇਤਰਾਜ਼ ਹੈ। ਚਲੋ ਪਰ ਮੇਰਾ ਇਤਰਾਜ਼ ਕੋਈ ਵੈਲਿਊ ਨਹੀਂ ਰੱਖਦਾ, ਨਾ ਮੈਂ ਕੋਈ ਨੁਮਾਇੰਦਾ ਵਾਂ ਅਤੇ ਨਾ ਹੀ ਕੋਈ ਮੈਂ ਬਹੁਤ ਪੜ੍ਹਿਆ ਲਿਖਿਆ ਕੋਈ ਨਾਗਰਿਕ ਹਾਂ। ਪਰ ਕਹਿਣ ਦਾ ਮਤਲਬ ਇਹ ਹੈ ਕਿ ਰਾਜ ਸਭਾ ਦੇ ਵਿੱਚ ਜਿਹੜੀ ਅਸਲ ਕੁੰਡੀ ਹੈ ਉਹ ਮੈਂ ਤੁਹਾਨੂੰ ਦੱਸ ਦਿੱਤੀ ਆ ਕਿ 2-3 ਧਿਰਾਂ ਨੇ, ਕਿਉਂਕਿ ਉਹਨਾਂ ਨੂੰ ਕੇਂਦਰ ਤੱਕ ਮਤਲਬ ਰਹਿੰਦਾ। ਕੁਛ ਮਾਮਲਿਆਂ 'ਚ ਉਹ ਗ੍ਰਾਂਟਾਂ ਵਗੈਰਾ ਉਹਨਾਂ ਨੂੰ ਮਿਲ ਜਾਂਦੀਆਂ ਨੇ ਸਮੇਂ ਸਿਰ, ਤਾਂ ਕੇਂਦਰ ਨੂੰ ਬਹੁਤ ਹੱਦ ਤੱਕ ਉਹਨਾਂ ਤਾਈਂ ਗਰਜ਼ ਰਹਿੰਦੀ ਆ। ਚਾਹੁੰਦੇ ਹੁੰਦੇ ਨਾ ਕਿ ਗਾਂ ਬਣਾਵੇ ਜੌਂ, ਤਾਂ ਜਿਹੜੀ ਗਾਂ ਹੁੰਦੀ ਆ ਗਰਜ਼ ਹੁੰਦੀ ਆ, ਫਿਰ ਜੌਂ ਬਣਾ ਦਿੰਦੀ ਆ। ਜੀ ਜੀ ਅਗਲੇ ਕਾਲਰ ਦੀਪਿੰਦਰ। ਹਾਂਜੀ ਦੀਪਿੰਦਰ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮਿੰਟੂ ਜੀ, ਮੈਂ ਤੁਹਾਨੂੰ ਸਵਾਲ ਪੁੱਛਣਾ ਸੀਗਾ ਵੀ ਇੱਕ ਤਾਂ ਜਿੱਦਾਂ ਸਪੋਰਟਸ ਦੀ ਆਪਾਂ ਗੱਲ ਕਰ ਰਹੇ ਹਾਂ ਅੱਜ ਜ਼ਿਆਦਾਤਰ, ਸਪੋਰਟਸ ਦਾ ਮੈਂ ਦੇਖਿਆ, ਹੋ ਸਕਦਾ ਮੈਂ ਗਲਤ ਹੋਵਾਂ, ਵੀ ਸਪੋਰਟਸ ਜਿੰਨਾ ਵੀ ਜੋ ਮੁੱਢਲੇ ਲੈਵਲ ਤੋਂ ਜਿਹੜੀ ਸਟਾਰਟ ਹੁੰਦੀ ਆ, ਜ਼ਿਆਦਾ ਜਿਹੜੀ ਇਨਕਰੇਜਮੈਂਟ ਆ ਉਹ ਸਰਕਾਰੀ ਸਕੂਲਾਂ 'ਚ ਦਿੱਤੀ ਜਾਂਦੀ ਹੈ, ਪ੍ਰਾਈਵੇਟ ਸਕੂਲਾਂ 'ਚ ਤਾਂ ਪੜ੍ਹਾਈ ਦਾ ਹੀ ਜ਼ੋਰ ਹੁੰਦਾ। ਅਤੇ ਅੱਗੇ ਮੈਂ ਸੁਣਦਾ ਹੁੰਦਾ ਸੀ, ਕਿਉਂਕਿ ਸਾਡੇ ਰਿਸ਼ਤੇਦਾਰ, ਮੇਰੇ ਪੇਰੈਂਟਸ ਵੀ ਐਜੂਕੇਸ਼ਨ ਨਾਲ ਸੰਬੰਧਿਤ ਟੀਚਰ ਸੀਗੇ, ਵਿੰਗ ਹੁੰਦੇ ਸੀਗੇ ਆਪਣੇ ਮੈਨੂੰ ਪਤਾ ਵੀ ਸਾਡੇ ਇੱਕ ਰਿਸ਼ਤੇਦਾਰ ਸੀਗੇ, ਉਹ ਬਹਿਮਣ ਦਵਾਨੇ ਉੱਥੇ ਸੀਗੇ, ਕੋਚ ਸੀਗੇ, ਸ਼ਾਇਦ ਬਹੁਤ ਤਕੜਾ ਵਿੰਗ ਹੁੰਦਾ ਸੀਗਾ। ਤੇ ਉਹ ਵਿੰਗ ਹੁੰਦੇ ਪਿੰਡਾਂ 'ਚ, ਹਾਂਜੀ ਉਹ ਵਿੰਗ ਅਜੇ ਵੀ ਹੈਗੇ ਆ ਵਿੰਗ ਕਿ ਨਹੀਂ ਹੈਗੇ ਆ? ਕਿਉਂਕਿ ਬਹਿਮਣ ਦਵਾਨੇ ਤਾਂ ਸਾਡੇ ਘਰ ਦੇ ਗੱਲ ਸੁਣਾਉਂਦੇ ਸੀਗੇ, ਇੱਕ ਵਾਰੀ ਉੱਥੋਂ ਦੇ ਡੀਪੀ ਨੇ ਮੁੰਡਿਆਂ ਨੂੰ ਕਹਿਤਾ ਵੀ 10ਵੀਂ ਦੇ ਪੇਪਰ ਹੁੰਦੇ ਸੀਗੇ, ਆਪਾਂ ਅਗਲੇ ਸਾਲ ਜ਼ਿਲ੍ਹਾ ਜਿੱਤਾਂਗੇ, ਤੇ ਉਹਨਾਂ ਨੇ ਸਾਰਿਆਂ ਨੇ ਪੇਪਰ ਛੱਡ ਕੇ ਆ ਗਏ, ਜਾਣ ਕੇ ਫੇਲ ਹੋ ਗਏ, ਅਗਲਾ ਸਾਲ ਜ਼ਿਲ੍ਹਾ ਜਿੱਤਣ ਲਈ। ਉਹ ਏਦਾਂ ਹੁੰਦਾ ਜੀ। ਜੀ ਜੀ ਜੀ, ਇਹ ਦੇਖੋ ਬਿਲਕੁਲ ਗੱਲ ਸਹੀ ਹੈ
ਤੇ ਸਾਡੇ ਵੀ ਇੱਕ ਦੋ ਸਾਲ ਇਸੇ ਤਰ੍ਹਾਂ ਹੀ ਗਏ ਸੀ ਅਸੀਂ ਵੀ, ਜਦੋਂ ਸਕੂਲ ਟੀਮ 'ਚ ਖੇਡਦੇ। ਸਾਡੀ ਸਕੂਲ ਦੀ ਬਹੁਤ ਵਧੀਆ ਓਪਨ ਕਬੱਡੀ ਦੀ ਟੀਮ ਹੁੰਦੀ ਸੀ, ਸਾਨੂੰ ਬਾਹਰ ਟੂਰਨਾਮੈਂਟਾਂ 'ਤੇ ਲਿਜਾਂਦੇ ਸਨ। ਸਾਡੇ ਡੀਪੀ ਸਾਹਿਬ ਹੁਣ ਇਸ ਸੰਸਾਰ 'ਚ ਨਹੀਂ, ਸਾਡੇ ਉਸਤਾਦ, ਤੇ ਬਹੁਤ ਵਧੀਆ ਫਿਲਾਸਫਰ ਵੀ ਸਨ। ਤੇ ਮਤਲਬ ਕਿ ਇੱਦਾਂ ਹੁੰਦਾ ਇਹ ਬਿਲਕੁਲ ਤੁਹਾਡੀ ਜਿਹੜੀ ਗੱਲ ਹੈ ਦਰੁਸਤ ਆ ਕਿ ਕਈ ਵਾਰ ਜਿਹੜੇ ਅੱਛੇ ਖਿਡਾਰੀ ਹੁੰਦੇ ਆ ਉਹਨਾਂ ਦਾ ਸਾਲ ਵੱਧ ਲਵਾ ਲਿਆ ਜਾਂਦਾ, ਜਾਂ ਕਈ ਵਾਰ ਦਾਖਲਾ ਨਹੀਂ ਭੇਜਿਆ ਜਾਂਦਾ, ਜਾਂ ਹਾਜ਼ਰੀਆਂ ਸ਼ਾਰਟ ਕਰ ਦਿੱਤੀਆਂ ਜਾਂਦੀਆਂ, ਇਸ ਤਰ੍ਹਾਂ ਕਰਕੇ ਕਿ ਇੱਕ ਸਾਲ ਵੱਧ ਤੁਸੀਂ ਲਾ ਲਓ। ਸੋ ਇਹ ਹੁੰਦਾ। ਵਿੰਗ ਹੈਗੇ ਨੇ ਪਰ ਉਹ ਹੁਣ ਬਿਲਕੁਲ ਸੰਭਾਲੇ ਨਹੀਂ ਅਸੀਂ। ਮੈਂ ਉਹੀ ਕਹਿ ਰਿਹਾ ਨਾ ਕਿ ਜੇ ਅਸੀਂ ਇਹਨਾਂ ਲੜਾਈਆਂ 'ਚ ਪੈ ਜਾਈਏ, ਫਲਾਣਿਆਂ ਪੰਜਾਬੀ ਹੈ, ਕਿਉਂਕਿ ਹੁਣ ਜੇ ਇਹ ਉਹ ਕਹਿਣ ਕਿ ਹਰਿਆਣੇ ਵਾਲੇ ਹੀ ਸਾਰੇ ਉੱਥੇ ਵੂਮੈਨ ਹਾਕੀ ਦੇ ਵਿੱਚ ਉਹ ਹੀ ਸਟਾਰ ਰਹੇ ਆ, ਨਹੀਂ, ਵੰਦਨਾ ਕਟਾਰੀਆ ਉਹ ਦੇਖ ਲਓ ਕਿ ਕਿੱਥੋਂ ਆਉਂਦੀ ਹੈ, ਸਲੀਮਾ ਟੇਟੇ ਕਿੱਥੋਂ ਆਉਂਦੀ ਹੈ। ਸੋ ਇਸ ਤਰ੍ਹਾਂ ਕਿ ਜੇ ਤਾਂ ਇਹਨਾਂ ਲੜਾਈਆਂ 'ਚ ਪੈ ਗਏ ਤਾਂ ਕੱਖ ਨਹੀਂ ਹੋਣਾ। ਪਰ ਹੁਣ ਇੱਕ ਮੌਕਾ ਹੈ, ਹੁਣ ਇੱਕ ਐਸਾ ਜਜ਼ਬਾਤ ਜੁੜ ਗਿਆ ਲੋਕਾਂ ਦਾ, ਹਾਕੀ ਦੇ ਨਾਲ ਹੀ ਲੈ ਲਓ, ਹਾਕੀ ਨੂੰ ਲੈ ਕੇ, ਕਿ ਅਸੀਂ ਉਹ ਜਿਹੜੇ ਵਿੰਗ ਨੇ, ਚਾਹੇ ਉਹ ਹਾਕੀ ਦੇ ਵਿੰਗ ਸੀ, ਵਾਲੀਬਾਲ ਦੇ ਬਹੁਤ ਵਿੰਗ ਸੀ ਆਪਣੇ ਪਿੰਡਾਂ 'ਚ, ਵਾਲੀਬਾਲ ਦੇ ਵਿੰਗ ਹੋਇਆ ਕਰਦੇ ਸੀਗੇ, ਤਾਂ ਉਹ ਸਰਕਾਰ ਨੇ ਸੰਭਾਲੇ ਨਹੀਂ। ਖਾਸ ਤੌਰ 'ਤੇ COVID-19 ਦੇ ਦੌਰਾਨ ਤਾਂ ਐਸਾ ਵਾਪਰਿਆ ਕਿ ਸਾਡੇ ਪਲੇਅਰਾਂ ਨੂੰ ਵੇਲੇ ਸਿਰ ਡਾਈਟ ਵੀ ਨਹੀਂ ਦਿੱਤੀ, ਔਰ ਡਾਈਟ ਕਿੰਨੀ ਦਿੰਦੇ ਨੇ ਇਹ ਵਿੰਗਾਂ ਵਾਲਿਆਂ ਨੂੰ ਵੀ, ਮੇਰੇ ਖਿਆਲ ਦੇ ਨਾਲ 100 ਰੁਪਏ ਦਿੰਦੇ ਨੇ। ਤੁਸੀਂ ਸੋਚੋ ਕਿ 100 ਨਾਲ ਕੀ ਹੁੰਦਾ, 100 ਨਾਲ ਮੇਰੇ ਘਰ ਦਾ 2 ਕਿਲੋ ਦੁੱਧ ਆਏਗਾ। ਜੇ ਮੈਂ ਦੁੱਧ ਲੈਣ ਜਾਵਾਂ ਤਾਂ 2 ਕਿਲੋ ਦੁੱਧ, ਉਹਦੇ 'ਚ ਕੀ ਉਹ ਕਿੰਨੀ ਪ੍ਰੋਟੀਨ ਦਿਨ 'ਚ ਉਹਨੇ ਲੈਣੀ ਆ, ਹਾਂਜੀ, ਕਿੰਨਾ ਕਾਰਬੋ ਲੈਣਾ ਹੈ, ਹੋਰ ਕਿੰਨੀਆਂ ਚੀਜ਼ਾਂ ਲੈਣੀਆਂ। ਆ ਤੁਸੀਂ ਦੇਖਿਆ ਹੋਣਾ ਜਿਹੜੇ ਆ ਬੋਡੀ ਬਿਲਡਰ ਹੁੰਦੇ ਆ, ਇੱਧਰ ਆਪਣੇ ਕਈ ਪੰਜਾਬੀ ਹੈਗੇ ਨਾ ਮੁੰਡੇ, ਤੁਹਾਡੇ ਇੱਧਰ ਵੀ US ਦੇ ਵਿੱਚ ਬੋਡੀ ਬਿਲਡਿੰਗ ਕਰਦੇ ਆ, ਸੋਹਣੀਆਂ ਜਿੰਮਾਂ ਲਾ ਕੇ ਤੇ ਅੱਛੇ ਸਰੀਰ ਕੱਢਦੇ ਆ। ਉਹ ਦੇਖੋ ਸਪਲੀਮੈਂਟ ਕਿੰਨੇ ਮਹਿੰਗੇ ਹੁੰਦੇ ਉਹਨਾਂ ਦੇ, ਕਈ 100 ਪਾਉਂਡ ਦੇ, ਡਾਲਰ ਦੇ ਹੋਣਗੇ ਉਹ। ਤਾਂ ਇੱਕ ਖਿਡਾਰੀ ਨੂੰ ਅਸੀਂ 100 ਰੁਪਈਆ ਦੇ ਰਹੇ ਹਾਂ। ਤਾਂ ਕਹਿਣ ਦਾ ਮਤਲਬ ਹੈ ਕਿ ਹੁਣ ਇਹ ਮੌਕਾ ਹੈ ਕਿ ਇਲੈਕਸ਼ਨ ਤੋਂ ਪਹਿਲਾਂ ਇਸ ਪਾਸੇ ਜੋੜਿਆ ਜਾਵੇ ਕਿ ਹਾਂ ਭਾਈ, ਗੱਲ ਇਹ ਆ ਕਿ ਪੋਲੀਟੀਕਲ ਏਜੰਡੇ 'ਤੇ ਇਹ ਗੱਲ ਰਹੇ ਕਿ ਤੁਸੀਂ ਜੇ ਸਰਕਾਰ ਚਾਹੁੰਦੇ ਹੋ ਦੁਬਾਰਾ, ਤੁਹਾਡਾ ਖੇਡਾਂ ਲਈ ਇੱਕ ਅਲੱਗ ਤੋਂ ਬਜਟ ਹੋਏਗਾ। ਜੇ ਸਾਡੇ SC ਭਾਈਚਾਰੇ ਵਾਸਤੇ ਕਹਿੰਦੇ ਆ ਕਿ ਅਲੱਗ ਤੋਂ ਲਿਆਵਾਂਗੇ, ਤਾਂ ਖੇਡਾਂ ਵਾਸਤੇ ਕਿਉਂ ਨਹੀਂ? ਉਹ ਕਿੰਨਾ ਹੋਏਗਾ, ਉਹ ਕਿਹੜੀ ਖੇਡ 'ਤੇ ਖਰਚ ਹੋਏਗਾ, ਉਹ ਕਿਸ ਤਰ੍ਹਾਂ ਦਾ ਢਾਂਚਾ ਹੋਏਗਾ। ਤਾਂ ਮੇਰੇ ਖਿਆਲ ਦੇ ਨਾਲ ਸਾਨੂੰ ਹੁਣ 2-3 ਚੀਜ਼ਾਂ ਜਿਹੜੀਆਂ ਨੇ ਉਹ ਐਡ ਆਨ ਕਰਾਉਣੀਆਂ ਚਾਹੀਦੀਆਂ ਇਹਨਾਂ ਤੋਂ ਏਜੰਡੇ 'ਚ। ਨੰਬਰ 1 ਪੁਲਿਸ ਰਿਫਾਰਮਸ, ਨੰਬਰ 2 ਖੇਡਾਂ ਵਾਲਾ ਸੱਭਿਆਚਾਰ, ਤੇ ਨੰਬਰ 3 ਜਿਹੜਾ ਮਹੱਤਵਪੂਰਨ ਹੈ ਪੌਣ ਪਾਣੀ ਵਾਲਾ ਮੁੱਦਾ। ਇਹ 3 ਨੁਕਤੇ ਜਿਹੜੇ ਆ ਨਾ, ਹੁਣ ਘੱਟੋ ਘੱਟ ਪੋਲੀਟੀਕਲ ਪਾਰਟੀਆਂ 'ਤੇ ਪ੍ਰੈਸ਼ਰ ਪਾ ਕੇ ਉਹ ਲਾਗੂ ਕਰਵਾਉਣ ਦੀ ਜ਼ਰੂਰਤ ਹੈ ਕਿ ਹੁਣ ਇਹਨਾਂ ਮੁੱਦਿਆਂ 'ਤੇ ਖੇਡੋ ਬਾਈ। ਤੁਸੀਂ ਅੱਗੇ ਬਹੁਤ ਵਾਫਰ ਮੁੱਦਿਆਂ 'ਤੇ ਖੇਡ ਚੁੱਕੇ ਹੋ, ਜਜ਼ਬਾਤੀ ਤੌਰ 'ਤੇ ਸਾਨੂੰ ਤੁਸੀਂ ਕਮਜ਼ੋਰ ਕਰਕੇ ਲੁੱਟ ਚੁੱਕੇ ਹੋ, ਸਾਨੂੰ ਵੰਡ ਕੇ ਤੁਸੀਂ ਲੁੱਟ ਚੁੱਕੇ ਹੋ। ਹੁਣ ਅਸਲ ਮੁੱਦਿਆਂ 'ਤੇ ਖੇਡੋ, ਫਿਰ ਦੇਖਦੇ ਹਾਂ ਤੁਹਾਡੇ 'ਚ ਕਿੰਨਾ ਕੁ ਦਮ ਆ। ਜੀ ਆਪਣੇ ਅਗਲੇ ਕਾਲਰ ਨੇ ਜਸਪਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਗੁਰਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ ਮਿੰਟੂ ਜੀ। ਮੇਰਾ ਸਵਾਲ ਸੀਗਾ ਜੀ ਮਿੰਟੂ ਜੀ, ਮੇਰਾ ਸਵਾਲ ਸੀਗਾ ਜੀ, ਜਿਹੜੇ ਆ ਆਪਣੇ ਟਾਸਕ ਫੋਰਸ ਬਾਰੇ ਹੈਗੇ ਆ, ਇਹ ਆਪਾਂ ਨੂੰ ਮਾੜਾ ਜਿਹਾ ਥੋੜੀ ਜਾਣਕਾਰੀ ਪਾਓ ਕਿ ਇਹ ਪੱਕੇ 10 ਨੰਬਰੀਆਂ ਤੋਂ ਵੀ ਉੱਤੇ ਹੈਗੇ ਵੈਸੇ ਬੰਦੇ ਜਿੰਨੇ ਵੀ ਆ, ਤੇ ਦੂਜੇ ਜਿਹੜੇ ਕਾਰ ਸੇਵਾ ਵਾਲੇ ਆ, ਕਾਰ ਚੋਰ ਵਾਲੇ ਆ, ਇਹਨਾਂ ਨੇ ਕੌਮ ਦਾ ਬੇੜਾ ਗਰਕ ਕੀਤਾ ਹੋਇਆ, ਇਹਨਾਂ ਬਾਰੇ ਕੋਈ ਜਾਣਕਾਰੀ ਦਿਓ ਕਿ ਇਹ ਕੌਣ ਹੈਗੇ? ਸਿੱਖ ਲੋਕ ਹੀ ਹੈਗੇ ਆ, ਕੋਈ ਹੋਰ ਕੋਈ ਬਹਿਰੂਪੀ ਹੈਗੇ ਕਿ ਜਦੋਂ ਕੋਈ ਜਾਂਦਾ, ਜਦੋਂ ਦੇਖਦੇ ਵੀ ਕਿਸੇ ਦੇ ਕੋਈ ਵਰਸ਼ਾ ਮਾਰਦਾ, ਜੇ ਕਿਸੇ ਕੋਈ ਸਰੋਵਰ 'ਚ ਮੜ ਜਾ ਕੋਈ ਗਲਤ ਮਤਲਬ ਕੋਈ ਬੱਚਾ ਬੈਠਾ, ਜਾਂ ਜਿਹੜੇ ਕਾਰ ਸੇਵਾ ਇਹਨਾਂ ਨੇ ਵੀ ਆਪਣਾ ਜਿਹੜਾ ਇਤਿਹਾਸ ਆ ਇਹਦਾ ਮਲੀਆ ਮੇਟ ਕਰਨਾ ਸ਼ੁਰੂ ਕੀਤਾ, ਮਾੜੀ ਜਿਹੀ ਜਾਣਕਾਰੀ ਦਿਓ ਜੀ। ਤੇ ਕੌਣ ਲੋਕੀ ਹੈਗੇ, ਆਪਣੇ ਸਿੱਖ ਕੌਮ ਦੇ ਜਾਂ ਆਪਣੇ ਕੋਈ ਸੁਣਿਆ ਤਾਂ ਨਹੀਂ, ਕੋਈ ਆਪਣੇ ਸਰਕਲ 'ਚੋਂ ਕੋਈ ਹੈਗਾ? ਨਹੀਂ ਐਸਾ ਨਹੀਂ ਹੈ। ਮੈਂ ਤੁਸੀਂ ਕਹੋਗੇ ਮੈਂ ਇੱਕ ਬੰਦਾ ਆਜ਼ਾਦੀ ਕਰਦਾ, ਤੇ ਦਰਅਸਲ ਵਕਤ ਨੇ ਮੈਨੂੰ ਬਹੁਤ ਗੇੜਾਂ 'ਚੋਂ ਕੱਢਿਆ ਵਾ, ਤੇ ਇੱਕ ਗੇੜ ਐਸਾ ਆ ਕਿ ਮੈਂ ਕਾਰ ਸੇਵਾ ਵਾਲਿਆਂ ਨਾਲ ਵੀ ਰਿਹਾ, ਤੇ ਕਾਫੀ ਸਮਾਂ ਰਿਹਾ ਮੈਂ ਸੇਵਾ ਕੀਤੀ। ਚਲੋ ਮੈਂ ਕੀ ਕੀਤੀ ਮੈਂ ਉਹ ਦੱਸਣਾ ਨਹੀਂ ਚਾਹੁੰਦਾ। ਬਹੁਤ ਹੀ ਵਧੀਆ ਸ਼ਖਸੀਅਤਾਂ ਦੇ ਨਾਲ ਮੇਲ ਹੋਇਆ, ਬਹੁਤ ਠੰਮੇ ਵਾਲੀਆਂ, ਤੇ ਬਹੁਤ ਜਿੱਦਾਂ ਇੱਦਾਂ ਦੇ ਵੀ ਮੈਂ ਦੇਖੇ ਕਾਰ ਸੇਵਕ ਜਿਹਨਾਂ ਨੂੰ ਤੁਸੀਂ ਕਾਰ ਸੇਵਾ ਵਾਲੇ ਕਹਿੰਦੇ ਹੋ, ਕਿ ਜਿਹੜੇ ਸੌਂਦੇ ਹੀ 2-3 ਘੰਟੇ ਸਨ, 2:30 ਵਜੇ ਫਿਰ ਉਹਨਾਂ ਨੇ ਠਾਣਾ ਸ਼ੁਰੂ ਕਰ ਦੇਣਾ, ਤੇ ਸਾਰਾ ਦਿਨ ਨੰਗੇ ਪੈਰੀ ਗੁਰੂ ਘਰਾਂ ਦੀ ਸੇਵਾ ਲਈ ਤਤਪਰ ਰਹਿੰਦੇ ਸਨ। ਸੋ ਐਸੀਆਂ ਰੂਹਾਂ ਹੈਗੀਆਂ ਨੇ। ਜਿਹੜੇ ਹਜ਼ੂਰ ਸਾਹਿਬ ਵਾਲੇ ਲੰਗਰ ਚਲਾਉਣ ਵਾਲੇ ਨੇ, ਉਹ ਮਹਾਂਪੁਰਸ਼ ਅਸੀਂ ਭੁੱਲ ਸਕਦੇ ਹਾਂ? ਸੀਚੇਵਾਲ ਨੂੰ ਅਸੀਂ ਭੁੱਲ ਸਕਦੇ ਹਾਂ? ਇਹ ਕਾਰ ਸੇਵਾ ਵਾਲੇ ਹੀ ਆ ਸਾਰੇ। ਜਿੱਦਾਂ ਜੇ ਦੇਖੀਏ ਤੇ ਸੇਵਕ ਹੀ ਨੇ ਇਹ, ਸਮਾਜ ਦੇ ਸੇਵਾ ਵਾਲੇ ਕਹਿ ਲਓ, ਧਾਰਮਿਕ ਸੇਵਾ ਵਾਲੇ ਕਹਿ ਲਓ। ਸੋ ਐਸੇ ਮਹਾਂਪੁਰਸ਼ ਹੈਗੇ ਨੇ ਹਾਲੇ ਵੀ,
ਜਿਹੜੇ ਅਧਿਆਤਮ ਤੋਂ ਆਉਂਦੇ ਆ ਜਾਂ ਧਾਰਮਿਕ ਦੁਨੀਆ ਤੋਂ ਆਉਂਦੇ ਨੇ। ਐਸਾ ਨਹੀਂ ਹੈ। ਹਾਂ, ਉਹਦੇ 'ਚ ਠੱਗ ਵੀ ਹੁੰਦੇ ਨੇ, ਚੋਰ ਵੀ ਹੁੰਦੇ ਨੇ, ਤੇ ਅੱਜ ਦਾ ਤੁਸੀਂ ਕਹਿ ਲਓ ਕਿ ਸੀਨਾ ਜ਼ੋਰ ਵੀ ਹੁੰਦੇ ਨੇ। ਬਿਲਕੁਲ ਸਾਨੂੰ ਇਹ ਛਵੀ ਬਦਲਣ ਦੀ ਜ਼ਰੂਰਤ ਹੈ। ਟਾਸਕ ਫੋਰਸ ਠੀਕ ਆ, ਤੁਸੀਂ ਰੱਖੀ ਆ ਕੋਈ ਸੁਰੱਖਿਆ ਵਾਸਤੇ, ਚਲੋ ਕਿ ਕੋਈ ਗੱਲਬਾਤ ਨਾ ਹੋ ਜਾਏ, ਪਰ ਤੁਸੀਂ ਆਪਣੇ ਭੈਣ ਭਰਾਵਾਂ ਦੇ ਸਿਰ ਪੜਵਾਉਣ ਵਾਸਤੇ ਜਾਂ ਜ਼ਮੀਨਾਂ 'ਤੇ ਕਬਜ਼ੇ ਕਰਨ ਵਾਸਤੇ ਜਦੋਂ ਵਰਤਦੇ ਹੋ, ਵੈਸੇ ਉਹਨੂੰ ਦੇਖੋ ਜਿਹੜੀ ਫੋਰਸ ਆ, ਫੋਰਸ ਨੇ ਤਾਂ ਲੜਨਾ ਹੀ ਹੈ ਨਾ। ਉਹ ਤੇ 800 ਜਾਂ 8 10 ਹਜ਼ਾਰ ਤੇ ਰੱਖੇ ਮੁਲਾਜ਼ਮ ਹੀ ਆ, ਉਹਨਾਂ ਨੇ ਤਾਂ ਹੁਕਮ ਵਜਾਉਣਾ। ਪਰ ਜਿਨ੍ਹਾਂ ਨੇ ਉਹ ਰੱਖੀ ਆ ਉਹਨਾਂ ਨੂੰ ਸਵਾਲ ਹੋਣੇ ਚਾਹੀਦੇ ਕਿ ਤੁਹਾਨੂੰ ਕੀ ਖਤਰਾ ਭਾਈ, ਤੇ ਕਿਉਂ ਆ? ਜੇ ਖਤਰਾ ਹੈ ਤਾਂ ਕਿਉਂ ਆ, ਕਾਹਤੋਂ ਹੈ? ਤਾਂ ਉਹ ਚੀਜ਼ਾਂ ਜਿਹੜੀਆਂ ਠੀਕ ਕਰਨ ਦੀ ਜ਼ਰੂਰਤ ਆ। ਹਾਂ, ਮੈਂ ਇਸ ਗੱਲ ਨਾਲ ਸਹਿਮਤ ਆ ਕਿ ਜਿੱਦਾਂ ਦਰਬਾਰ ਸਾਹਿਬ ਦੇ ਵਿੱਚ ਚੌਕੀਦਾਰ ਹੁੰਦੇ ਆ ਜਿਹੜੀ ਡਿਊਟੀ ਲਾਉਂਦੇ ਆ, ਤਾਂ ਉੱਥੇ ਅੱਗੇ ਵੀ ਗੱਲ ਛਿੜੀ ਆ ਕਈ ਵਾਰੀ ਕਿ ਉੱਥੇ ਅੱਛੇ ਪੜ੍ਹੇ ਲਿਖੇ ਸੇਵਾਦਾਰ ਹੋਣੇ ਚਾਹੀਦੇ ਆ। ਜੇ ਕੋਈ ਮੇਰੇ ਵਰਗਾ ਅਣਜਾਣ ਬੰਦਾ ਜਿਹਨੂੰ ਧਰਮ ਬਾਰੇ ਜਾਂ ਸਿੱਖ ਪਰੰਪਰਾਵਾਂ ਬਾਰੇ, ਸਿੱਖ ਸਿਧਾਂਤਾਂ ਬਾਰੇ ਕੋਈ ਬਹੁਤੀ ਜਾਣਕਾਰੀ ਨਾ ਹੋਵੇ, ਜੇ ਉਹ ਕੁਤਾਹੀ ਕਰਦਾ ਹੈ, ਜੇ ਉਹ ਗੁਸਤਾਖੀ ਕੋਈ ਕਰਦਾ ਹੈ, ਤਾਂ ਉਹਨੂੰ ਪਿਆਰ ਨਾਲ, ਅਦਬ ਨਾਲ ਸਮਝਾਉਣ, ਤਾਂ ਕਿ ਉਹ ਬਾਹਰ ਆ ਕੇ ਕਹੇ ਕਿ ਵਾਹ ਬਈ ਵਾਹ ਯਾਰ ਮੈਥੋਂ ਗਲਤੀ ਹੋਈ। ਤਾਂ ਉਹਨਾਂ ਨੇ ਬਹੁਤ ਸ਼ਾਲੀਨਤਾ ਦੇ ਨਾਲ, ਟਰੰਮੇ ਨਾਲ ਸਮਝਾਇਆ। ਤਾਂ ਉਹ ਤਾਂ ਕੀ ਕਰਦੇ ਆ ਕਿ ਉਹ ਇੱਕ ਵਾਰੀ ਮੈਂ ਵੀ ਸੁਣਾ ਦੇਣਾ ਤੁਹਾਨੂੰ ਹਾਦਸਾ। ਅਸੀਂ ਤੁਰੇ ਗਏ ਤੇ 2007-8 ਦੀ ਗੱਲ ਆ, ਤੁਰੇ ਗਏ। ਉਦੋਂ ਫੋਟੋਗ੍ਰਾਫੀ ਤੇ ਇੰਨੀ ਮਨਾਹੀ ਨਹੀਂ ਸੀ, ਤੇ ਜਦੋਂ ਮੇਰੇ ਨਾਲ ਦੇ ਨੇ ਫੋਟੋ ਖਿੱਚਣੀ ਚਾਹੀ ਤੇ ਚਲੋ ਮੈਂ ਵੀ, ਉਹ ਖੜ ਗਿਆ ਤੇ ਉਹਨੇ ਪਿੱਛੋਂ ਆ ਕੇ ਜੋ ਮਾਰਿਆ ਮੇਰੇ ਹੁਜਾ, ਤੇ ਮੈਂ ਤਾਂ ਗਾਂ ਮਸਾ ਮੇਰੇ ਤੇ ਦੰਦ ਨਿਕਲਣ ਵਾਲੇ ਹੋ ਗਏ। ਉੱਠ ਕੇ ਮੇਰੇ ਨਾਲ ਦਾ ਗਰਮ ਹੋਣ ਲੱਗਾ। ਮੈਂ ਕਿਹਾ ਨਹੀਂ, ਹੁਣ ਛੱਡ ਖੜਾ। ਉਹਨੇ ਜੋ ਕਰਨਾ ਸੀ ਕਰ ਦਿੱਤਾ, ਕਿਉਂਕਿ ਉਹਨੂੰ ਜਿੰਨਾ ਕੁ ਸਿਖਾਇਆ ਗਿਆ ਜਾਂ ਜਿੰਨਾ ਕੁ ਉਹਦੇ ਕੋਲ ਹੈ, ਕੋਈ ਗੱਲ ਨਹੀਂ। ਮੈਂ ਉਹਦੇ ਅੱਗੇ ਹੱਥ ਜੋੜੇ, ਮੈਂ ਕਿਹਾ ਕੋਈ ਗੱਲ ਨਹੀਂ ਜੀ ਮਹਾਰਾਜ, ਜੇ ਗਲਤੀ ਹੋ ਗਈ ਹੈ ਤਾਂ ਕੋਈ ਨਹੀਂ, ਮਾਫ਼ ਕਰੋ। ਅਸੀਂ ਗਾਂਹ ਤੁਰ ਗਏ। ਤਾਂ ਕਹਿਣ ਦਾ ਮਤਲਬ ਹੈ ਤਜਰਬਾ ਮੇਰਾ ਵੀ ਹੈ, ਪਰ ਹੁਣ ਕੀ ਕਰੀਏ? ਅਸੀਂ ਸਾਰੀ ਸਿੱਖ ਕੌਮ ਨੂੰ ਥੋੜ੍ਹਾ ਨਾ ਮਾੜਾ ਕਹਿ ਸਕਦੇ ਹਾਂ ਉੱਥੇ। ਤਾਂ ਇਹ ਆ ਕਿ ਚੰਗੇ ਵੀ ਹੈਗੇ ਆ, ਪਰ ਹੋਰ ਚੰਗੇ ਬਣਾਉਣ ਦੀ ਵੀ ਜ਼ਰੂਰਤ ਹੈ। ਦੋਨੇ ਚੀਜ਼ਾਂ ਹੈਗੀਆਂ ਨੇ। ਜੀ ਜੀ, ਅਤੇ ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ, ਸਾਡੇ ਨਾਲ ਜੁੜੇ ਤੁਸੀਂ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ ਜੀ। ਮਿਲਦੇ ਹਾਂ ਜੀ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਸੋ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।